ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਕਰੋਨਾ ਵਾਇਰਸ ਦੀਆਂ ਵਿਸ਼ੇਸ਼ ਅਪਡੇਟਸ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਆਈਫੋਨ ਐਂਡਰੋਇਡਸ ਐਪਸ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 30 ਤਰੀਕ ਆ ਅਤੇ ਅੱਜ ਅਸੀਂ ਤੁਹਾਡੇ ਲਈ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੁੰਦਾ ਅਪਡੇਟ ਅਮਰੀਕਾ ਉਹ ਲੈ ਕੇ ਹਾਜ਼ਰ ਹੋਏ ਹਾਂ ਜੀ। ਬਿਲਕੁਲ ਪ੍ਰੋਗਰਾਮ ਤੁਹਾਡੇ ਤੱਕ ਇਸ ਨੂੰ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜੇ ਤੁਹਾਡਾ ਜਿਹੜੀ ਇੰਪਲੋਇਰ ਦੇ ਦੁਆਰਾ ਹੈਲਥ ਇੰਸ਼ੋਰੈਂਸ ਕੱਟੀ ਗਈ ਆ ਉੱਥੇ ਲੇ ਆਫ ਹੋਣ ਦੇ ਕਰਕੇ, ਅਤੇ ਅਜੇ ਵੀ ਤੁਹਾਡੇ ਕੋਲ ਮੌਕਾ ਹੈ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੇ ਲਾ, ਸੋ ਉਸ ਦੇ ਬਾਰੇ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ, 4082722500 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ ਕਿ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ, ਪੂਰੇ ਵਰਲਡ ਦੇ ਵਿੱਚ, ਸੋ ਉਹ ਆਪਾਂ ਜਿਹੜੀਆਂ ਅਪਡੇਟਸ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਸੋ ਬਿਲਕੁਲ, ਜੇ ਥੋੜ੍ਹੇ ਨੰਬਰ ਦੱਸਦੇ ਜਾਈਏ, ਹੁਣ ਤੱਕ 7,85,320 ਲੋਕ ਜਿਹੜੇ ਆ 378 ਹੋ ਗਏ ਪੀੜਤ ਹੋਏ ਹੈਗੇ ਪੂਰੇ ਵਰਲਡ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ। 37,805 ਮੌਤਾਂ ਜਿਹੜੀਆਂ ਥੋੜ੍ਹੇ ਦਿਨਾਂ 'ਚ ਹੋ ਗਈਆਂ। ਰਿਕਵਰ ਵੀ ਕਾਫੀ ਹੋਏ ਆ, ਸੋ ਇੰਨੀ ਘਬਰਾਉਣ ਵਾਲੀ ਗੱਲ ਨਹੀਂ। 1,65,387 ਜਿਹੜੇ ਆ ਰਿਕਵਰ ਵੀ ਹੋਏ ਹੈਗੇ ਆ। USA ਇਸ ਵੇਲੇ ਸਭ ਤੋਂ ਵੱਧ ਕਰੋਨਾ ਵਾਇਰਸ ਨਾਲ ਪੀੜਤ ਲੋਕ ਹੈਗੇ 1,64,121 ਅਤੇ USA ਦੇ ਵਿੱਚ 3,163 ਮੌਤਾਂ ਹੁਣ ਤੱਕ ਹੋ ਚੁੱਕੀਆਂ ਆ। ਇਟਲੀ ਦੂਜੇ ਨੰਬਰ 'ਤੇ ਆ, ਜਿੱਥੇ 1,01,739 ਲੋਕ ਹੁਣ ਪੀੜਤ ਹੋ ਗਏ ਆ ਅਤੇ 11,591 ਮੌਤਾਂ ਹੋ ਚੁੱਕੀਆਂ। ਸਪੇਨ ਦੇ ਵਿੱਚ 87,956 ਹੈ ਅਤੇ ਮੌਤਾਂ ਜਿਹੜੀਆਂ ਉੱਥੇ 7,716 ਹੋ ਚੁੱਕੀਆਂ। ਜੀ ਬਿਲਕੁਲ, ਸੋ ਕਾਫੀ ਜ਼ਿਆਦਾ ਜਿਹੜੀ ਇਸ ਦੇ ਕਰਕੇ ਲੋਕਾਂ ਦੇ ਜਿਹੜੇ ਮਰਨ ਦੀ ਸੰਖਿਆ ਉਸ ਦੇ ਵਿੱਚ ਵੀ ਵਾਧਾ ਜਿਹੜਾ ਉਹ ਹੋ ਰਿਹਾ ਹੈਗਾ। ਜਿਉਂ-ਜਿਉਂ ਕੇਸ ਜਿਹੜੇ ਵੱਧ ਰਹੇ, ਜਿਉਂ ਟੈਸਟਿੰਗ ਜਿਹੜੀ ਉਹ ਜ਼ਿਆਦਾ ਹੋ ਰਹੀ ਆ, ਜਿਨ੍ਹਾਂ ਨੂੰ ਕਰੋਨਾ ਵਾਇਰਸ ਆ ਉਹਨਾਂ ਦਾ ਜਿਹੜਾ ਉਹ ਪਤਾ ਲੱਗ ਰਿਹਾ। ਅਤੇ ਜਿੱਦਾਂ ਤੁਸੀਂ ਵੀ ਦੱਸ ਚੁੱਕੇ, ਇਟਲੀ ਦੇ ਵਿੱਚ ਵੀ 1 ਲੱਖ ਦਾ ਆਂਕੜਾ ਜਿਹੜਾ ਉਹ ਪਾਰ ਕਰ ਚੁੱਕਾ ਆ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ। ਕਨਫਰਮਡ ਕੇਸ ਤੇ 11,000 ਤੋਂ ਉੱਤੇ ਜਿਹੜੇ ਉੱਥੇ ਹੋ ਚੁੱਕੇ ਨੇ। ਚਾਈਨਾ ਦੇ ਵਿੱਚ ਮਹਿਜ 80 ਨਵੇਂ ਕੇਸ ਅਤੇ 5 ਹੋਰ ਜਿਹੜੀਆਂ ਮੌਤਾਂ ਦੀ ਖਬਰ ਜਿਹੜੀ ਉੱਧਰੋਂ ਆ ਰਹੀ ਹੈਗੀ ਆ। ਹੁਣ ਬਹੁਤ ਸਾਰੇ ਥਾਵਾਂ ਦੇ ਉੱਤੇ, ਬਹੁਤ ਸਾਰੇ ਸਟੇਟ ਵੀ ਅਤੇ ਆਪਣੇ ਅਮਰੀਕਾ ਵਿੱਚ ਵੀ, ਅਤੇ ਬਹੁਤ ਸਾਰੀਆਂ ਜਿਹੜੀਆਂ ਕੰਟਰੀਜ਼ ਆ ਉਹ ਹੁਣ ਹੌਲੀ ਜਿਹੜਾ ਡਾਟਾ ਆ ਉਹ ਸ਼ੇਅਰ ਕਰ ਰਹੀਆਂ ਨੇ। ਅੱਜ ਜਿਹੜੀ ਸੈਂਟਾ ਕਲਾਰਾ ਦੇ ਵਿੱਚ ਵੀ ਅਤੇ ਹੋਰ ਇਹਨਾਂ ਸਾਰੀਆਂ ਨੇ ਵੀ ਜਿਹੜੇ ਡਾਟਾ ਸ਼ੇਅਰ ਕੀਤਾ, ਪਰ ਕਹਿੰਦੇ ਕਾਫੀ ਚਿਰਾਂ ਬਾਅਦ ਉਹਨਾਂ ਨੇ ਇਹ ਡਾਟਾ ਸ਼ੇਅਰ ਕੀਤਾ ਅਤੇ ਆਂਕੜੇ ਜਿਹੜੇ ਇੱਥੇ ਵੀ ਉਹਨਾਂ ਦੇ ਵਿੱਚ ਉਛਾਲ ਆਇਆ ਹੈਗਾ ਜੀ। ਸੋ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਹੁਣ ਤੱਕ 74,148 ਕੇਸ ਹੋ ਚੁੱਕੇ ਆ ਅਤੇ ਇਕੱਲੇ ਪਿਛਲੇ 99 ਮੌਤਾਂ ਜਿਹੜੀਆਂ ਹੋ ਚੁੱਕੀਆਂ ਆ ਪਿਛਲੇ ਦਿਨਾਂ ਦੇ ਵਿੱਚ, 89 ਦੇ ਕਰੀਬ। ਸੋ ਪੂਰੀ ਦੁਨੀਆ ਜਿਹੜੀ ਇਹਦੇ ਨਾਲ ਪ੍ਰਭਾਵਿਤ ਆ ਅਤੇ 58 ਨਵੇਂ ਕੇਸ ਨਿਊਜ਼ੀਲੈਂਡ 'ਚ ਹੋਏ ਹੈਗੇ ਆ। 101 ਗੁਆਂਢੀ ਮੁਲਕ ਮਕਸੀਕੋ 'ਚ ਹੋਏ ਆ, 8 ਮੌਤਾਂ ਵੀ ਹੋ ਗਈਆਂ ਮਕਸੀਕੋ ਦੇ ਵਿੱਚ। ਅਰਜਨਟੀਨਾ 'ਚ 146 ਨਵੇਂ ਕੇਸ ਹੋਏ ਆ। USA ਦੇ ਵਿੱਚ ਵੀ ਕਾਫੀ ਨਵੇਂ ਕੇਸ ਹੋਏ ਹੈਗੇ, ਆਪਾਂ ਤੁਹਾਨੂੰ ਦੱਸੇ ਹੀ ਹੈਗੇ ਆ ਜੀ। ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਤਾਂ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ 202 ਨਵੇਂ ਕੇਸ ਜਿਹੜੇ ਆ ਉਹ ਦੱਸੇ ਗਏ ਨੇ ਅਤੇ ਨਾਲ ਜਿਹੜੀਆਂ 3 ਮੌਤਾਂ ਦਾ ਵੀ ਜਿਹੜਾ ਆ ਉਹ ਖਬਰ ਆਈ ਹੈਗੀ ਆ। ਸੋ ਹੁਣ ਤੱਕ 848 ਕਨਫਰਮਡ ਕੇਸ ਇਸ ਕਾਊਂਟੀ ਦੇ ਵਿੱਚ ਹੋ ਚੁੱਕੇ ਨੇ, ਜਿਹੜੀਆਂ ਬੇ ਏਰੀਆ ਦੀਆਂ ਕਾਊਂਟੀਜ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਨੇ, ਅਤੇ 28 ਜਿਹੜੀਆਂ ਕੁੱਲ ਮੌਤਾਂ ਜਿਹੜੀਆਂ ਇੱਥੇ ਹੋਈਆਂ ਨੇ। ਸੋ ਇਹਨਾਂ ਨੇ ਕੁਛ ਦਿਨ ਪਹਿਲਾਂ ਜਿਹੜੇ ਆ 500 ਕੇਸਾਂ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਦੇ ਵਿੱਚ ਹੌਲੀ ਜਿਹੜਾ ਇਹਨਾਂ ਨੇ ਦੱਸਿਆ ਇਸ ਤਰੀਕੇ ਦੇ ਨਾਲ ਹੋਇਆ ਆ। ਉੱਧਰ ਫਰੈਜ਼ਨੋ ਦੇ ਵਿੱਚ ਵੀ ਕਹਿੰਦੇ ਆ ਵੀ ਹੋਰ ਨਵੇਂ 100 ਤੋਂ ਵੱਧ ਕੇਸ ਜਿਹੜੇ ਆ ਉੱਥੇ ਦੱਸੇ ਗਏ ਨੇ ਫਰੈਜ਼ਨੋ ਕਾਊਂਟੀ ਦੇ ਵਿੱਚ ਵੀ। ਸੋ ਲਗਾਤਾਰ ਕੇਸਾਂ ਦਾ ਜਿਹੜਾ ਸਿਲਸਿਲਾ ਉਹ ਵੱਧ ਰਿਹਾ ਆ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਲੋਕਾਂ ਤੱਕ ਹੁਣ ਹੌਲੀ ਜਿਹੜੀ ਟੈਸਟਿੰਗ ਅਵੇਲੇਬਲ ਹੋ ਰਹੀ ਆ, ਵੱਧ ਤੋਂ ਵੱਧ ਲੋਕ ਟੈਸਟਿੰਗ ਕਰਵਾ ਰਹੇ ਨੇ ਅਤੇ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਸਾਹਮਣੇ ਕੇਸ ਆ ਰਹੇ ਆ। ਸੋ ਹੋਪਫੁਲੀ ਜਿੰਨੇ ਵੀ ਜਿਹੜੇ ਕੇਸ ਹੋ ਰਹੇ ਉਹਨਾਂ ਦੇ ਵਿੱਚ 80% ਤੋਂ ਵੱਧ ਲੋਕ ਜਿਹੜੇ ਫਿਰ ਵੀ ਰਿਕਵਰ ਕਰ ਰਹੇ ਨੇ, ਜਿਹੜੇ ਕਲੋਜ਼ਡ ਕੇਸ ਹੁਣ ਤੱਕ ਜਿਹੜੇ ਹੋਏ ਨੇ। ਸੋ
ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਰਿਕਵਰੀ ਰੇਟ ਆ ਉਹ ਇਸੇ ਤਰੀਕੇ ਦੇ ਨਾਲ 80% ਤੋਂ ਵੱਧ ਕੇ ਹੋਰ ਵੀ ਜ਼ਿਆਦਾ ਜਿਹੜਾ ਉਹ ਉੱਤੇ ਨੂੰ ਜਾਵੇਗਾ। ਅਜੇ ਹਾਲ ਦੀ ਘੜੀ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਵਾਲੇ ਹੈਗੇ ਨੇ ਡਾਕਟਰਸ, ਜਿਨ੍ਹਾਂ ਦੇ ਵਿੱਚ ਡਾਕਟਰ ਫੌਚੀ ਹੈਗੇ ਆ, ਡਾਕਟਰ ਬਰਕਸ ਜਿਹੜੇ ਆ ਕਰੋਨਾ ਵਾਇਰਸ ਟਾਸਕ ਫੋਰਸ ਦੇ ਵਿੱਚ ਨੇ, ਉਹਨਾਂ ਦਾ ਇਹ ਮੰਨਣਾ ਵੀ ਇਸ ਦੀ ਮੋਰਟੈਲਿਟੀ ਰੇਟ 1 ਤੋਂ 2% ਤੱਕ ਹੋ ਸਕਦੀ ਆ। ਹਾਲ ਦੀ ਘੜੀ ਕਲੋਜ਼ਡ ਕੇਸਾਂ ਦੇ ਵਿੱਚ 18% ਤੱਕ ਮੋਰਟੈਲਿਟੀ ਰੇਟ ਆ, ਜਿਹੜੀ ਕਿ ਬੇਹੱਦ ਜ਼ਿਆਦਾ ਆ। ਜਦੋਂ 1918 ਦੇ ਵਿੱਚ ਹਰਜੋਤ ਸਿੰਘ ਜੀ, ਜਿਹੜਾ ਹੁਣ ਕਾਮਨ ਕੋਲਡ ਜਾਂ ਇਨਫਲੂਐਂਜ਼ਾ ਜਾਂ ਫਲੂ ਜਿਹੜਾ ਆਇਆ ਸੀਗਾ, ਉਦੋਂ ਉਹਨੇ ਮਿਲੀਅਨਸ ਆਫ ਲੋਕ ਪੂਰੇ ਵਿਸ਼ਵ ਦੇ ਵਿੱਚ ਉਹ ਮਰ ਗਏ ਸੀ ਉਸ ਦੇ ਕਰਕੇ, ਕਿਉਂਕਿ ਉਸ ਟਾਈਮ ਇੱਦਾਂ ਹੀ ਜਿੱਦਾਂ ਕਰੋਨਾ ਵਾਇਰਸ ਦੀ ਕੋਈ ਵੈਕਸੀਨ ਨਹੀਂ ਆ, ਉਸ ਦੀ ਵੀ ਕੋਈ ਵੈਕਸੀਨ ਜਿਹੜੀ ਉਹ ਨਹੀਂ ਸੀ। ਪਰ ਆਪਾਂ ਉਦੋਂ ਤੋਂ ਲੈ ਕੇ ਹੁਣ ਤੱਕ 100 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਤਕਨੀਕਾਂ ਦੇ ਵਿੱਚ ਵਾਧਾ ਹੋਇਆ ਆ, ਮੈਡੀਸਨ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੋਇਆ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਉਸ ਤਰੀਕੇ ਦਾ ਜਿਹੜਾ ਆਪਾਂ ਨੂੰ ਦੇਖਣ ਨੂੰ ਜਿਹੜਾ ਹੁਣ ਨਹੀਂ ਮਿਲੂਗਾ, ਪਰ ਕਾਫੀ ਲੋਕ ਫਿਰ ਵੀ ਜਿਹੜੇ ਪ੍ਰਭਾਵਿਤ ਆ ਉਹ ਹੋ ਰਹੇ ਨੇ। ਅਤੇ ਸਾਰੇ ਹੀ ਥਾਵਾਂ ਦੇ ਉੱਤੇ ਹਾਹਾਕਾਰ ਜਿਹੜੀ ਆ ਮੈਡੀਕਲ ਸਪਲਾਈਜ਼ ਨੂੰ ਲੈ ਕੇ ਹੀ ਮਚੀ ਹੋਈ ਆ। ਸੋ ਬਿਲਕੁਲ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਗੈਬਨ ਨਿਊਸਮ ਜਿਹੜੇ ਆ ਗਵਰਨਰ, ਉਹ ਪਿਛਲੇ ਫਰਾਈਡੇ ਆਏ ਸੀ। ਸੋ ਉਹਨਾਂ ਨੇ ਦੱਸਿਆ ਵੀ ਓਵਰਨਾਈਟ ਹੀ ਜਿਹੜਾ ਬੇ ਏਰੀਏ ਦੇ ਵਿੱਚ 50% ਜਿਹੜੇ ਕੇਸ ਆ ਉਹ ਵੱਧ ਗਏ ਹੈਗੇ ਆ। ਕਹਿੰਦੇ ਵੀ ICU 'ਚ 410 ਕੇਸਿਸ ਹੈਗੇ ਆ ਐਜ਼ ਆਫ ਫਰਾਈਡੇ ਜਿਹੜੇ ਇੱਥੇ ਬੇ ਏਰੀਏ ਦੇ ਵਿੱਚ। ਅਤੇ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ 10,000 ਦੇ ਕਰੀਬ ਜਿਹੜੇ ਆ ਵੈਂਟੀਲੇਟਰਸ ਜਿਹੜੇ ਆ ਉਹ ਚਾਹੀਦੇ ਹੈਗੇ ਆ ਪੂਰੇ ਕੈਲੀਫੋਰਨੀਆ ਦੇ ਵਿੱਚ, ਪਰ ਹਜੇ ਜਿਹੜੇ ਆ ਕਾਫੀ ਘੱਟ ਗਿਣਤੀ ਦੇ ਵਿੱਚ ਉਹਨਾਂ ਨੂੰ ਮਿਲੇ ਹੈਗੇ ਆ। ਅਤੇ ਦੂਸਰੇ ਪਾਸੇ ਜਿਹੜੀ ਫੋਰਡ ਅਤੇ GE ਹੈਲਥ ਕੇਅਰ ਆ, ਉਹਨਾਂ ਨੇ ਵਾਅਦਾ ਕੀਤਾ ਹੈ ਵੀ ਅਸੀਂ 50,000 ਵੈਂਟੀਲੇਟਰਸ ਜਿਹੜੇ ਆ ਜੁਲਾਈ 4 ਤੱਕ ਬਣਾ ਦੇਵਾਂਗੇ, ਅਤੇ ਉਸ ਤੋਂ ਬਾਅਦ 30,000 ਵੈਂਟੀਲੇਟਰਸ ਹਰ ਮਹੀਨੇ ਉਹ ਬਣਾਉਣਗੇ। ਵੈਂਟੀਲੇਟਰਸ ਇਹ ਲਾਇਸੈਂਸ ਬਾਈ GE ਹੈਲਥ ਕੇਅਰ ਫਲੋਰੀਡਾ ਬੇਸਡ ਜਿਹੜੀ ਹੈਗੀ ਆ ਏਰੋਨ ਕਾਰਪੋਰੇਸ਼ਨ, ਉਹ ਬਣਾਉਂਦੀ ਹੈਗੀ ਆ। ਸੋ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਵੈਂਟੀਲੇਟਰਸ ਆ ਉਹ ਹੁਣ ਸਾਰੀਆਂ ਸਟੇਟਾਂ ਬਹੁਤ ਮੰਗ ਰਹੀਆਂ। ਨਿਊਯਾਰਕ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਬੁਰੀ ਪੋਜੀਸ਼ਨ, ਉਹਨਾਂ ਨੂੰ ਸਭ ਤੋਂ ਵੱਧ ਜਿਹੜੇ ਉੱਥੇ ਚਾਹੀਦੇ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ, ਇੱਕ ਤਾਂ ਇਸ ਦੇ ਵਿੱਚ ਇਹ ਜਿਹੜਾ ਪੱਖ ਆਪਾਂ ਦੇਖ ਰਹੇ ਵੀ ਜਿਹੜਾ ਜਾਨੀ ਨੁਕਸਾਨ ਜਿਹੜਾ ਹੋ ਰਿਹਾ, ਜੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਦਾ ਜਿਹੜਾ ਜਾਨੀ ਨੁਕਸਾਨ ਤੋਂ ਬਾਅਦ ਦੇ ਵਿੱਚ ਜਿਹੜਾ ਵੱਡਾ ਅਸਰ ਆ ਉਹ ਮਾਲੀ ਨੁਕਸਾਨ ਆ ਜੀ। ਮਾਲੀ ਨੁਕਸਾਨ ਕਿਸ ਹਿਸਾਬ ਦੇ ਨਾਲ ਆ ਵੀ ਬਹੁਤ ਸਾਰੀਆਂ ਲੋਕ ਜਿਹੜੇ ਆ ਲੱਖਾਂ ਦੀ ਤਾਦਾਦ ਦੇ ਵਿੱਚ, ਇਨਫੈਕਟ ਇੱਥੋਂ ਤਾਂ ਇੱਦਾਂ ਲੱਗ ਰਿਹਾ ਵੀ ਹੋ ਸਕਦਾ ਵੀ ਕਰੋੜਾਂ ਦੀ ਹਿਸਾਬ ਦੇ ਨਾਲ ਜਿਹੜੇ ਲੋਕ ਆ ਉਹ ਮਿਲੀਅਨਸ ਦੇ ਵਿੱਚ ਜਿਹੜੇ ਆ ਉਹ ਅਨਇੰਪਲੋਇਡ ਜਿਹੜੇ ਹੋ ਰਹੇ ਨੇ। ਅਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਅਤੇ ਇੱਥੋਂ ਤੱਕ ਕਿ ਵੱਡੇ ਬਿਜ਼ਨਸਾਂ ਨੂੰ ਵੀ ਕਹਿੰਦੇ ਆ ਵੀ ਉਹ ਖਤਰਾ ਹੋ ਰਿਹਾ ਇਸ ਇਕੋਨਮੀ ਦੇ ਕਰਕੇ, ਜਿੱਦਾਂ ਜਿੱਦਾਂ ਇਹ ਡਾਊਨ ਨੂੰ ਜਿਹੜੀ ਉਹ ਜਾ ਸਕਦੀ ਆ। ਸੋ ਇਹ ਇੱਕ ਚਿੰਤਾ ਜਿਹੜੀ ਆ ਮਾਲੀ ਨੁਕਸਾਨ ਦੀ ਬਹੁਤ ਹੋ ਰਹੀ ਆ, ਕਿਉਂਕਿ ਇਸ ਜੇ ਡਾਊਨ ਟਰਨ ਆਉਂਦਾ ਹੈ, ਲੋਕ ਅਨਇੰਪਲੋਏ ਜਿਹੜੇ ਉਹ ਹੋਣਗੇ, ਤਾਂ ਉਸ ਦੇ ਕਰਕੇ ਹਰ ਇੱਕ ਇੰਡਸਟਰੀ ਦੇ ਉੱਤੇ ਜਿਹੜਾ ਅਸਰ ਪੈਣਾ। ਇੱਕ ਤਾਂ ਪਹਿਲੀ ਗੱਲ ਵੀ ਜੇ ਦੇਖੋ 3.3 ਮਿਲੀਅਨ ਲੋਕਾਂ ਨੇ ਤਾਂ ਆਲਰੇਡੀ ਅਪਲਾਈ ਕੀਤਾ ਹੈ, ਜਿਹੜੇ ਪਿਛਲੇ ਹਫਤੇ ਦੇ ਜਿਹੜੇ ਆંકੜੇ ਸੀਗੇ। ਅਜੇ ਅਗਲੇ ਹਫਤੇ ਨਵੇਂ ਆંકੜੇ ਆਉਣੇ ਆ, ਅਤੇ ਉਦੋਂ ਪਤਾ ਨਹੀਂ ਅਨਇੰਪਲੋਇਮੈਂਟ ਕਲੇਮ ਜਿਹੜਾ ਕਿੰਨਾ ਕੁ ਹੋਰ ਵੱਧ ਜਾਣਾ ਹੈਗਾ ਆ। ਸੋ ਉਹਦੇ ਕਰਕੇ ਆਲਰੇਡੀ ਇਹ ਲੋਕ ਖਰਚਾ ਨਹੀਂ ਕਰਨਗੇ, ਅਤੇ ਜਿਨ੍ਹਾਂ ਦੀ ਆਲਰੇਡੀ ਜੋਬ ਹੈਗੀ ਆ, ਰੱਬ ਦਾ ਸ਼ੁਕਰ ਆ ਚਲੋ ਜੋਬ ਹੈਗੀ, ਸਭ ਕੁਛ ਚੱਲ ਰਿਹਾ ਆ, ਜਿਨ੍ਹਾਂ ਦਾ ਚਾਹੇ ਥੋੜ੍ਹਾ ਘੱਟ ਚਾਹੇ ਥੋੜ੍ਹਾ ਵੱਧ ਹੈਗਾ ਆ, ਉਹ ਖਰਚਾ ਵੀ ਆਪਣੇ ਹੁਣ ਲਿਮਿਟ ਦੇ ਨਾਲ ਕਰਨਗੇ। ਬਾਹਰ ਖਾਣਗੇ ਵੀ ਘੱਟ, ਕੌਨਸਰਟਾਂ ਤਾਂ ਵੀ ਘੱਟ ਜਾਣਗੇ, ਮੂਵੀਆਂ ਵੀ ਘੱਟ ਦੇਖਣਗੇ, ਖਰੀਦੋ ਫੋਕਤ ਜਿਹੜੀ ਮਹਿੰਗੀ ਤੋਂ ਸਸਤੀ ਚੀਜ਼ ਆ ਉਸ ਨੂੰ ਜਿਹੜਾ ਕਿੰਨੀ ਵਾਰੀ ਸੋਚ ਕੇ ਜਿਹੜਾ ਫਿਰ ਉਹ ਖਰੀਦਣਗੇ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਓਵਰਆਲ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਅਸਰ ਆ ਇਹ ਪਊਗਾ। ਅਜੇ ਲੋਕ ਸ਼ਾਇਦ ਇਸ ਚੀਜ਼ ਨੂੰ ਰਿਅਲਾਈਜ਼ ਨਹੀਂ ਕਰ ਰਹੇ, ਜਾਂ ਜਿਹੜੇ ਬਿਜ਼ਨਸ ਵਾਲੇ ਉਹ ਥੋੜ੍ਹਾ ਰਿਅਲਾਈਜ਼ ਜਿਹੜਾ ਕਰ ਰਹੇ ਆ। ਸਾਡਾ ਮਕਸਦ ਕੋਈ ਡਰਾਉਣ ਦਾ ਨਹੀਂ ਹੈ, ਪਰ ਇਹ ਆ ਵੀ ਫਾਈਨੈਂਸ਼ੀਅਲੀ ਥੋੜ੍ਹੇ ਤੁਹਾਨੂੰ ਜਿਹੜੇ ਹੁਣ ਸਹੀ ਡਿਸੀਜਨ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਜਿਹੜੇ ਵੀ ਤੁਸੀਂ ਆਰਥਿਕ ਤੌਰ ਦੇ ਉੱਤੇ ਘਰ ਦੇ ਵਿੱਚ ਕੋਈ ਚੀਜ਼ ਖਰੀਦਣੀ ਆ, ਘਰ ਲੈਣਾ ਆ, ਜਾਂ ਹੋਰ ਇਨਵੈਸਟਮੈਂਟ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਕਰਨੀ ਆ, ਛੋਟੀ ਤੋਂ ਵੱਡੀ, ਉਸ ਨੂੰ ਜਿਹੜਾ ਹੁਣ ਸੋਚ ਸਮਝ ਕੇ ਧਿਆਨ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਲਾ ਲੈਣ ਦੀ ਜ਼ਰੂਰਤ ਆ। ਬਾਅਦ ਦੇ ਵਿੱਚ ਲੈਣੇ ਦੇ ਦੇਣੇ ਜਿਹੜੇ ਉਹ ਨਾ ਪੈ ਜਾਣ ਜੀ। ਸੋ ਬਿਲਕੁਲ ਜਿਨ੍ਹਾਂ ਦੇ ਕੋਲ ਜੋਬ ਹੈਗੀ ਆ, ਸਾਰੇ ਮਹਾਰਾਜ ਦਾ ਸ਼ੁਕਰ ਕਰੋ ਵੀ ਜੋਬ ਹੈਗੀ ਆ, ਕਿਉਂਕਿ ਪਿਛਲੇ ਦਿਨਾਂ ਸਾਨੂੰ ਬਹੁਤ ਕਾਲਾਂ ਆਈਆਂ ਵੀ ਸ਼ਾਇਦ ਵੀ ਜਿਹੜੀ ਅਨਪਲਾਇਮੈਂਟ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਮੈਂ ਜਿੰਨੀ ਕੁ ਸੈਲਰੀ ਆ ਉਸ ਹਿਸਾਬ ਨਾਲ ਤੁਹਾਨੂੰ ਮਿਲੂਗੀ, ਜੋਬ ਛੱਡ ਨਾ ਦਿਓ। ਕਈ ਵਾਰੀ ਕੀ ਆ, ਜੇ ਜੋਬ ਆਪ ਕੁਇਟ ਕਰਦੇ ਹੈਗੇ ਆ
ਕੋਈ ਰੀਜ਼ਨ ਨਹੀਂ ਹੈਗਾ ਤੁਹਾਨੂੰ ਅਨਪਲਾਇਮੈਂਟ ਨਹੀਂ ਮਿਲਣੀ ਹੈਗੀ। ਅਤੇ ਮੁੜ ਕੇ ਅਨਪਲਾਇਮੈਂਟ ਵੀ ਸਾਰੀ ਉਮਰ ਥੋੜ੍ਹਾ ਦੇਣੀ ਹੈ ਸਰਕਾਰ ਨੇ, ਕਿਉਂਕਿ USA ਜਿਹੜਾ ਟੁਡੇ ਆ ਉਹਨਾਂ ਨੇ ਅੱਜ ਵਿਸ਼ੇਸ਼ ਰਿਪੋਰਟ ਛਾਪੀ ਆ, ਕਹਿੰਦੇ ਵੀ USA ਦੇ ਵਿੱਚ ਅਨਪਲਾਇਮੈਂਟ 32% ਤੱਕ ਜਾ ਸਕਦੀ ਆ, ਜੋ ਕਿ 47 ਮਿਲੀਅਨ ਵਰਕਰਸ ਬਣਦੇ ਆ। ਕਹਿੰਦੇ ਸੈਕਿੰਡ ਕੁਆਰਟਰ ਤੱਕ ਇਹ ਜਾ ਸਕਦੀ। ਸੋ ਇੰਨੀ ਵੱਡੀ ਜੇ ਕਹਿੰਦੇ ਵੀ ਜਦੋਂ ਗ੍ਰੇਟ ਡਿਪਰੈਸ਼ਨ ਆਇਆ ਸੀ ਉਦੋਂ ਵੀ ਇੰਨੀ ਜ਼ਿਆਦਾ ਜਿਹੜੀ ਅਨਪਲਾਇਮੈਂਟ ਨਹੀਂ ਹੋਈ ਸੀ। ਸੋ ਇਹ ਬਹੁਤ ਖਤਰਨਾਕ ਜਿਹੜੇ ਫਿਗਰਸ ਆ ਰਹੇ ਹੈਗੇ ਆ। ਸੋ ਇਸ ਕਰਕੇ ਜਿੱਥੇ ਵੀ ਜੋਬ ਕਰ ਰਹੇ ਬੜੇ ਸੀਰੀਅਸਲੀ ਬਚਾ ਕੇ ਵਧੀਆ ਤਰੀਕੇ ਨਾਲ ਦਿਲੋਂ ਲਾ ਕੇ ਜਿਹੜਾ ਉਹ ਕੰਮ ਕਰੋ ਜੀ। ਚਲੋ ਦਿਲੋਂ ਲਾ ਕੇ ਤਾਂ ਜਿਹੜਾ ਕਰਨਾ ਹੈ। ਸਿਹਤ ਦਾ ਭਾਈ ਪਹਿਲਾਂ ਧਿਆਨ ਰੱਖਿਓ। ਜੇ ਤੁਹਾਨੂੰ ਖਤਰਾ ਲੱਗਦਾ ਆ ਤੇ ਫਿਰ ਦੇਖੋ ਇਹ ਡਿਸੀਜਨ ਤੁਹਾਡੇ ਉੱਤੇ ਆ, ਹਰ ਇੱਕ ਦੇ ਉੱਤੇ ਜਿਹੜਾ ਡਿਸੀਜਨ ਆ। ਕੋਈ ਡਾਇਬੈਟਿਕ ਆ ਪੁੱਛ ਰਿਹਾ ਵੀ ਕੰਮ ਕਰੀਏ ਜਾਂ ਨਾ ਕਰੀਏ, ਕੀ ਹੈਗਾ ਆ। ਜੇ ਤਾਂ ਤੁਹਾਡੀ ਸਿਟੀ ਨੇ, ਤੁਹਾਡੀ ਕਾਊਂਟੀ ਨੇ ਆਖਿਆ ਵੀ ਇੰਨੀ ਉਮਰ ਤੋਂ ਵੱਧ ਵਾਲੇ ਜਿਹੜੇ ਲੋਕ ਆ ਉਹ ਨਾ ਕਰੋ ਕੰਮ, ਤਾਂ ਫਿਰ ਤਾਂ ਤੁਸੀਂ ਜਿਹੜਾ ਮੇਬੀ ਛੱਡ ਕੇ ਤਾਂ ਅਨਇੰਪਲੋਇਮੈਂਟ ਨੂੰ ਜਿਹੜਾ ਫਾਈਲ ਕਰ ਸਕਦੇ ਆ। ਪਰ ਗਰੰਟੀ ਕੋਈ ਨਹੀਂ ਵੀ ਉਹ ਇਹ ਚੀਜ਼ ਦੇ ਜਦੋਂ ਹੱਲ ਹੋ ਜਾਊਗਾ, ਠੀਕ ਹੋ ਜਾਊਗਾ, ਵੀ ਉਹ ਦੁਬਾਰਾ ਕੰਮ 'ਤੇ ਰੱਖਣਗੇ, ਕਿਉਂਕਿ ਇਨ ਦੀ ਐਂਡ ਫਿਰ ਜਿਹਨੇ ਆਪ ਛੱਡੀ ਆ ਉਹ ਰੱਖਣ ਵਾਲੇ ਦਾ ਵੀ ਉਸੇ ਦੇ ਉੱਤੇ ਹੀ ਜਿਹੜੀ ਉਹ ਮਰਜ਼ੀ ਰਹਿੰਦੀ ਆ। ਇਨਫੈਕਟ ਕਿ ਜਿਹੜੇ ਕੱਢ ਦਿੰਦੇ ਉਸ ਤੋਂ ਬਾਅਦ 'ਚ ਵੀ ਉਸੇ ਕੰਪਨੀ ਵਾਲਿਆਂ ਦੀ ਹੀ ਜਿਹੜੀ ਉਹ ਮਰਜ਼ੀ ਉਹ ਰਹਿੰਦੀ ਆ। ਸੋ ਬਿਜ਼ਨਸ ਡੈਫੀਨੇਟਲੀ ਜਿਹੜੇ ਸਲੋ ਡਾਊਨ ਹੋ ਰਹੇ ਨੇ। ਸੋ ਇਹ ਤੁਹਾਨੂੰ ਹੁਣ ਦੇਖਣਾ ਪੈਣਾ ਵੀ ਇੱਦਾਂ ਦਾ ਡਿਸੀਜਨ ਕਿੱਦਾਂ ਲੈਣਾ ਆ, ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਸਕਦੇ ਆ। ਓਬਵੀਅਸਲੀ ਅੰਡਰਲਾਈਨ ਗੱਲ ਤਾਂ ਇਹ ਵੀ ਹੈਗੀ ਹੈ, ਜਾਨ ਹੈ ਤਾਂ ਜਹਾਨ ਹੈ। ਬੰਦਾ ਜਿਹੜਾ ਸਾਰਾ ਕੁਛ ਜਿਹੜਾ ਜੋ ਕੁਛ ਵੀ ਕਰਦਾ ਆ ਇਹ ਜਾਨ ਦੀ ਖਾਤਰ ਹੀ ਕਰਦਾ ਆ, ਆਪਣੇ ਪਰਿਵਾਰ ਦੀ ਖਾਤਰ ਹੀ ਕਰਦਾ ਆ। ਸੋ ਇਹ ਸਾਰਾ ਕੁਛ ਤੁਹਾਨੂੰ ਜਿਹੜਾ ਉਹ ਦੇਖਣਾ ਪੈਣਾ ਆ। ਇੱਥੇ ਕੋਈ ਧੱਕਾ ਤਾਂ ਕਰ ਨਹੀਂ ਸਕਦਾ, ਕਿਉਂਕਿ ਕੈਪੀਟਲਿਸਟ ਕੰਟਰੀ ਹੋਣ ਦੇ ਕਰਕੇ ਜਿਹੜੀ ਮਾਰਕੀਟ ਦੇ ਹਿਸਾਬ ਦੇ ਨਾਲ ਇਕੋਨਮੀ ਜਿਹੜੀ ਉਹ ਚੱਲਦੀ ਆ, ਉਸ ਹਿਸਾਬ ਦੇ ਨਾਲ ਤੁਹਾਡੇ ਨਾਲ ਇੱਦਾਂ ਤੇ ਧੱਕਾ ਨਹੀਂ ਕਰ ਸਕਦੇ ਵੀ ਨਹੀਂ ਜੀ ਤੁਹਾਨੂੰ ਇੰਨੇ ਬੰਦੇ ਜਿਹੜੇ ਮੁੜ ਕੇ ਰੱਖਣੇ ਹੀ ਪੈਣੇ ਆ। ਇਨਸੈਂਟਿਵ ਜ਼ਰੂਰ ਦੇ ਰਹੀ ਹੈ ਸਰਕਾਰ, ਜਿਹੜੀ ਹੈ ਲੋਨਸ ਵਗੈਰਾ ਜਿਹੜੇ ਹੁਣ ਸਮਾਲ ਬਿਜ਼ਨਸ ਨੂੰ, ਉਹਨਾਂ ਦਾ ਮਕਸਦ ਇਹੀ ਆ ਦੇਣ ਦਾ ਵੀ ਜੇ ਤੁਸੀਂ ਲੋਕਾਂ ਨੂੰ ਕੰਮ ਤੋਂ ਕੱਢੋ ਨਾ, ਤੁਸੀਂ ਜਿਹੜੇ ਆ ਇਹਨਾਂ ਨੂੰ ਜੋਬ ਜਿਹੜੀ ਉਹ ਦੇਈ ਰੱਖੋ। ਜੇ ਉਹ ਸਾਰਾ ਕੁਝ ਤੁਸੀਂ ਕਰੀ ਚੱਲਦੇ ਆ ਤਾਂ ਤੁਹਾਡੇ ਜਿਹੜੇ ਲੋਨ ਆ ਇਨ ਦੀ ਐਂਡ ਮਾਫ ਵੀ ਜਿਹੜੇ ਉਹ ਕਿਤੇ ਜਾ ਸਕਦੇ ਨੇ। ਸੋ ਇਹ ਕਾਫੀ ਕੁਛ ਜਿਹੜੇ ਇਨਸੈਂਟਿਵ ਦੇਣ ਦੀ ਕੋਸ਼ਿਸ਼ ਕਰ ਰਹੀ ਆ ਵੀ ਲੋਕਾਂ ਦੀ ਜੋਬ ਜਿਹੜੀ ਉਹ ਨਾ ਕੱਢੀ ਜਾਵੇ, ਨਾ ਉਹਨਾਂ ਦੀ ਨਿਕਲੇ। ਪਰ ਇਹ ਜਿਹੜਾ ਅਨੁਮਾਨ ਕਾਫੀ ਜ਼ਿਆਦਾ ਡਰਾਉਣਾ ਜਿਹੜਾ ਇਹ ਲੱਗ ਰਿਹਾ ਹਰਜੋਤ ਸਿੰਘ ਜੀ, ਵੀ 47 ਮਿਲੀਅਨ ਲੋਕ ਜਿਹੜੇ ਆ ਉਹ ਆਪਣੀਆਂ ਜੋਬਾਂ ਲੂਜ਼ ਕਰ ਸਕਦੇ ਆ ਇਸ ਪੂਰੇ ਕਰੋਨਾ ਵਾਇਰਸ ਦੇ ਕਰਕੇ, ਜਿਹੜਾ ਕਿ ਤਕਰੀਬਨ 32% ਅਨਇੰਪਲੋਇਮੈਂਟ ਰੇਟ ਬਣਦਾ ਆ। ਇੱਕ ਟਾਈਮ ਦੇ ਉੱਤੇ ਆਪਾਂ ਦੇਖ ਰਹੇ ਹਾਂ 3.5% ਦੇ ਉੱਤੇ ਅਨਇੰਪਲੋਇਮੈਂਟ ਰੇਟ ਆ। ਉਸ ਨੂੰ ਲੈ ਕੇ ਆਪਣੇ ਜਿਹੜੇ ਰਾਸ਼ਟਰਪਤੀ ਆ ਹਰ ਥਾਂ ਦੇ ਉੱਤੇ ਹਰ ਚੀਜ਼ ਦੇ ਵਿੱਚ ਉਹ ਗੱਲ ਦਾ ਜ਼ਿਕਰ ਕਰਦੇ ਸੀਗੇ। ਪਰ ਹੁਣ ਇਸ ਕਰੋਨਾ ਵਾਇਰਸ ਦੇ ਕਰਕੇ ਕਿੰਨਾ ਜ਼ਿਆਦਾ ਵੱਡਾ ਦੁਨੀਆ ਦੀ ਨੰਬਰ 1 ਇਕੋਨਮੀ ਨੂੰ ਇਸ ਹਿਸਾਬ ਦੇ ਨਾਲ ਪੈ ਰਿਹਾ ਹੈਗਾ ਜੀ। ਅਤੇ ਦੂਸਰੇ ਪਾਸੇ ਨਿਊਯਾਰਕ ਸਿਟੀ ਦੀ ਗੱਲ ਕਰਦੇ ਜਾਈਏ, ਉੱਥੇ ਕਹਿੰਦੇ ਵੀ ਨਿਊਯਾਰਕ ਸਿਟੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਡੈਥ ਜਿਹੜੀ ਆ ਪਿਛਲੇ 6 ਘੰਟਿਆਂ ਦੇ ਸਟ੍ਰੈਚ ਦੇ ਵਿੱਚ ਇੱਕ ਡੈਥ 2.9 ਮਿੰਟ ਦੇ ਵਿੱਚ ਹੋ ਰਹੀ ਹੈ। ਇੰਨੀ ਫਾਸਟ 3 ਮਿੰਟ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਡੈਥ ਹੋਈ ਉਹਨੇ ਪਿਛਲੇ 6 ਘੰਟਿਆਂ ਦੇ ਵਿੱਚ ਜਿਹੜਾ ਸਟ੍ਰੈਚ ਆਊਟ ਕੀਤਾ। ਨਿਊਯਾਰਕ 'ਚ ਜਿਹੜੀ ਮੈਂ ਰਿਪੋਰਟ ਪੜ੍ਹ ਰਿਹਾ ਹੈਗਾ ਨਿਊਯਾਰਕ ਪੋਸਟ ਦੀ, ਉਹਦੇ ਮੁਤਾਬਕ ਉਹਨਾਂ ਨੇ ਜਿੱਦਾਂ ਮੰਡੇ ਆਫਟਰਨੂਨ ਤੱਕ 914 ਲੋਕਾਂ ਦੀ ਜਿਹੜੀ ਡੈਥ ਦੱਸੀ ਹੈਗੀ ਆ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਕਨਫਰਮ ਕੇਸ 36,221 ਅਤੇ ਕਹਿੰਦੇ ਵੀ ਕਈ ਏਰੀਏ ਜਿਹੜੇ ਆ ਨਿਊਯਾਰਕ ਦੇ ਵਿੱਚ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹੈਗੇ ਆ। ਕੁਈਨਜ਼ ਏਰੀਆ ਜਿਹੜਾ ਨਿਊਯਾਰਕ ਦਾ ਸਭ ਤੋਂ ਜ਼ਿਆਦਾ ਹਿੱਟ ਹੋਇਆ ਹੈ, ਜਿੱਥੇ 12,756 ਕੇਸ ਹੈਗੇ ਆ। ਬਰੁਕਲਿਨ ਦੂਜੇ ਨੰਬਰ 'ਤੇ ਆ 10,171 ਕੇਸ। ਉਹ ਤੋਂ ਬਾਅਦ ਬ੍ਰੌਂਕਸ ਹੈਗਾ ਆ ਜਿੱਥੇ 6925 ਕੇਸ ਹੈਗੇ ਆ। ਮੈਨਹਟਨ ਵਿੱਚ ਵੀ 16% ਜਿਹੜੇ 6,060 ਅਤੇ ਸਟੈਟਨ ਆਈਲੈਂਡ ਦੇ ਵਿੱਚ 2,140 ਕੇਸ ਹੈਗੇ ਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਫਿਗਰਸ ਹੈਗੇ ਆ। ਉੱਥੇ ਦੇ ਜਿਹੜੇ ਗਵਰਨਰ ਹੈਗੇ ਆ ਐਂਡਰਿਊ ਕੋਮੋ, ਉਹਨਾਂ ਨੇ ਇਹ ਕਿਹਾ ਵੀ ਪੂਰੀ ਜਿਹੜੀ ਇੰਪਾਇਰ ਸਟੇਟ ਹੈਗੀ ਆ 66,497 ਕੇਸਾਂ ਦੇ ਨਾਲ ਡਾਇਗਨੋਸਡ ਕਰੋਨਾ ਵਾਇਰਸ ਦੇ ਹੈਗੇ ਆ। 1,218 ਦੇ ਕਰੀਬ ਜਿਹੜੀਆਂ ਮੌਤਾਂ ਉੱਥੇ ਹੋ ਚੁੱਕੀਆਂ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਕਰਦੇ ਜਾਈਏ, ਅੱਜ FDA ਦੇ ਦੁਆਰਾ ਜਿਸ ਦਵਾਈ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਰੱਪਾ ਵੀ ਜਿਹੜਾ ਉਹ ਪੈ ਰਿਹਾ ਸੀਗਾ, ਜਿਹੜੀ ਕੁਨੀਨ ਵਾਲੀ ਜਿਹੜੀ ਦਵਾਈ ਸੀਗੀ ਮਲੇਰੀਆ ਵਾਲੀ, ਉਸ ਨੂੰ ਜਿਹੜਾ ਆਥੋਰਾਈਜ਼ ਕੀਤਾ ਵੀ ਭਾਈ ਇਸ ਨੂੰ ਜਿਹੜਾ ਹੁਣ ਦੇ ਕੇ ਦੇਖ ਲਓ ਵੀ ਜੇ ਟਰੀਟ ਹੁੰਦਾ ਕਰੋਨਾ ਵਾਇਰਸ ਕਿ ਨਹੀਂ ਜਿਹੜਾ ਇਸ ਦੇ ਵਿੱਚ ਹੁੰਦਾ। ਸੋ ਇਹ ਹੁਣ FDA ਨੇ ਜਿਹੜਾ ਆ ਐਮਰਜੈਂਸੀ ਅਪਰੂਵਲ ਜਿਹੜਾ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਦਵਾਈ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਦਿੱਤਾ ਗਿਆ ਆ।
ਤੇ ਕਹਿੰਦੇ ਵੀ ਮਿਲੀਅਨਸ ਆਫ ਡੋਜ਼ਿਸ ਐਂਟੀ ਮਲੇਰੀਅਲ ਡਰੱਗਸ ਦੀਆਂ ਜਿਹੜੀਆਂ ਉਹ ਹਸਪਤਾਲਾਂ ਦੇ ਵਿੱਚ ਅਕ੍ਰੋਸ ਦਾ ਕੰਟਰੀ ਦੇਣ ਨੂੰ ਜਿਹੜਾ ਉਹ ਟਰਾਈ ਕਰ ਰਹੇ ਆ। ਇਹ ਅਨਪਰੂਵਨ ਟਰੀਟਮੈਂਟ ਹੈਗਾ ਆ ਕਿਸੇ ਵੀ ਡਾਕਟਰ ਦੇ ਦੁਆਰਾ ਜਾਂ ਕਿਸੇ ਵੀ ਜਿਹੜੀ ਹੈਲਥ ਦੀ ਸੰਸਥਾ ਉਸ ਦੇ ਦੁਆਰਾ ਇਸ ਉੱਤੇ ਮੋਹਰ ਜਿਹੜੀ ਆ ਉਹ ਨਹੀਂ ਲਾਈ ਗਈ ਵੀ ਹਾਂ ਵਾਕਿਆ ਹੀ ਕਰੋਨਾ ਵਾਇਰਸ ਦਾ ਇਲਾਜ ਕਰਦੀ ਆ, ਪਰ ਫਿਰ ਵੀ FDA ਨੇ ਜਿਹੜਾ ਇਸ ਨੂੰ ਅਪਰੂਵ ਉਹ ਕਰ ਦਿੱਤਾ ਹੈਗਾ ਆ। ਸੋ ਦੇਖਦੇ ਹਾਂ ਵੀ ਇਸ ਦਾ ਕਿੱਦਾਂ ਦਾ ਅਸਰ ਆ। ਹੋਪਫੁਲੀ ਵੀ ਇਹ ਜਿਹੜਾ ਗੁੱਡ ਅਸਰ ਕਰ ਸਕੇ ਤਾਂ ਜੋ ਜਿਹੜੇ ਲੋਕ ਪੀੜਤ ਨੇ ਉਹ ਜਲਦੀ ਜਿਹੜੀ ਰਿਕਵਰੀ ਆ ਉਹ ਕਰ ਸਕਣ। ਸੋ ਇਹ ਜ਼ਰੂਰ ਇੱਕ ਚੀਜ਼ ਇਸ ਦੇ ਵਿੱਚ ਨਾਲ ਹੋਈ ਹੈਗੀ ਆ। ਅਤੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੱਸ ਹੀ ਰਹੇ ਹਾਂ ਆਲਰੇਡੀ, ਜਿਹੜੇ ਕਹਿੰਦੇ ਵੀ ਹਾਊਸ ਦੇ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਇੱਕ ਫੇਜ਼ 4 ਕਰੋਨਾ ਵਾਇਰਸ ਮੈਜਰ ਆ ਉਸ ਦੇ ਬਾਰੇ ਜਿਹੜੀ ਉਹ ਚਰਚਾ ਉਹ ਕੀਤੀ ਹੈ। ਕਹਿੰਦੇ ਵੀ ਉਹਨਾਂ ਦਾ ਫੋਕਸ ਹੈਗਾ ਵੀ ਇਨਫਰਾਸਟਰਕਚਰ ਅਤੇ ਪ੍ਰੋਟੈਕਸ਼ਨ ਜਿਹੜੇ ਫਰੰਟ ਲਾਈਨ ਵਰਕਰਸ ਜਿਹੜੇ ਹੈਗੇ ਆ ਉਹਨਾਂ ਦੇ ਲਈ। ਉੱਧਰ ਅੱਜ ਮੈਰੀਲੈਂਡ ਨੇ ਵੀ ਜਿਹੜੀ ਵਾਸ਼ਿੰਗਟਨ DC ਆ ਉਹਨਾਂ ਨੇ ਵੀ ਸ਼ੈਲਟਰ ਐਟ ਪਲੇਸ ਦੇ ਆਦੇਸ਼ ਆ ਉਹ ਉੱਥੇ ਦੇ ਦਿੱਤੇ ਹੈਗੇ ਨੇ। ਜਿਹੜਾ ਵਾਸ਼ਿੰਗਟਨ DC ਉਹ ਉਸ ਦਾ ਕੋਈ ਗਵਰਨਰ ਨਹੀਂ ਹੁੰਦਾ, ਉਹਨਾਂ ਦਾ ਸਿਰਫ ਮੇਅਰ ਹੁੰਦਾ ਉਸ ਸਿਟੀ ਦਾ। ਸੋ ਉਹਨਾਂ ਨੇ ਵੀ ਅੱਜ ਜਿਹੜੇ ਆ ਉਹ ਉਸ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਹੋਏ ਨੇ। ਮੈਰੀਲੈਂਡ ਵਰਜੀਨੀਆ ਦੇ ਵੀ ਜਿਹੜਾ ਅੱਜ ਸਟੇ ਐਟ ਹੋਮ ਦੇ ਆਰਡਰ ਜਿਹੜੇ ਆ ਉਹ ਆਦੇਸ਼ ਦੇ ਚੁੱਕੇ ਹੋਏ ਆ। ਅਤੇ ਆਪਾਂ ਆਲਰੇਡੀ ਦੱਸ ਚੁੱਕੇ ਹਾਂ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ 30 ਅਪ੍ਰੈਲ ਤੱਕ ਜਿਹੜਾ ਸੋਸ਼ਲ ਡਿਸਟੈਂਸਿੰਗ ਦੇ ਮੈਜਰਸ ਆ ਉਹਨਾਂ ਨੂੰ ਵਧਾ ਦਿੱਤਾ ਹੋਇਆ ਸੀਗਾ। ਕਹਿੰਦੇ ਵੀ ਪਹਿਲੀ ਵਾਰੀ ਹੋਇਆ ਵੀ ਅਮਰੀਕਾ ਦੇ ਵਿੱਚ ਜਿਹੜਾ ਡੈਥ ਟੋਲ ਆ ਇੱਕ ਦਿਨ ਦੇ ਵਿੱਚ 500 ਤੋਂ ਪਾਰ ਗਿਆ ਸੀਗਾ। ਕਹਿੰਦੇ ਵੀ ਸ਼ਾਮ ਦੇ ਜਿਹੜੇ ਜੀ 8:30 ਵਜੇ ਤੱਕ 48 ਸਟੇਟ ਤੇ ਜਿਹੜੀਆਂ DC ਆ ਉਹਨਾਂ ਨੇ 541 ਮੌਤਾਂ ਜਿਹੜੀਆਂ ਆ ਉਹ ਜਿਹੜੀਆਂ ਦੱਸੀਆਂ। ਵਾਸ਼ਿੰਗਟਨ ਸਟੇਟ ਤੇ ਅਲਾਸਕਾ ਦੇ ਦੁਆਰਾ ਅਜੇ ਡਾਟਾ ਆਉਣਾ ਬਾਕੀ ਸੀਗਾ। ਇਹਨਾਂ ਦੇ ਵਿੱਚੋਂ 253 ਜਿਹੜੀਆਂ ਆ ਆਪਾਂ ਜਿੱਦਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਦੱਸ ਚੁੱਕੇ ਆ ਉਹ ਕੱਲੀਆਂ ਨਿਊਯਾਰਕ ਦੇ ਵਿੱਚ ਜਿਹੜੇ ਉਹ ਮਾਰੇ ਗਏ ਨੇ, ਅਤੇ 52 ਜਿਹੜੇ ਮਿਸ਼ੀਗਨ ਦੇ ਵਿੱਚ ਮਾਰੇ ਗਏ, ਨਿਊ ਜਰਸੀ 'ਚ 37, ਕੈਲੀਫੋਰਨੀਆ ਲੂਜ਼ੀਆਨਾ ਦੇ ਵਿੱਚ 34 ਮੌਤਾਂ ਜਿਹੜੀਆਂ ਆ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਹੋਈਆਂ ਨੇ। ਅਤੇ ਆਪਾਂ ਪਹਿਲਾਂ ਵੀ ਦੱਸਿਆ ਐਂਥਨੀ ਫੌਚੀ ਜਿਹੜੇ ਡਾਕਟਰ ਨੇ ਅਤੇ ਡਾਕਟਰ ਬਰਕਸ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਅਮਰੀਕਾ ਦੇ ਵਿੱਚ 1 ਤੋਂ 2 ਲੱਖ ਤੱਕ ਲੋਕ ਜਿਹੜੇ ਇਸ ਕਰੋਨਾ ਵਾਇਰਸ ਦੇ ਕਰਕੇ ਮਰ ਸਕਦੇ ਨੇ ਜੀ। ਇਸੇ ਤਰ੍ਹਾਂ ਜਿਹੜੀ ਅੱਜ ਸਵੇਰੇ ਆਪਾਂ ਖਬਰ ਕੀਤੀ ਸੀ ਸਾਂਝੀ ਵੀ ਫਲੋਰੀਡਾ ਦੇ ਵਿੱਚ ਇੱਕ ਪ੍ਰੀਸਟ ਨੇ ਕਾਫੀ ਹੰਡਰਡਸ ਆਫ ਲੋਕ ਜਿਹੜੇ ਆ ਉਹ ਇਕੱਠੇ ਕਰਕੇ ਆਪਣੀ ਸਰਵਿਸਿਜ਼ ਕੀਤੀ ਆ। ਸੋ ਅੱਜ ਉਸ ਪ੍ਰੀਸਟ ਨੂੰ ਜਿਹੜਾ ਆ ਪੈਸਟਰ ਰੋਡਨੀ ਹਾਵਰਡ ਆ ਉਸ ਨੂੰ ਉੱਥੇ ਦੀ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਹਿਲਸਬਰੋ ਕਾਉਂਟੀ ਸ਼ੈਰਿਫ ਸ਼ੈਡ ਕਰੋਜ਼ਨਰ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਪੈਸਟਰ ਨੇ ਜਿਹੜੀ ਵਾਇਲੇਸ਼ਨ ਆਫ ਹੈਲਥ ਐਮਰਜੈਂਸੀ ਰੂਲਸ ਕੀਤੀ ਹੈਗੀ ਆ, ਅਨਲਾਫੁਲ ਅਸੈਂਬਲੀ। ਸੋ ਇਹਦੇ ਕਰਕੇ ਦੋਨੋਂ ਹੀ ਉਹਨੂੰ 2nd ਡਿਗਰੀ ਮਿਸਡਮੀਨਰ ਚਾਰਜਸ 'ਤੇ ਲਾਏ ਜਾਣਗੇ। ਸੋ ਦੇਖੋ ਆਪਾਂ ਵੀ ਸਵੇਰੇ ਸਾਂਝੀ ਕੀਤੀ ਸੀ ਵੀ ਕਿੱਡੀ ਮਾੜੀ ਗੱਲ ਆ ਜਦੋਂ ਕਿ ਇੰਨਾ ਜ਼ਿਆਦਾ ਜਿਹੜਾ ਸ਼ੈਲਟਰ ਇਨ ਪਲੇਸ ਆ ਲੋਕਾਂ ਨੂੰ ਕਿਹਾ ਵੀ ਜਿਹੜਾ 6 ਫੁੱਟ ਦੇ ਡਿਸਟੈਂਸ 'ਤੇ ਰਹੋ, ਅਤੇ ਇਹ ਆਪਣਾ ਜਿਹੜਾ ਆ ਉੱਥੇ ਇਕੱਠੇ ਕਰਕੇ ਜਿਹੜਾ ਆਪਣਾ ਲੋਕਾਂ ਦੀ ਇੱਕ ਹਿਸਾਬ ਦੇ ਨਾਲ ਜਾਨ ਜਿਹੜੀ ਉਹ ਖਤਰੇ ਦੇ ਵਿੱਚ ਪਾ ਰਿਹਾ ਸੀ। ਕਹਿੰਦੇ ਹਜ਼ਾਰਾਂ ਹੀ ਲੋਕ ਜਿਹੜੇ ਉਸਨੇ ਉਹ ਇਕੱਠੇ ਕਰ ਲਏ ਸੀ ਕਿ ਪਹਿਲਾਂ ਵੀ ਇੱਦਾਂ ਕਰ ਚੁੱਕਾ ਸੀ, ਉਦੋਂ ਇਹਨੂੰ ਚੇਤਾਵਨੀ ਜਿਹੜੀ ਦਿੱਤੀ ਸੀ ਪਰ ਇਹ ਮੰਨਿਆ ਨਹੀਂ, ਇਹਨੇ ਦੁਬਾਰਾ ਇਹ ਕੰਮ ਕੀਤਾ ਤਾਂ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰਨਾ ਪਿਆ ਆ। ਇਹ ਆਪਾਂ ਜਿਹੜੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਸ਼ੈਲਟਰ ਇਨ ਪਲੇਸ ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ 6 ਜਿਹੜੀਆਂ ਪਹਿਲੀਆਂ ਕਾਉਂਟੀਜ਼ ਸੀਗੀਆਂ ਅਤੇ ਨਾਲ ਸਟੇਟ ਜਿਹੜੀ ਸਿਟੀ ਆਫ ਬਰਕਲੀ ਆ ਉਹਨਾਂ ਨੇ ਆਖਿਆ ਆ ਵੀ ਜਿਹੜਾ ਸਾਡਾ ਸ਼ੈਲਟਰ ਇਨ ਪਲੇਸ ਆ ਉਹ ਅਪ੍ਰੈਲ ਦੇ ਐਂਡ ਤੱਕ ਆ ਉਹ ਰਹੇਗਾ। ਸੋ ਇਹ ਜਿਹੜਾ ਦੱਸਦੇ ਜਾਈਏ ਵੀ ਕੈਲੀਫੋਰਨੀਆ ਪੂਰੇ ਸੂਬੇ ਦੇ ਵਿੱਚ ਰਹੇ ਜਾਂ ਨਾ ਰਹੇ, ਪਰ ਇਹਨਾਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੇ ਆਲਰੇਡੀ ਇਹ ਕਹਿ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਅਲਾਮੀਡਾ, ਕੰਟਰਾ ਕੋਸਟਾ, ਸੈਨ ਮਟੇਓ, ਸੈਂਟਾ ਕਲਾਰਾ, ਸੈਨ ਫਰਾਂਸਿਸਕੋ, ਮਰੀਨ ਕਾਉਂਟੀ ਅਤੇ ਸਿਟੀ ਆਫ ਬਰਕਲੀ। ਇਹਨਾਂ ਨੇ ਆਖਿਆ ਆ ਵੀ ਜਿਹੜਾ ਸਾਡੇ ਇਹਨਾਂ ਕਾਉਂਟੀਜ਼ ਦੇ ਵਿੱਚ ਅਤੇ ਇਹਨਾਂ ਸ਼ਹਿਰਾਂ ਦੇ ਵਿੱਚ ਅਸੀਂ ਜਿਹੜਾ ਸ਼ੈਲਟਰ ਇਨ ਪਲੇਸ ਆ ਅਪ੍ਰੈਲ ਦੇ ਅਖੀਰ ਤੱਕ ਉਹ ਰੱਖਾਂਗੇ। ਸੋ ਸਾਰਿਆਂ ਨੂੰ ਉਸ ਦੇ ਵਿੱਚ ਜਿਹੜਾ ਸਾਥ ਦੇਣਾ ਪਊਗਾ, ਯਾਨੀ ਕਿ ਬੇ ਏਰੀਏ ਦੇ ਵਿੱਚ ਇੱਕ ਹੋਰ ਮਹੀਨਾ ਜਿਹੜੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਨੇ ਉਹ ਬੰਦ ਰਹਿਣਗੇ ਜੀ। ਇਸੇ ਤਰ੍ਹਾਂ ਜਿਹੜੇ ਡਾਕਟਰ ਫੌਸੀ ਹੈਗੇ ਆ ਡਾਇਰੈਕਟਰ ਆਫ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਟੀਸ਼ੀਅਸ ਡਿਸੀਜ਼ਸ ਦੇ, ਉਹਨਾਂ ਨੇ ਅੱਜ ਸਵੇਰੇ ਗੁੱਡ ਮਾਰਨਿੰਗ ਅਮਰੀਕਾ ਵਾਲੇ ਸ਼ੋਅ ਦੇ ਵਿੱਚ ਕਿਹਾ ਵੀ ਨਿਊਯਾਰਕ ਤੋਂ ਬਾਅਦ ਅਗਲਾ ਜਿਹੜਾ ਸੈਂਟਰ ਆ ਉਹ ਡਿਟਰੋਇਟ ਬਣ ਸਕਦਾ ਹੈਗਾ ਆ। ਕਹਿੰਦੇ ਡਿਟਰੋਇਟ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਆ
ਉਹ ਵੱਧ ਸਕਦੇ ਆ। ਕਹਿੰਦੇ ਡੈਟਰਾਇਟ ਦੀ 6.7% ਪਾਪੂਲੇਸ਼ਨ ਜਿਹੜੀ ਮਿਸ਼ੀਗਨ ਦੀ ਪਾਪੂਲੇਸ਼ਨ ਡੈਟਰਾਇਟ 'ਚ ਆ, ਪਰ ਉੱਥੇ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਜਿਹੜੇ ਕਨਫਰਮ ਕੇਸ ਹੁਣ ਤੱਕ ਹੋਏ ਹੈਗੇ ਆ ਉਹ ਕਾਫੀ ਵੱਡੀ, ਲਗਭਗ 28% ਦੇ ਕਰੀਬ ਆ ਪੂਰੀ ਸਟੇਟ 'ਚ ਦੇਖਿਆ ਜਾਵੇ। ਸੋ ਇਹ ਡੈਟਰਾਇਟ ਦੀ ਜਿਹੜੀ ਖਬਰ ਸੀਗੀ ਜੀ। ਤੇ ਦੱਸ ਜਾਈਏ ਅੱਜ ਸਟਾਕ ਮਾਰਕੀਟ ਦੇ ਵਿੱਚ 690 ਪੁਆਇੰਟਾਂ ਦਾ ਤਕਰੀਬਨ 3% ਜਿਹੜਾ ਉਛਾਲ ਆ ਉਹ ਦੇਖਿਆ ਗਿਆ ਆ। ਤੇ ਹੁਣ ਜਿਹੜੀ ਇੱਕ ਨਵੀਂ ਪ੍ਰੈਡਿਕਸ਼ਨ ਹਰਜੋਤ ਸਿੰਘ ਜੀ 47 ਮਿਲੀਅਨ ਲੋਕਾਂ ਦੀ ਅਨਇੰਪਲੋਇਮੈਂਟ ਦੀ ਆ, ਇਸ ਦੇ ਉੱਤੇ ਦੇਖਦੇ ਆ ਵੀ ਕਿਸ ਤਰੀਕੇ ਦਾ ਜਿਹੜਾ ਅਸਰ ਉਹ ਰਹੇਗਾ। ਆਇਲ ਦੀਆਂ ਕੀਮਤਾਂ, ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਪੂਰੀ ਤਰ੍ਹਾਂ ਡਿੱਗੀਆਂ ਨੇ। $20 ਦੇ ਉੱਤੇ ਪਰ ਬੈਰਲ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਕੀਮਤਾਂ ਆ ਚੁੱਕੀਆਂ ਹੋਈਆਂ ਨੇ, ਜਿਸ ਦਾ ਅਸਰ ਹੁਣ ਹੌਲੀ ਹੌਲੀ ਆਪਾਂ ਦੇਖ ਰਹੇ ਹਾਂ ਵੀ ਤਕਰੀਬਨ ਸਾਰੇ ਹੀ ਗੈਸ ਸਟੇਸ਼ਨਾਂ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਆ। ਐਵਰੇਜ ਜਿਹੜੀ ਪ੍ਰਾਈਸਿਸ ਆ ਉਹ ਉਸ ਦੇ ਵਿੱਚ ਘਟੀਆਂ ਨੇ। ਲਾਡੀ ਭੱਲਾ ਜੀ ਕਹਿੰਦੇ ਨੇ ਵੀ ਕੋਈ ਚੰਗੀ ਖਬਰ ਵੀ ਦੇ ਦਿਆ ਕਰੋ ਭਾਈ, ਅਸੀਂ ਥੋੜ੍ਹੀ ਖਬਰਾਂ ਬਣਾਉਂਦੇ ਹਾਂ, ਇਹ ਤਾਂ ਹੁਣ ਜੋ ਹੈਗਾ ਸਾਹਮਣੇ ਉਹ ਸਾਰਾ ਕੁਝ ਸਾਨੂੰ ਦੱਸਣਾ। ਚੰਗੀ ਖਬਰ ਇਹੀ ਆ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ, ਸਾਰੇ ਜਿਹੜਾ ਸੋਸ਼ਲ ਡਿਸਟੈਂਸ ਰੱਖੋ, ਜਿਹੜਾ ਆਪ ਬਚ ਗਿਆ ਉਹੀ ਚੰਗਾ ਆ। ਬਸ ਜੀ ਰਾਈਟ ਨਾਓ ਬਚੋ ਵਿੱਚ ਹੀ ਬਚਾਓ ਆ, ਬਚਾਇਆ ਜਿਨ੍ਹਾਂ ਦੀ ਜੌਬ ਹੈਗੀ ਆ ਉਹ ਚੰਗੇ ਨੇ, ਉਹਨਾਂ ਦਾ ਬਚਾਅ ਆ। ਜਿਨ੍ਹਾਂ ਦੀ ਅਨਇੰਪਲੋਇਮੈਂਟ ਹੋ ਗਈ ਹੈ ਜਾਂ ਬਿਜ਼ਨਸ ਜਿਨ੍ਹਾਂ ਦੇ ਡਾਊਨ ਗਏ ਆ, ਉਹਨਾਂ ਦੇ ਲਈ ਕਾਫੀ ਮੁਸ਼ਕਿਲ ਜਿਹੜਾ ਉਹ ਸਮਾਂ ਹੈਗਾ ਆ। ਪਰ ਭਾਈ ਸਾਡੇ ਕਿਹਾ ਜਾਂ ਮੇਰੇ ਕਿਹਾ ਜਾਂ ਹਰਜੋਤ ਭਾਈ ਦੇ ਕਿਹਾ ਤਾਂ ਕੁਝ ਹੋਣਾ ਨਹੀਂ। ਸੋ ਇਹੀ ਆ ਵੀ ਜੋ ਕੁਝ ਹੋ ਰਿਹਾ ਅਸੀਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਦੱਸ ਰਹੇ ਹੈਗੇ ਆ। ਸੋ ਬਿਲਕੁਲ ਆਪਾਂ ਇਹੀ ਕਹਿੰਦੇ ਆ ਵੀ ਜੋ ਵੀ ਬਚੋ ਵਿੱਚ ਬਚਾਓ ਆ, ਜਿਹੜਾ ਬਚ ਗਿਆ ਉਹੀ ਚੰਗੀ ਖਬਰ ਆ। ਸੋ ਆਪਾਂ ਦੇਖ ਲਓ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਖਤਰਨਾਕ ਖਬਰਾਂ ਆ ਰਹੀਆਂ ਜੀ। ਬਿਲਕੁਲ। ਉਧਰ ਚਾਈਨਾ ਦੇ ਵਿੱਚ ਕਹਿੰਦੇ ਮੈਨੂਫੈਕਚਰਿੰਗ ਐਕਟੀਵਿਟੀ ਆ ਉੱਥੇ ਵੱਧ ਰਹੀ ਆ, ਤੇ ਕਹਿੰਦੇ ਵੀ ਇਸ ਤੋਂ ਪਹਿਲਾਂ ਇਹ ਸੋਚ ਰਹੇ ਸੀਗੇ ਵੀ ਸ਼ਾਇਦ ਉੱਥੇ ਇੰਨਾ ਜ਼ਿਆਦਾ ਕੰਮ ਜਿਹੜਾ ਜਲਦੀ ਨਾ ਜਿਹੜਾ ਖੁੱਲ੍ਹੇ, ਪਰ ਉੱਥੇ ਵੀ ਹਰਜੋਤ ਸਿੰਘ ਦੀ ਤਕਰੀਬਨ 2 ਮਹੀਨੇ ਉਹਨਾਂ ਨੇ ਪੂਰਾ ਲੋਕਡਾਊਨ ਰੱਖਿਆ, ਤੇ ਵੂਹਾਨ ਦੇ ਲਾਗੇ ਹੀ ਜਿਹੜਾ ਇਹ ਮੇਨ ਇਹਨਾਂ ਦੀ ਪ੍ਰੋਡਕਸ਼ਨ ਹੱਬ ਜਿਹੜੀ ਉਹ ਦੱਸੀ ਜਾਂਦੀ ਆ ਵੀ ਉੱਥੇ ਹੌਲੀ ਹੌਲੀ ਰਾਹ ਜਿਹੜਾ ਆ ਉਹ ਪੱਧਰਾ ਹੋ ਰਿਹਾ ਆ ਇਸ ਸਾਰੇ ਕੁਛ ਜਿਹੜਾ ਉਹ ਖੁੱਲ੍ਹਣ ਦੇ ਲਈ। ਉੱਥੇ ਜਾਂ ਤਾਂ ਹੁਣ ਆંકੜਿਆਂ ਨੂੰ ਲੈ ਕੇ ਕੋਈ ਹੇਰਾਫੇਰੀ ਆ, ਜਿਸ ਦੇ ਬਹੁਤ ਸਾਰੇ ਲੋਕ ਜਿਹੜੇ ਇਸ ਨੂੰ ਲੈ ਕੇ ਜਿਹੜੇ ਸਵਾਲ ਚਿੰਨ੍ਹ ਜਿਹੜੇ ਉਠਾਉਂਦੇ ਨੇ। ਸੋ ਦੇਖਦੇ ਹਾਂ ਕੀ ਬਣਦਾ ਆ। ਉੱਧਰ ਜਿਹੜੀ ਐਮਾਜ਼ੋਨ ਦੇ ਦੁਆਰਾ ਕਹਿੰਦੇ ਇੱਕ ਵੇਅਰ ਹਾਊਸ ਵਰਕਰ ਦੇ ਵਿੱਚ ਸਟੈਟਨ ਆਈਲੈਂਡ ਦੇ ਵਿੱਚ ਉਹਨਾਂ ਨੇ ਸਟ੍ਰਾਈਕ ਜਿਹੜੀ ਉੱਥੇ ਕਰ ਦਿੱਤੀ ਸੀ, ਅਤੇ ਕਹਿੰਦੇ ਵੀ ਹੁਣ ਉਸ ਵਰਕਰ ਨੂੰ ਉਹਨਾਂ ਨੇ ਜਿਹੜਾ ਫਾਇਰ ਕਰ ਦਿੱਤਾ ਹੈ। ਕ੍ਰਿਸ ਸਮਾਲਸ ਨਾਂ ਦਾ ਇਹ ਜਿਹੜਾ ਵੇਅਰ ਹਾਊਸ ਦਾ ਵਰਕਰ ਆ, ਉਹਨੇ ਕਹਿੰਦੇ ਵੀ ਇੱਕ ਸਟ੍ਰਾਈਕ ਉੱਥੇ ਸਟੈਟਨ ਆਈਲੈਂਡ ਫੈਸਿਲਿਟੀ ਦੇ ਵਿੱਚ ਅੱਜ ਹੀ ਜਿਹੜੀ ਉੱਥੇ ਕੀਤੀ ਸੀ, ਅਤੇ ਕੰਪਨੀ ਨੇ ਬਾਅਦ ਦੇ ਵਿੱਚ ਜਿਹੜਾ ਉਹ ਆਖਿਆ ਆ ਵੀ ਉਹਨੇ ਜਿਹੜਾ ਇਸ ਨੂੰ ਜਿਹੜਾ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਸ ਆ ਉਸ ਨੂੰ ਵਾਇਲੇਟ ਕਰਨ ਦੇ ਕਰਕੇ ਵਾਰਨਿੰਗਸ ਦੇਣ ਦੇ ਬਾਵਜੂਦ ਵੀ ਉਸਨੇ ਉਹ ਚੀਜ਼ਾਂ ਮੰਨੀਆਂ ਨਹੀਂ, ਅਤੇ ਉਸ ਨੂੰ ਬਾਅਦ ਦੇ ਵਿੱਚ ਕੱਢ ਦਿੱਤਾ ਗਿਆ ਆ। ਸੋ ਇਹ ਸਮਾਲਸ 'ਤੇ ਕਹਿੰਦੇ ਕਈ ਇੰਪਲਾਈਜ਼ ਉਹਨਾਂ ਨੇ ਵਾਕਆਊਟ ਕਰ ਦਿੱਤਾ ਸੀਗਾ ਵੀ ਲੈਕ ਆਫ ਪ੍ਰੋਟੈਕਟਿਵ ਮੈਜਰਸ ਫਾਰ ਵਰਕਰਸ। ਇਸ ਦਾ ਬਹੁਤ ਰੌਲਾ ਪੈ ਰਿਹਾ ਆਲਰੇਡੀ। ਇਹ ਜਦੋਂ ਚੰਗੇ ਭਲੇ ਸਮਾਂ ਸੀਗਾ ਉਦੋਂ ਵੀ ਵਰਕਰਸ ਦੇ ਦੁਆਰਾ ਬਹੁਤ ਰੌਲਾ ਪੈਂਦਾ ਸੀਗਾ ਐਮਾਜ਼ੋਨ ਦੇ ਵਿੱਚ ਵੀ ਉੱਥੇ ਕੰਮ ਕਰਨ ਦੇ ਲਈ ਸਿਚੁਏਸ਼ਨ ਜਿਹੜੀ ਆ ਬਹੁਤੀ ਠੀਕ ਨਹੀਂ ਆ, ਹਾਲਾਤ ਬਹੁਤੇ ਚੰਗੇ ਨਹੀਂ ਆ। ਤੇ ਹੁਣ ਬ੍ਰੇਕਾਂ ਬੜੀਆਂ ਘੱਟ ਮਿਲਦੀਆਂ ਵੀ ਲੋਕਾਂ ਨੂੰ, ਕਈ ਵਾਰੀ ਪਿਸ਼ਾਬ ਕਰਨ ਤੱਕ ਦਾ ਵੀ ਨਹੀਂ ਟਾਈਮ ਹੁੰਦਾ ਹੈਗਾ ਜੀ। ਬਹੁਤ ਇਹ ਪਹਿਲਾਂ ਰੌਲਾ ਪਿਆ ਸੀ ਪਿਛਲੇ ਸਾਲ ਇਹ ਕਾਫੀ ਜੀ। ਜੀ ਬਿਲਕੁਲ। ਸੋ ਇਹ ਹੁਣ ਉਸ ਬੰਦੇ ਨੂੰ ਉਹਨਾਂ ਨੇ ਕੱਢ ਦਿੱਤਾ। ਸੋ ਦੇਖਦੇ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਪੂਰੀਆਂ ਐਮਾਜ਼ੋਨ ਦੇ ਉੱਤੇ ਕਿਸ ਤਰੀਕੇ ਨਾਲ ਹੋਵੇਗਾ। ਪਰ ਇਹ ਕਿਹੜਾ ਦੱਬਦੇ ਆ, ਇਹ ਵੀ ਖਿੱਚੀ ਤੁਰੀ ਜਾਂਦੇ ਆ ਸਾਰਾ ਕੁਛ। ਇੱਕ ਜਿਹੜਾ ਹਰਜੋਤ ਸਿੰਘ ਜੀ ਇਕਨੋਮਿਕ ਡਾਊਨ ਟਰਨ ਦਾ ਇਹ ਕਹਿ ਲਓ ਵੀ ਜਿਹੜੇ ਸਮਾਲ ਬਿਜ਼ਨਸ ਦੇ ਲਈ ਇਹ ਨੁਕਸਾਨ ਹੋ ਸਕਦਾ ਵੀ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਨਿਗਲ ਸਕਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕਿਤੇ ਨਾ ਕਿਤੇ ਇਹਨਾਂ ਸਮਾਲ ਬਿਜ਼ਨਸਿਸ ਨੂੰ ਆਪਣਾ ਕੰਪੀਟੀਸ਼ਨ ਸਮਝਦੀਆਂ ਹੋਣਗੀਆਂ, ਉਹ ਇੱਕ ਦੂਜੇ ਨੂੰ ਜਿਹੜੀਆਂ ਇਹਨਾਂ ਨੂੰ ਜਿਹੜੇ ਸਹਿਜੇ ਕਿਤੇ ਤੇ ਬੜੇ ਘੱਟ ਕੀਮਤਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਨਿਗਲ ਜਿਹੜੀਆਂ ਹੋ ਸਕਦੀਆਂ ਨੇ। ਅਤੇ ਮੌਮ ਪੌਪ ਸ਼ਾਪਸ ਜਿਹੜੀਆਂ ਆ ਹੌਲੀ ਹੌਲੀ ਜਿਹੜੀਆਂ ਆ ਅਮਰੀਕਾ ਦੇ ਵਿੱਚੋਂ ਉਹ ਅਲੋਪ ਦੇ ਵੱਲ ਨੂੰ ਜਿਹੜਾ ਉਹ ਵੱਧ ਸਕਦਾ ਹੈ ਕੰਮ। ਇਹ ਕੋਈ ਚੰਗੀ ਓਵਰਆਲ ਖਬਰ ਨਹੀਂ ਹੈਗੀ, ਕਿਉਂਕਿ ਅਮਰੀਕਨ ਡਰੀਮ ਦੇ ਵਿੱਚ ਇੱਕ ਐਂਟਰਪ੍ਰੈਨਿਓਰਸ਼ਿਪ ਸਭ ਤੋਂ ਵੱਡੀ ਚੀਜ਼ ਆ। ਕੋਈ ਬੰਦਾ ਚਾਹੁੰਦਾ ਹੈ ਕੋਈ ਬਿਜ਼ਨਸ ਜਿਹੜਾ ਖੋਲ੍ਹ ਸਕੇ, ਉਹ ਸਾਰਾ ਕੁਛ ਕਰ ਸਕੇ, ਉਸ ਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਪਾਣੀ ਫਿਰ ਸਕਦਾ ਹੈ। ਜੀ ਬਿਲਕੁਲ। ਇੱਕ ਇਕੋਨੋਮਿਸਟ ਦੀ ਮੈਂ ਖਬਰ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਜਿਹੜਾ ਇਸ ਜਦੋਂ ਪੈਂਡੈਮਿਕ ਖਤਮ ਹੋਊਗਾ ਇਹ ਤੋਂ ਬਾਅਦ ਜਿਹੜਾ ਆ ਅਮਰੀਕਾ ਦੇ ਵਿੱਚ ਬਹੁਤ ਕੁਛ ਚੇਂਜ ਹੋ ਜਾਊਗਾ। ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਆ ਉਹ ਜ਼ਿਆਦਾ ਸਟਰੋਂਗ ਹੋ ਜਾਊਗੀਆਂ, ਛੋਟੇ ਬਿਜ਼ਨਸ ਬਹੁਤ ਸਾਰੇ ਮਰ ਜਾਊਗੇ। ਸੋ ਉਹਦਾ ਇੱਕੋ ਇੱਕ ਆਲਟਰਨੇਟਿਵ ਆ, ਆਪਾਂ ਨੂੰ ਲੋਕਲ ਬਿਜ਼ਨਸ ਜਿਹੜਾ ਹੈ ਉਹ ਸਪੋਰਟ ਕਰਨਾ ਚਾਹੀਦਾ। ਆਪਾਂ ਦੇਖਿਆ ਕਈ ਵਾਰੀ ਜਿਹੜੇ ਗੋਰੇ ਲੋਕ ਹੁੰਦੇ ਆ ਆਪਣੀ ਲੋਕਲ ਕਮਿਊਨਿਟੀ ਦੇ ਵਿੱਚ ਜਿਹੜੀਆਂ ਫਾਰਮਰਸ ਮਾਰਕੀਟ, ਲੋਕਲ ਸਟੋਰ ਆ ਉਹਨਾਂ ਨੂੰ ਸਪੋਰਟ ਕਰਦੇ ਹੈਗੇ ਆ।
ਸੋ ਇਸੇ ਤਰ੍ਹਾਂ ਇੱਕ ਖਬਰ ਆ ਰਹੀ ਆ ਨਿਊਯਾਰਕ ਤੋਂ, ਉੱਥੋਂ ਕਹਿੰਦੇ ਪਈ ਇੱਕ ਫਾਦਰ ਉਹ ਇੰਨਾ ਜ਼ਿਆਦਾ ਆਪਣੇ ਮੁੰਡੇ ਤੋਂ ਪੈਨਿਕ ਹੋ ਗਿਆ ਕਿਉਂਕਿ ਉਹ ਕਰੋਨਾ ਵਾਇਰਸ ਕਰਕੇ ਜਿਹੜਾ ਆ ਉਹ ਸਪਰਿੰਗ ਬ੍ਰੇਕ ਤੇ ਚਲਾ ਗਿਆ ਸੀ, ਹਟਿਆ ਨਹੀਂ। 21 ਸਾਲਾਂ ਦਾ ਜਿਹੜਾ ਮੈਟ ਆ ਉਹ ਆਪਣੇ ਫਰੈਂਡਸ ਦੇ ਨਾਲ ਸਪਰਿੰਗਫੀਲਡ ਕਾਲਜ ਜਿਹੜਾ ਮੈਸੇਚਿਊਸਟਸ ਆ ਉੱਥੇ ਚਲਾ ਗਿਆ। ਸੋ ਉਸ ਤੋਂ ਬਾਅਦ ਉਹ ਫਾਦਰ ਨੇ ਜਿਹੜਾ ਕਹਿੰਦਾ ਵੀ ਤੂੰ ਹੁਣ ਪਰੇ ਹੀ ਰਹਿ, ਉਹਨੂੰ ਜਿਹੜਾ ਹੈ ਲੌਕ ਆਊਟ ਜਿਹੜਾ ਕੀਤਾ ਹੈਗਾ। ਸੋ ਬਿਲਕੁਲ ਸਟ੍ਰਿਕਟਨੈਸ ਜ਼ਰੂਰ ਚਾਹੀਦੀ ਹੈਗੀ ਆ। ਬਿਲਕੁਲ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਅਤੇ ਬਜ਼ੁਰਗਾਂ ਨੂੰ ਵੀ ਬੜੇ ਪਿਆਰ ਦੇ ਨਾਲ ਜਿਹੜਾ ਸਮਝਾਉਣਾ ਚਾਹੀਦਾ। ਜੇ ਇੱਕ ਮੈਨੂਫੈਕਚਰਿੰਗ ਦੀ ਆਪਾਂ ਬ੍ਰੇਕ ਵੀ ਲੈਣੀ ਆ ਰਾਜਕਨਵੀਰ ਸਿੰਘ ਜੀ, ਮੈਨੂਫੈਕਚਰਿੰਗ ਦੀ ਤੁਸੀਂ ਗੱਲ ਕਰਦੇ ਸੀ, ਚਾਈਨਾ ਵਾਲਿਆਂ ਨੇ ਸ਼ੁਰੂ ਕਰਤੀ ਆ, ਪਰ ਅੱਜ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਚਾਈਨੀਜ਼ ਮੇਡ ਜਿਹੜਾ ਮੈਡੀਕਲ ਇਕਵਿਪਮੈਂਟ ਸੀ ਉਹਨੂੰ ਰਿਜੈਕਟ ਕਰ ਦਿੱਤਾ ਹੈ, ਲੈਣ ਤੋਂ ਇਨਕਾਰ ਜੀ। ਬਿਲਕੁਲ ਸਪੇਨ ਦੇ ਵਿੱਚ ਕਹਿੰਦੇ ਵੀ 6 ਲੱਖ ਦੇ ਕਰੀਬ ਫੇਸ ਮਾਸਕ ਜਿਹੜੇ ਆ ਉਹ ਆਏ ਸੀ, ਉਹ ਜਿਹੜੇ ਕੰਮ ਨਹੀਂ ਕਰਦੇ ਸੀ। ਇਹ ਡੱਚ ਦੀ ਇੱਕ ਹੈਲਥ ਮਿਨਿਸਟਰੀ ਨੇ ਦੱਸਿਆ ਅਤੇ ਉਹ ਕਹਿੰਦੇ ਵੀ ਉਹ ਫਾਲਟੀ ਸੀਗੇ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਹੋਰ ਵੀ ਹਜ਼ਾਰਾਂ ਦੇ ਹਿਸਾਬ ਨਾਲ ਟੈਸਟਿੰਗ ਕਿਟਸ ਅਤੇ ਮੈਡੀਕਲ ਮਾਸਕ ਕਹਿੰਦੇ ਬਲੋ ਸਟੈਂਡਰਡ ਆ ਜਾਂ ਡਿਫੈਕਟਿਵ ਹੈਗੇ ਆ। ਸਪੇਨ, ਟਰਕੀ ਅਤੇ ਨੀਦਰਲੈਂਡ ਜਿਹੜੇ ਤਿੰਨੇ ਮੁਲਕ ਆ, ਇਹਨਾਂ ਨੇ ਕਹਿਤਾ ਵੀ ਅਸੀਂ ਤੁਹਾਡਾ ਸਮਾਨ ਨਹੀਂ ਲੈਣਾ ਅਤੇ ਉਹਨੂੰ ਰਿਜੈਕਟ ਕਰ ਦਿੱਤਾ ਹੈਗਾ। ਜੀ ਬਿਲਕੁਲ। ਫਰੈਜ਼ਨੋ ਦੇ ਵਿੱਚ ਵੀ ਆਪਾਂ ਦੱਸਿਆ ਸੀਗਾ ਕੁਛ ਦਿਨ ਪਹਿਲਾਂ, ਉੱਥੋਂ ਦੇ ਜਿਹੜੇ ਮੇਅਰ ਲੀ ਬ੍ਰੈਂਡ ਆ ਉਹਨਾਂ ਨੇ ਜਿਹੜਾ ਸ਼ੈਲਟਰ ਇਨ ਪਲੇਸ ਆ ਉਹ 12 ਅਪ੍ਰੈਲ ਤੱਕ ਐਕਸਟੈਂਡ ਕਰ ਦਿੱਤਾ ਸੀਗਾ। ਉੱਦਾਂ ਜੇ ਦੇਖਿਆ ਜਾਵੇ ਤਾਂ ਜਿਹੜੇ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਸ਼ੈਲਟਰ ਇਨ ਪਲੇਸ ਲਾਗੂ ਹੈਗਾ ਆ, ਅਤੇ ਉਹ ਓਪਨ ਐਂਡਡ ਦਾ ਮਤਲਬ ਹੁੰਦਾ ਆ ਵੀ ਉਸਦੀ ਕੋਈ ਅਖੀਰਲੀ ਤਰੀਕ ਨਹੀਂ ਹੈਗੀ। ਸੋ ਇਹ ਅਜੇ ਵੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਤੇ ਇੱਕ ਜਿਹੜੀ ਆਪਾਂ ਦੱਸ ਦਈਏ ਵੀ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਅਹਿਮ ਗੱਲ ਕਰਨੀ ਆ, ਜਿਹੜੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਅਧੀਨ ਸਮਾਲ ਬਿਜ਼ਨਸਿਸ ਆਉਂਦੇ ਆ, ਜਿਹੜੀ ਗ੍ਰਾਂਟ ਦੀ ਇੱਕ ਜਿਹੜੀ ਗੱਲ ਚੱਲ ਰਹੀ ਸੀ ਅਤੇ ਜਿਹੜੇ ਲੋਨਸ ਹੈਗੇ ਆ ਉਸ ਦੇ ਬਾਰੇ ਆਪਾਂ ਫਿਰ ਇੱਕ ਵਾਰੀ ਗੱਲਬਾਤ ਕਰਾਂਗੇ। ਆਪਣੇ ਨਾਲ ਗੁਰਪ੍ਰੀਤ ਕੌਰ ਜਿਹੜੇ ਉਹ ਜੁੜਨਗੇ ਅਤੇ ਉਹਨਾਂ ਦੇ ਕੋਲੋਂ ਹੋਰ ਇਸ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਉਹ ਹਾਸਿਲ ਕਰਾਂਗੇ। ਸੋ ਜ਼ਰੂਰ ਸਾਰੇ ਜਣੇ ਧਿਆਨ ਦੇ ਨਾਲ ਇੱਦਾਂ ਹੀ ਜਿਹੜੇ ਉਹ ਜੁੜੇ ਰਹੋ, ਤਾਂ ਜੋ ਜਿਨ੍ਹਾਂ ਨੂੰ ਇਸ ਟਾਈਮ ਜਿਹੜੇ ਖਾਸ ਕਰਕੇ ਸਮਾਲ ਬਿਜ਼ਨਸਿਸ ਨੂੰ ਇਹਨਾਂ ਦੀ ਜਿਹੜੀ ਸਖਤ ਜ਼ਰੂਰਤ ਵੀ ਹੈਗੀ ਆ, ਕਿਉਂਕਿ ਕੈਸ਼ ਫਲੋ ਵੀ ਘਟਿਆ ਆ, ਕੰਮ ਸਾਰਿਆਂ ਦੇ ਜਿਹੜੇ ਉਹ ਘਟੇ ਆ, ਵੀ ਸਰਵਾਈਵ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਕੁਛ ਮਹੀਨੇ ਜਾਂ ਕੁਛ ਚਿਰ ਜਿਹੜੇ ਉਹ ਕਰ ਸਕਣ, ਆਪਣੇ ਇੰਪਲੋਈਜ਼ ਨੂੰ ਵੀ ਜਿਹੜਾ ਆ ਉਹ ਨੌਕਰੀ 'ਤੇ ਰੱਖ ਸਕਣ, ਜਾਂ ਜੋ ਕੁਛ ਵੀ ਉਹਨਾਂ ਦੇ ਕੋਲੋਂ ਸਰਦਾ ਪੁੱਜਦਾ ਹੋਇਆ ਸਰਕਾਰ ਵੀ ਜਿਹੜੀ ਉਹ ਮਦਦ ਕਰ ਰਹੀ ਆ, ਉਸ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਸੋ ਇੱਦਾਂ ਹੀ ਇੱਕ ਜ਼ਰੂਰ ਰਾਜਕਨਵੀਰ ਸਿੰਘ ਜੀ ਬ੍ਰੇਕ ਤੋਂ ਪਹਿਲਾਂ ਮੈਂ ਸਾਂਝਾ ਕਰਨਾ, ਜਿਹੜਾ ਸਟੈਪ ਪ੍ਰੋਗਰਾਮ ਹੈਗਾ, ਜਿਹੜੇ ਇੰਡੀਆ 'ਚ ਗਏ ਹੋ ਆਪਣੇ US ਸਿਟੀਜ਼ਨ, ਉਹਨਾਂ ਨੂੰ ਅਮਰੀਕਨ ਸਰਕਾਰ, ਈਵਨ ਕੈਨੇਡਾ ਦੀ ਸਰਕਾਰ ਵੀ ਹੁਣ ਟਰਾਈ ਕਰ ਰਹੀ ਹੈ ਪਲੇਨਸ ਦੇ ਨਾਲ ਲਿਆਉਣ ਲਈ। ਸੋ ਪਹਿਲਾਂ ਉਹਨਾਂ ਨੂੰ ਸਟੈਪ ਪ੍ਰੋਗਰਾਮ 'ਚ ਰਜਿਸਟਰ ਕਰਨਾ ਪੈਂਦਾ, ਉਹ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਹੋਰ ਫਾਰਮ ਇਸ਼ੂ ਕੀਤਾ ਆ, ਮਿਸ਼ਨ ਟੂ ਇੰਡੀਆ ਫਾਰਮ, ਉੱਥੇ ਦੀ ਐਮਬੈਸੀ ਨੇ। ਉਹ ਆਪਾਂ ਤੁਹਾਡੇ ਨਾਲ ਨਾ ਫੇਸਬੁੱਕ 'ਤੇ ਸ਼ੇਅਰ ਕਰ ਦਾਂਗੇ। ਜਿਹੜੇ ਵੀ ਤੁਹਾਡੇ ਕੋਲ ਰਿਸ਼ਤੇਦਾਰ ਉੱਥੇ ਗਿਆ ਵੀ ਉਹਨਾਂ ਨੂੰ ਕਹੋ ਪਲੀਜ਼ ਉਹ ਫਾਰਮ ਜਲਦੀ ਤੋਂ ਜਲਦੀ ਭਰ ਦੇਣ, ਜੇ ਕੋਈ ਵਾਪਸ ਇੱਥੇ ਆਉਣਾ ਚਾਹੁੰਦਾ ਆ। ਬਲਕਿ ਆਪਣੀ ਤਾਂ ਸਾਡੀ ਸਾਰਿਆਂ ਦੀ ਬੇਨਤੀ ਇਹੀ ਆ ਵੀ ਜਲਦੀ ਤੋਂ ਜਲਦੀ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ ਜਾਂ ਉਹਨਾਂ ਦੇ ਰਿਲੇਟਿਵਸ ਗ੍ਰੀਨ ਕਾਰਡ ਹੋਲਡਰਸ ਆ, ਉਹਨਾਂ ਨੂੰ ਵਾਪਸ ਇੱਥੇ ਆਉਣਾ ਚਾਹੀਦਾ। ਜਿਹੜੇ ਮੁਲਕ 'ਚ ਖਾਸ ਕਰਕੇ ਇੰਡੀਆ 'ਚ ਗਏ ਆ, ਉੱਥੇ ਜਮੋਂ ਹੀ ਸਮਾਨ ਹੈ ਨਹੀਂ, ਬਹੁਤ ਘੱਟ ਸਮਾਨ ਹੈਗਾ ਜੀ। ਅਤੇ ਆਪਾਂ ਇੱਥੇ ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ, ਅਤੇ ਇੱਦਾਂ ਸਰੋਤੇ ਜੁੜੇ ਰਹੋ। ਅਤੇ ਜਿਹੜੇ ਸਮਾਲ ਬਿਜ਼ਨਸਿਸ ਦੇ ਨਾਲ ਸੰਬੰਧਿਤ ਕਿੱਦਾਂ ਜਿਹੜੀ ਉਹ ਐਪਲੀਕੇਸ਼ਨ ਭਰਨੀ ਹੈ, ਕੀ ਜਿਹੜਾ ਆ ਉਸ ਦੇ ਅਧੀਨ ਆ ਰਿਹਾ ਆ, ਉਹਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੇਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। Smile and Shine। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਮਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ। ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਇਸ ਮੌਕੇ ਦਾ ਫਾਇਦਾ ਉਠਾਓ ਤੇ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਜੁਰਮਾਨੇ ਤੋਂ ਬਚਣ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਲਈ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਜਿਹੜੇ ਹੁਣ CPA ਜਿਹੜੇ ਗੁਰਪ੍ਰੀਤ ਕੌਰ ਆ ਉਹ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਗੁਰਪ੍ਰੀਤ, ਆਪਾਂ ਕੱਲ ਵੀ ਜਿਹੜਾ ਗੱਲ ਕੀਤੀ ਸੀ ਵੀ ਜਿਹੜਾ ਇਸ ਟਾਈਮ ਸਰਕਾਰ ਦੇ ਦੁਆਰਾ ਜਿਹੜਾ ਸਟਿਮੂਲਸ ਪੈਕੇਜ ਆ ਉਸ ਦੇ ਅਧੀਨ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਵਨ ਟਾਈਮ ਗ੍ਰਾਂਟ ਜਿਹੜੀ ਆ ਇੱਕ ਹਿਸਾਬ ਦੇ ਨਾਲ ਫੋਰਗਿਵਨ ਲੋਨ ਆ ਉਹ ਇੱਕ ਦਿੱਤਾ ਜਾ ਰਿਹਾ ਤੇ ਇੱਕ ਡਿਫਰੈਂਟ ਜਿਹੜਾ ਲੋਨ ਵੀ ਹੈਗਾ। ਸੋ ਦੋ ਵੱਖੋ ਵੱਖਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ। ਸੋ ਆਈ ਥਿੰਕ ਤੁਹਾਨੂੰ ਵੀ ਕਾਫੀ ਜਿਹੜੀ ਇਸ ਦੇ ਬਾਰੇ ਸਵਾਲ ਜਿਹੜੇ ਉਹ ਆਏ ਸੀਗੇ। ਸੋ ਜੇ ਤੁਸੀਂ ਉਸ ਦੇ ਬਾਰੇ ਕਲੀਅਰਲੀ ਇੱਕ ਵਾਰੀ ਫੇਰ ਐਕਸਪਲੇਨ ਕਰ ਦਿਓ ਕੌਣ ਇਸ ਦੇ ਵਿੱਚ ਐਲੀਜੀਬਲ ਆ, ਕੌਣ ਜਿਹੜਾ ਇਸ ਦੇ ਵਿੱਚ ਉਹ ਅਪਲਾਈ ਕਰ ਸਕਦਾ ਤੇ ਕਿੱਥੇ ਜਾ ਕੇ ਅਪਲਾਈ ਕਰਨਾ ਹੈ। ਹਾਂਜੀ ਚਲੋ ਪਹਿਲਾਂ ਆਪਾਂ ਗੱਲ ਕਰ ਲੈਂਦੇ ਜਿਹੜਾ ਗ੍ਰਾਂਟ ਬਾਰੇ ਜਿਹੜੀ ਐਮਰਜੈਂਸੀ ਗ੍ਰਾਂਟ ਮਿਲਣੀ ਆ ਅਪ ਟੂ $10,000 ਜੀ। ਇਹ ਉਹਨਾਂ ਨੇ ਵਾਂਸ ਅਗੇਨ ਉਹਨਾਂ ਨੇ $10 billion ਰੱਖੇ ਆ ਇਹਦੇ ਲਈ ਜੀ। ਸੋ ਉਹਨਾਂ ਦੇ 1 ਮਿਲੀਅਨ ਅਪਰੋਕਸੀਮੇਟਲੀ 1 ਮਿਲੀਅਨ ਲੋਕਾਂ ਨੂੰ ਇਹ ਗ੍ਰਾਂਟ ਮਿਲਣੀ ਆ। ਜਿਹੜੀ ਇਹ ਗ੍ਰਾਂਟ ਆ ਇਹ ਐਕਚੁਅਲੀ EIDL ਦੇ ਥੱਲੇ ਆ ਜਿਹੜਾ ਹੈਗਾ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਜੀ। ਟੈਕਨੀਕਲੀ ਤੁਸੀਂ ਜਦੋਂ SBA.gov ਵੈਬਸਾਈਟ ਤੇ ਜਾਣਾ ਆ ਉਹਦੇ ਉੱਪਰਲੇ ਬੈਨਰ ਤੇ ਹੈਗਾ ਆ if you're filling out for economic injury disaster loan applications ਵੀ ਉੱਥੇ ਕਲਿੱਕ ਕਰਨਾ ਆ।
ਸੋ ਟੈਕਨੀ ਤੁਸੀਂ ਕੀ ਅਪਲਾਈ ਕਰ ਰਹੇ ਆ ਲੋਨ ਲਈ, ਜੀ। ਓਕੇ। ਪਰ ਜੇ ਫਿਰ ਜਦੋਂ ਤੁਸੀਂ ਐਪਲੀਕੇਸ਼ਨ ਭਰੋਗੇ ਆਲ ਦ ਵੇ ਥਰੂ ਜਾਓਗੇ, ਲਾਸਟ ਪੇਜ ਦੇ ਉੱਪਰ ਲਿਖਿਆ ਆ ਕਿ ਤੁਸੀਂ ਆਪਣੇ ਆਪ ਨੂੰ ਕੰਸੀਡਰ ਕਰਨਾ ਚਾਹੁੰਦੇ ਆ 10,000 ਐਡਵਾਂਸ ਲਈ, ਤੁਹਾਡਾ ਬੈਂਕ ਅਕਾਊਂਟ ਨੰਬਰ ਇਨਫੋਰਮੇਸ਼ਨ ਪੁੱਛਦੇ ਆ ਤੇ ਤੁਸੀਂ ਉੱਥੇ ਯੈਸ ਭਰਨਾ ਆ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਇਹ ਗ੍ਰਾਂਟ ਮਿਲਣੀ ਆ ਜੀ। ਸੋ ਜਿਹੜੀ ਗ੍ਰਾਂਟ ਇਹ ਮਿਲਣੀ ਆ ਇਹ ਅਪ ਟੂ $10,000 ਆ, ਪਰ ਉਹਨਾਂ ਨੇ ਡਿਸਾਈਡ ਕਰਨਾ ਆ ਕਦੋਂ ਕਿਹਨੂੰ ਮਿਲਣੀ ਹੈ ਕਿਹਨੂੰ ਨਹੀਂ ਮਿਲਣੀ ਹੈਗੀ। ਤੇ ਉਹਨਾਂ ਨੇ ਜੋ ਪੇਪਰ ਵਰਕ ਲਿਖਿਆ ਆ ਐਪਲੀਕੇਸ਼ਨ ਤੋਂ ਬਾਅਦ ਉਹਨਾਂ ਨੇ 3 ਦਿਨਾਂ ਤੱਕ ਇਹ ਮਨੀ ਪਾ ਦੇਣੀ ਬੈਂਕ ਵਿੱਚ। ਜੀ। ਸੋ ਦੈਟਸ ਦ ਅੰਡਰਸਟੈਂਡਿੰਗ, ਸਾਡੇ ਕੋਲ ਇਹ ਅੰਡਰਸਟੈਂਡਿੰਗ ਆ। ਫਿਰ ਜੇ ਇਹ ਹੋਣਾ ਆ ਜਿਹੜਾ ਫਿਰ ਉਹਨਾਂ ਬਾਅਦ ਚ ਤੁਹਾਨੂੰ ਪੁੱਛਣਾ ਆ ਜਿਹੜਾ, ਕਿਉਂਕਿ ਟੈਕਨੀਕਲੀ ਤੁਸੀਂ ਲੋਨ ਲਈ ਅਪਲਾਈ ਕੀਤਾ ਨਾ, ਫਿਰ ਤੁਹਾਨੂੰ ਮੁੜ ਕੇ ਜਦੋਂ ਪੈਸੇ ਮਿਲ ਗਏ ਆ ਤੁਹਾਨੂੰ ਮੁੜ ਕੇ ਆ ਕੇ ਪੁੱਛ ਸਕਦੇ ਤੁਸੀਂ ਲੋਨ ਲੈਣਾ ਚਾਹੁੰਦੇ ਆ ਜਿਹੜਾ ਡਿਫਰੈਂਟ ਜਿਹੜਾ ਹੈਗਾ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ। ਉਹ ਲੋਨ ਹੈਗਾ ਆ ਐਕਚੁਅਲੀ ਉਹ ਸਮਾਲ ਬਿਜ਼ਨਸ ਲਈ ਆ। ਐਕਚੁਅਲੀ ਇਹ ਕੋਈ ਵੀ ਅਪਲਾਈ ਕਰ ਸਕਦਾ ਆ। ਮੈਨੂੰ ਬਹੁਤ ਸਾਰੇ ਟਰੱਕ ਜਿਹਨਾਂ ਦੇ ਟਰੱਕਿੰਗ ਬਿਜ਼ਨਸ ਉਹਨਾਂ ਦੇ ਫੋਨ ਆਏ ਸੀ, ਉਬਰ ਵਾਲਿਆਂ ਦੇ ਫੋਨ ਆਏ ਸੀ, ਲਿਫਟ ਵਾਲਿਆਂ ਦੇ ਫੋਨ ਆਏ ਸੀ, ਇਹ ਸਾਰਿਆਂ ਨੂੰ ਅਪਲਾਈ ਕਰਦਾ ਆ ਕਿਉਂਕਿ ਜੀ ਸਾਰੇ ਐਕਚੁਅਲੀ ਸਮਾਲ ਬਿਜ਼ਨਸ ਆ ਐਕਚੁਅਲੀ ਟੈਕਨੀਕਲੀ ਜੀ। ਸੋ ਕੋਈ ਵੀ ਅਪਲਾਈ ਕਰ ਸਕਦਾ ਇਹਨਾਂ ਲਈ। ਸੋ ਦੇयर इज नो ਰਿਸਟ੍ਰਿਕਸ਼ਨ ਲੌਂਗ ਐਸ ਤੁਹਾਡੇ ਕੋਲ 500 ਤੋਂ ਘੱਟ ਬੰਦੇ ਆ। ਸੋ ਜਿਹੜਾ ਲੋਨ ਪ੍ਰੋਗਰਾਮ ਆ ਉਹ ਤੁਸੀਂ ਟੈਕ ਵੀ ਪੈਸੇ ਮੰਗ ਰਹੇ ਆ ਕਿ ਸਾਨੂੰ ਵਰਕਿੰਗ ਕੈਪੀਟਲ ਚਾਹੀਦੀ ਹੈ ਜੀ। ਇਹਦੇ ਚ ਨਾ ਮੈਂ ਥੋੜਾ ਜਿਹਾ ਗੁਰਪ੍ਰੀਤ ਐਡ ਕਰਦਾ, ਕੱਲੇ ਟਰੱਕਰਸ ਨਹੀਂ ਹੋਰ ਵੀ ਜਿਹੜੇ ਕੋਈ ਕਿਸੇ ਦਾ ਬਿਊਟੀ ਪਾਰਲਰ ਹੈਗਾ ਆ, ਪੀਜ਼ਾ ਆ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਤੁਹਾਡਾ ਹੈਗਾ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਹੈਗਾ ਆ, ਲੌਂਗ ਐਸ ਤੁਸੀਂ ਤੁਹਾਨੂੰ ਤਾਂ ਪਤਾ ਲੱਗ ਜਾਂਦਾ ਬਿਜ਼ਨਸ ਹੈਗਾ ਆ। ਜੇ ਤੁਸੀਂ ਆਪਾਂ ਟੈਕਸ ਰਿਟਰਨ ਦੇਖੋਗੇ ਨਾ, ਜੇ ਤੁਸੀਂ ਸਕੈਜੂਲ ਸੀ ਭਰਦੇ ਆ ਜਾਂ ਫਿਰ ਐਸ ਕੋਆਪਰੇਸ਼ਨ ਬਣਾਈ ਹੋ ਆ, ਤੁਸੀਂ ਇਹ ਕੁਆਲੀਫਾਈ ਕਰਦੇ ਆ ਜੀ। ਸੋ ਬਿਲਕੁਲ ਇਹ ਜਿਹੜੀ ਐਪਲੀਕੇਸ਼ਨ ਆ ਇਹਦੀ ਕੋਈ ਫੀਸ ਨਹੀਂ ਹੈ, ਬੜੀ ਈਜ਼ੀ ਐਪਲੀਕੇਸ਼ਨ ਆ, 3 ਪੇਜ ਦੀ, ਪਰ ਆਨਲਾਈਨ ਐਪਲੀਕੇਸ਼ਨ ਆ। ਸੋ ਬੜਾ ਸਿੰਪਲ ਹੈਗਾ। ਅਸੀਂ ਲਿੰਕ ਜਿਹੜਾ ਹੈ ਉਹਦਾ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ, ਜਿਹੜਾ ਹੁਣ ਆਪਾਂ ਲਾਈਵ ਹੋਏ ਆ ਉਹਦੇ ਥੱਲੇ ਪਾਇਆ ਆ। ਸੋ ਇਹਨੂੰ ਭਰਨਾ ਕਿੱਦਾਂ ਹੈ, ਗੁਰਪ੍ਰੀਤ ਹਰਪ੍ਰੀਤ ਦੋਨਾਂ ਨੇ ਇੱਕ ਪੰਜਾਬੀ ਦੇ ਵਿੱਚ ਵੀ ਜਿਹੜੀ ਵੀਡੀਓ ਤਿਆਰ ਕੀਤੀ ਸੀ, ਤੁਸੀਂ ਉਹਨੂੰ ਦੇਖ ਸਕਦੇ ਹੋ, ਕੁਝ ਕੁ ਮਿੰਟਾਂ ਦੀ ਆ, ਬੜੀ ਈਜ਼ੀ ਹੈਗੀ ਆ। ਹਾਂਜੀ, ਪਰ ਥੋੜੇ ਜਿਹੇ ਕੁਐਸਚਨ ਸੀ ਉਹਦੇ ਉੱਪਰ ਜੇ ਮੈਂ 4-5 ਕੁਐਸਚਨ ਉੱਪਰ ਜੀ ਜ਼ਰੂਰ ਜ਼ਰੂਰ। ਸੋ ਮੋਸਟਲੀ ਪੀਪਲ ਆਸਕ ਮੀ ਜਿਹੜਾ ਹੁੰਦਾ ਹੈ ਕਿ ਅਸੀਂ ਕੋਆਪਰੇਸ਼ਨ ਆ ਕਿ ਅਸੀਂ ਸੋਲ ਪ੍ਰਾਈਵੇਟਸ਼ਿਪ ਆ ਜੀ। ਸੋ ਜੇ ਤੁਸੀਂ ਸਕੈਜੂਲ ਸੀ ਭਰਦੇ ਆ ਤੁਸੀਂ ਕਲਿੱਕ ਕਰਨਾ ਕਿ ਸੋਲ ਪ੍ਰਾਈਵੇਟਸ਼ਿਪ ਆ। ਇੰਡੀਪੈਂਡੈਂਟ ਵਾਲਿਆਂ ਨੇ ਇੰਡੀਪੈਂਡੈਂਟ ਕਾਂਟਰੈਕਟਰ ਭਰਨਾ ਆ, ਪਰ ਜੇ ਤੁਸੀਂ ਹੈਗੇ ਆ ਕੋਆਪਰੇਸ਼ਨ ਤੁਸੀਂ ਫਿਰ ਕੋਆਪਰੇਸ਼ਨ ਭਰਨਾ ਆ ਜੀ। ਇਹ ਮੈਨੂੰ ਬਹੁਤ ਸਵਾਲ ਆਇਆ ਸੀ ਅੱਜ ਜੀ। ਦੂਜਾ ਸੀ ਕਿ ਸਵਾਲ ਸੀ ਤੁਸੀਂ ਇੱਕ ਯੈਸ ਔਰ ਨੋ ਵਾਲਾ ਕੁਐਸਚਨ ਆਉਂਦਾ ਆ ਕਿ ਤੁਸੀਂ ਨਾਨ ਪ੍ਰੋਫਿਟ ਆ, ਇਹਦਾ ਮਤਲਬ ਹੁੰਦਾ ਤੁਸੀਂ ਬਿਜ਼ਨਸ ਕਰ ਰਹੇ ਪ੍ਰੋਫਿਟ ਦੇ ਨਹੀਂ ਕਰ ਰਹੇ ਜੀ। ਪਰ ਇਹ ਸਾਡੇ ਪੰਜਾਬੀਆਂ ਤੇ ਅਪਲਾਈ ਨਹੀਂ ਕਰਦੇ ਕਿਉਂਕਿ ਸਾਰੇ ਫੋਰ ਪ੍ਰੋਫਿਟ ਕਰ ਰਹੇ ਆ। ਤੁਸੀਂ ਇਹ ਨੋ ਕਹਿਣਾ ਉਹਦੇ ਉੱਪਰ। ਸੋ ਇਹਦੇ ਚ ਗੁਰਪ੍ਰੀਤ ਮੈਂ ਪੁੱਛਣਾ ਸੀ ਵੀ ਸ਼ਾਇਦ ਨਾਨ ਪ੍ਰੋਫਿਟ ਵੀ ਕਰ ਸਕਦੇ, ਜਿੱਦਾਂ ਬਹੁਤ ਸਾਰੇ ਕੋਈ ਗੁਰੂ ਘਰ ਆ ਜੀ, ਕਿਉਂਕਿ ਬਹੁਤ ਸਾਰੇ ਗੁਰੂ ਘਰ ਆ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਵਾਲਾ ਹੀ ਕੰਮ ਆ, ਉਹਨਾਂ ਨੇ ਆਪਣੇ ਜਿਹੜੇ ਖਰਚੇ ਦੇਣੇ ਹੈਗੇ ਆ। ਕਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਦੇ EMPLOYEE ਵੀ ਹੁੰਦੇ ਆ ਜੀ। ਆਈ ਥਿੰਕ ਲਾਟ ਆਫ ਸਾਨੂੰ ਭਾਰਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਨਾਨ ਪ੍ਰੋਫਿਟ ਤੇ ਪ੍ਰੋਫਿਟ ਕੀ ਫਰਕ ਹੁੰਦਾ ਆ। ਸੋ ਜਿਹੜੇ ਮੋਸਟ ਸਾਰੇ ਬਿਜ਼ਨਸ ਉਹ ਜਿਹੜੇ ਫੋਰ ਪ੍ਰੋਫਿਟ ਹੁੰਦੇ, ਸੋ ਉਹਨਾਂ ਨੋ ਲੱਭਣਾ। ਜੇ ਤੁਸੀਂ ਗੁਰੂ ਘਰ ਆ ਤੁਸੀਂ ਨੋ ਸੰਸਥਾ ਹੈ ਜਾਂ ਕੋਈ ਹੋਰ ਹੈਗਾ ਨਾਨ ਪ੍ਰੋਫਿਟ ਜਿਹਨੂੰ 501c ਮਿਲੀ ਉਹ ਫਿਰ ਉਹ ਨੋ ਭਰੋਗੇ ਜੀ ਜੀ ਜੀ। ਇੱਕ ਹੋਰ ਵੀ ਸਵਾਲ ਆਪਾਂ ਨੂੰ ਆ ਰਿਹਾ, ਕਹਿੰਦੇ ਵੀ ਜਿੱਦਾਂ ਸੋਲ ਟਰੱਕ ਆਪਰੇਟਰ ਹੈਗਾ ਆ, ਕਹਿੰਦੇ ਵੀ ਉਹ ਕਾਸਟ ਆਫ ਗੁੱਡਸ ਸੋਲਡ ਉਸ ਦੇ ਵਿੱਚ ਕੀ ਭਰੇ? Oh yeah, so ਇਹ ਵੀ ਮੈਂ ਬਹੁਤ ਕੁਐਸਚਨ ਆਇਆ ਸੀ, 2 ਕੁਐਸਚਨ ਹੋਏ ਸੀ। your cost of ਪਹਿਲਾਂ ਪੁੱਛਦੇ ਸੀ ਕਿ ਟੋਟਲ ਰੈਵਨਿਊ, so people were getting ਥੋੜੇ ਕਨਫਿਊਜ਼ ਹੋ ਰਹੇ ਕਿ ਰੈਵਨਿਊ ਕੀ ਪਾਣਾ। ਉਹ ਤੁਸੀਂ ਪਾਣਾ ਆਪਣੀ ਆਮਦਨੀ ਜੀ, ਪਿਛਲੇ 12 ਮਹੀਨੇ ਤੁਹਾਡੀ ਆਮਦਨੀ ਕਿੰਨੀ ਆਈ ਸੀ ਤੁਹਾਡੀ ਜੀ। ਸੋ ਗ੍ਰੋਸ ਸੇਲ ਭਰਨੀ ਆ ਜਾਂ ਉਹਨਾਂ ਨੇ ਨੈਟ ਐਡਜਸਟਡ ਗ੍ਰੋਸ ਇਨਕਮ ਭਰਨੀ? ਗ੍ਰੋਸ ਸੇਲ ਭਰਨੀ ਉੱਥੇ ਕਿਉਂਕਿ ਤੁਸੀਂ ਬਿਜ਼ਨਸ ਤੇ ਟੈਕਸ ਇਹਦਾ ਸਕੇਜੂਲ ਸੀ ਦੇਖੋਗੇ ਨਾ, ਜਿਹੜੇ ਟੋਟਲ ਗ੍ਰੋਸ ਸੇਲ ਭਰਨੀ ਉੱਥੇ। ਸੋ ਬਿਲਕੁਲ ਟਰੱਕਾਂ ਵਾਲੇ ਜਿਹੜੇ ਵੀਰ ਆ ਜਾਂ ਜਿੰਨੇ ਵੀ ਕਈਆਂ ਦੀ 1.5 ਲੱਖ ਹੁੰਦੀ, 2 ਲੱਖ ਹੁੰਦੀ, ਸੋ ਉਹ ਤੁਸੀਂ ਭਰਨੀ ਹੈਗੀ, ਉਹ ਮੇਕ ਸ਼ੋਰ ਕਰਿਓ। ਹੁਣ ਜੇ ਉਬਰ ਡਰਾਈਵਰ ਨੂੰ 1099 ਮਿਲਦਾ ਰਾਈਟ, ਉਹਨਾਂ ਨੇ ਟੋਟਲ ਜਿਹੜਾ 1099 ਮਿਲਿਆ ਉਹ ਭਰਨਾ ਉੱਥੇ ਜੀ ਜੀ ਜੀ। ਤੇ ਇੱਕ ਸਵਾਲ ਇਹ ਵੀ ਕਿਸੇ ਨੇ ਪੁੱਛਿਆ ਵੀ ਕਹਿੰਦੇ 2019 ਟੈਕਸਿਸ ਉਹਨਾਂ ਨੇ ਅਜੇ ਤੱਕ ਫਾਈਲ ਨਹੀਂ ਕੀਤੇ, ਕੀ ਉਹ ਵੀ ਅਪਲਾਈ ਕਰ ਸਕਦੇ ਨੇ? ਜਾਂ ਉਹ ਵੀ ਅਪਲਾਈ ਕਰ ਸਕਦੇ, ਪਰ ਤੁਸੀਂ ਜਾਨੀ ਬੈਸਟ ਕਰੋ ਕਿ ਤੁਸੀਂ ਐਸਟੀਮੇਟ ਕਰਨਾ ਆ, ਬੈਸਟ ਆਫ ਯੂਰ ਨੌਲੇਜ ਕਰੋ ਰਾਈਟ ਜੀ। ਉਹਦਾ ਨੰਬਰ ਕਿਉਂਕਿ ਤੁਸੀਂ ਐਪਲੀਕੇਸ਼ਨ ਹੈ ਲੋਨ ਐਪਲੀਕੇਸ਼ਨ ਨਾ, ਐਂਡ ਵਿੱਚ ਤੁਸੀਂ ਸਾਈਨ ਕਰ ਰਹੇ ਕਿ ਮੈਂ ਜੋ ਲਿਖ ਰਹੀ ਹਾਂ ਠੀਕ ਲਿਖ ਰਹੀ ਹਾਂ ਜੀ ਜੀ। ਸੋ ਆਪਣੇ ਵੱਲੋਂ ਪੂਰਾ ਧਿਆਨ ਦੇ ਕੇ ਨੰਬਰ ਦੇ ਕੇ ਸਹੀ ਲਿਖੋ ਜੀ। ਸੋ ਉਹਦੇ ਵਿੱਚ ਜੀ ਹੋਰ ਵੀ ਬਹੁਤ ਸਾਰੇ ਕੁਐਸਚਨ ਆ, ਕਿਸੇ ਤਰ੍ਹਾਂ ਵੀ ਕ੍ਰਿਮੀਨਲ ਐਕਟੀਵਿਟੀ 'ਚ ਤਾਂ ਨਹੀਂ ਇਨਵੋਲਵ, ਕੋਈ ਡਰੱਗ, ਸੋ ਬਿਲਕੁਲ ਸਹੀ ਭਰਿਓ, ਕੋਈ ਗਲਤ ਨਾ ਕਰਿਓ, ਕਿਉਂਕਿ ਜੇ ਉਹ ਨਹੀਂ ਸਰਚ ਕਰ ਲਿਆ
ਸੋ ਤੁਸੀਂ ਫੈਡਰਲ ਜਿਹੜਾ ਪਰਜਰੀ ਦੇ ਤੁਹਾਨੂੰ ਮਿਸਡਮੀਨਰ ਫੈਲਨੀ ਚਾਰजेस ਲੱਗ ਸਕਦੇ। ਸੋ ਬਿਲਕੁਲ ਸਹੀ ਕੁਐਸਚਨ ਜਿਹੜੇ ਭਰਨੇ ਆ। ਹਾਂਜੀ ਕਿਉਂਕਿ ਅਖੀਰ ਵਿੱਚ ਸਾਈਨ ਕਰਦੇ ਆ ਨਾ ਤਾਂ ਲਿਖਿਆ ਹੈ ਕਿ ਅਸੀਂ ਇਹ ਐਪਲੀਕੇਸ਼ਨ ਅੰਡਰ ਪਰਜਰੀ ਕਰ ਰਹੇ ਹਾਂ, ਸੋ ਜੋ ਅਸੀਂ ਭਰਨਾ ਹੈ ਸਹੀ ਭਰੇ ਉਹਦੇ ਉੱਪਰ। ਜੀ ਸੋ ਹੋਰ ਕਿਹੜੇ ਕੁਐਸਚਨ ਸੀਗੇ ਗੁਰਪ੍ਰੀਤ ਜਿਹੜੇ ਪੁੱਛ ਰਹੇ? ਕਾਸਟ ਆਫ ਗੁੱਡ ਸੋਲਡ ਜਿਹੜਾ ਦੂਜਾ ਕੁਐਸਚਨ ਆਉਂਦਾ ਸੀ, ਤੇ ਉਹ ਜਿਹੜੇ ਟਰੱਕ ਜਿਹੜੇ ਸਾਡੇ ਟਰੱਕਾਂ ਜਿਹੜੇ ਬਿਜ਼ਨਸ ਉਹਨਾਂ ਨੂੰ ਕਾਸਟ ਆਫ ਗੁੱਡ ਸੋਲਡ ਨਹੀਂ ਹੋਣੀ ਹੈਗੀ, ਉਹਨੂੰ ਲਾਈਕ ਟੋਟਲ ਐਕਸਪੈਂਸਿਸ ਭਰ ਦਿਓ ਆਪਣੇ, ਜੇ ਟੋਟਲ ਐਕਸਪੈਂਸਿਸ ਤੁਹਾਡੇ ਹੋਣੇ ਆ। ਜੀ ਤੇ ਸਰ ਜੋ ਉਬਰ ਡਰਾਈਵਰ ਵਾਲੇ ਜਿੱਦਾਂ ਆਪਣੇ ਗੈਸ ਵਗੈਰਾ ਜਿਹੜੇ ਭਰਦੇ ਹੁੰਦੇ ਉਹ ਭਰ ਦਿਓ ਪਿਛਲੇ 12 ਮਹੀਨਿਆਂ ਦਾ। ਸੋ ਆਈ ਥਿੰਕ ਉਹ ਐਪਲੀਕੇਸ਼ਨ ਮਤਲਬ ਇਹ ਦੇਖਣਾ ਚਾਹੁੰਦੇ ਤਾਂ ਪ੍ਰੋਫਿਟ ਕਿੰਨਾ ਹੋ ਰਿਹਾ ਬਿਜ਼ਨਸ ਵਿੱਚੋਂ ਤੁਹਾਨੂੰ। ਜੀ ਸੋ ਬਿਲਕੁਲ ਐਂਡ ਦੇ ਵਿੱਚ ਜਾ ਕੇ ਉਹ ਤੁਹਾਡੀ ਬੈਂਕ ਦੀ ਸਟੇਟਮੈਂਟ ਮੰਗਦੇ, ਬੈਂਕ ਦੀ ਇਨਫੋਰਮੇਸ਼ਨ, ਚੈਕਿੰਗ ਤੇ ਰਾਊਟਿੰਗ ਨੰਬਰ ਜੇ ਤੁਸੀਂ ਅਪਰੂਵ ਹੋ ਜਾਂਦੇ ਆ ਤੇ ਉਹ ਤੁਹਾਡੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾ ਦੇਣਗੇ। ਜਿਹੜਾ ਗ੍ਰਾਂਟ ਮਿਲੂਗੀ ਤਾਂ ਕਰ ਦੋਗੇ। ਤੇ ਨੈਕਸਟ ਕੁਐਸਚਨ ਮੈਨੂੰ ਪੁੱਛਦੇ ਸੀ ਕਿ ਸਟੇਟਸ ਕਿੱਦਾਂ, ਕਿਉਂਕਿ ਐਂਡ ਵਿੱਚ ਸਬਮਿਟ ਕਰਦੇ ਆ ਤੁਹਾਨੂੰ ਨੰਬਰ ਮਿਲਦੇ ਆ ਨਾ ਕਿ ਆ ਐਪਲੀਕੇਸ਼ਨ ਨੰਬਰ ਆ। ਮੈਨੂੰ ਕਈ ਕੁਐਸਚਨ ਆਏ ਕਿ ਹੁਣ ਅਸੀਂ ਕਿੱਦਾਂ ਪਤਾ ਕਰੀਏ ਕਿ ਕੀ ਹੋਇਆ ਐਪਲੀਕੇਸ਼ਨ ਦਾ। ਇਹ ਦੇਖਿਆ ਸੈਟ ਇਹ ਐਪਲੀਕੇਸ਼ਨ ਹਲੇ ਉਹਨਾਂ ਨੇ ਕੱਲੇ ਪਾਈ ਆ ਜੀ। ਹੋਪਫੁਲੀ ਉਹ ਕਿਹਾ ਜਦੋਂ ਉਹਨੇ ਕਿਹਾ ਕਿ 3 days ਆਫਟਰ ਸਬਮਿਟਲ ਸ਼ਾਇਦ ਤੁਹਾਨੂੰ ਬੁੱਧਵਾਰ ਤੱਕ ਕੁਝ ਪਤਾ ਲੱਗ ਜਾਏ ਕੀ ਹੋ ਰਿਹਾ ਹੈ ਐਪਲੀਕੇਸ਼ਨ ਨਾਲ। ਤੇ ਇਸ ਵੇਲੇ ਹਲੇ ਇਹਨਾਂ ਨੇ ਕੋਈ ਹੈ ਨਹੀਂ ਕਿ ਤੁਸੀਂ ਜਾ ਕੇ ਪਾ ਸਕਦੇ, ਤੁਸੀਂ ਇਮੀਗ੍ਰੇਸ਼ਨ ਦੇ ਫਾਰਮ ਨਹੀਂ ਪਾ ਸਕਦੇ ਚੈੱਕ ਕਰਨ ਨੂੰ ਕਿ ਹਾਂ ਪਾ ਦੋ ਤੇ ਕੀ ਪਤਾ ਲੱਗ ਜਾਂਦਾ ਕੀ ਹੋ ਰਿਹਾ। ਹਾਲੇ ਏਦਾਂ ਦਾ ਕੁਛ ਬਣਾਇਆ ਨਹੀਂ ਇਹਨਾਂ ਨੇ। ਸੋ ਮੇਬੀ ਬਾਈ ਵੈਨਸਡੇ ਔਰ ਥਰਸਡੇ ਜਿਹੜਾ ਸਾਡਾ ਟ੍ਰੈਜਰੀ ਸੈਕਟਰੀ ਵੀ ਆ ਉਹਨੇ ਵੀ ਕਿਹਾ ਹੈ ਕਿ ਫਰਾਈਡੇ ਤੱਕ ਥੋੜਾ ਹੋਰ ਕਲੀਅਰ ਇੰਸਟਰਕਸ਼ਨਸ ਆ ਜਾਣੀ ਇਸ ਬਾਰੇ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕੱਲ੍ਹ ਪ੍ਰੈਸ ਕਾਨਫਰੰਸ ਕਿਹਾ ਸੀ ਵੀ ਉਹ ਬਹੁਤ ਦੁਖੀ ਆ ਵੀ ਕਿੰਨੇ ਬਿਜ਼ਨਸ ਜਿਹੜੇ ਸਮਾਲ ਉਹ ਡਾਊਨ ਹੋਏ ਆ। ਸੋ ਮੈਨੂੰ ਲੱਗਦਾ ਹੋਪਫੁਲੀ ਉਹ ਬਹੁਤ ਜਲਦੀ ਜਿਹੜੇ ਇਹ ਪੈਸੇ ਦੇਣਗੇ ਕਿਉਂਕਿ ਉਹ ਚਾਹੁੰਦੇ ਆ ਵੀ ਲੋਕ ਬੈਂਕਰਪਸੀਆਂ ਨਾ ਫਾਈਲ ਕਰ ਦੇਣ। ਸੋ ਇਹ ਇੱਕ ਜ਼ਰੂਰ ਬੇਨਤੀ ਕਰਦੇ ਜਿੰਨੇ ਵੀ ਸੁਣ ਰਹੇ ਆ, ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਆ, ਦੋਸਤ ਆ, ਮਿੱਤਰ ਆ, ਕੋਈ ਵੀ, ਹੁਣ ਸਾਰਿਆਂ ਨੂੰ ਦੱਸ ਦਿਓ। ਅੱਜ ਮੈਨੂੰ ਕਈਆਂ ਦੀਆਂ ਕਾਲਾਂ ਇਹ ਵੀ ਆਈਆਂ ਸੀਗੀਆਂ ਵੀ ਕਿਤੇ ਫਰਾਡ ਤਾਂ ਨਹੀਂ, ਕੋਈ ਫਰਾਡ ਨਹੀਂ ਹੈ। SBA ਦਾ ਵੈਬਸਾਈਟ ਆ, ਉਹਦੇ ਜਾ ਕੇ ਤੁਸੀਂ ਕਰਨਾ ਆ ਜੀ। ਕੋਈ ਇਹਦੀ ਫੀਸ ਨਹੀਂ ਹੈਗੀ। ਹਾਂ ਜੇ ਕੋਈ ਹੈਲਪ ਕਰਦਾ ਉਹ ਤੁਹਾਡੀ ਜੁਦੀ ਗੱਲ ਹੈਗੀ ਆ ਭਰਨ ਨੂੰ ਜੀ। ਤੇ ਇੱਕ ਜਿਹੜਾ ਸਵਾਲ ਗੁਰਪ੍ਰੀਤ ਪੁੱਛ ਰਿਹਾ ਕੰਬਾਈਨਡ ਐਨੂਅਲ ਆਪਰੇਟਿੰਗ ਐਕਸਪੈਂਸਿਵ ਫॉर 12 ਮੰਥਸ। ਸੋ ਆਈ ਥਿੰਕ ਹਰ ਇੱਕ ਨੂੰ ਇੱਕ ਚੀਜ਼ ਦੇ ਉੱਤੇ ਜਿਹੜਾ ਆਨਸਰ ਆ ਉਹ ਚਾਹੀਦਾ ਆ। ਸੋ ਜੇ ਤੁਸੀਂ ਉਸ ਦੇ ਉੱਤੇ ਦੱਸ ਦਿਓ ਤਾਂ ਫਿਰ ਨਾਲ ਹੀ ਆਪਾਂ ਦੱਸ ਦਿੰਦੇ ਹਾਂ ਵੀ ਜਿਹੜੀ ਤੁਹਾਡੀ ਤੁਸੀਂ ਬਣਾਈ ਹੋਈ ਆ ਵੀਡੀਓ ਉਸ ਨੂੰ ਵਾਚ ਕਰ ਸਕਦੇ, ਇਸ ਦੇ ਉੱਤੇ ਕੀ ਲਿਖ ਸਕਦੇ ਆ। ਹਾਂਜੀ ਮੋਸਟ ਬਿਜ਼ਨਸ ਦੋ ਚੀਜ਼ਾਂ ਭਰਨੀਆਂ ਆ ਆਪਣੇ ਬਿਜ਼ਨਸ ਬਾਰੇ ਮੋਸਟਲੀ। ਉਹਦੇ ਉੱਪਰ ਜਿਹੜੀ ਕੰਬਾਈਨਡ ਐਕਸਪੈਂਸਿਸ ਜਿਹੜਾ ਉਹ ਤੁਹਾਡੇ ਤੇ ਅਪਲਾਈ ਨਹੀਂ ਹੁੰਦਾ, ਜਿਹੜਾ ਉਹ ਸੈਕਸ਼ਨ ਆ ਨਾ ਆਈ ਥਿੰਕ ਲਿਖਿਆ ਕੰਬਾਈਨਡ ਐਕਸਪੈਂਸਿਸ ਫॉर 12 ਮੰਥਸ ਫॉर ਨਾਨ ਪ੍ਰੋਫਿਟ। ਉਹ ਫੀਲਡ ਮੋਸਟ ਲੋਕ ਸਾਡੇ ਤੇ ਅਪਲਾਈ ਨਹੀਂ ਹੁੰਦਾ ਇਹ ਬਿਜ਼ਨਸ ਰਨ ਕਰਦੇ ਆ, ਉਹ ਸਿਰਫ ਨਾਨ ਪ੍ਰੋਫਿਟ ਲਈ ਆ। ਮੇਬੀ ਗੁਰਦੁਆਰੇ ਵਗੈਰਾ ਵਾਸਤੇ ਜਿਹੜਾ ਉਹ ਹੋਵੇਗਾ ਜਾਂ ਉਹਨਾਂ ਲਈ ਇਹ ਨਾਨ ਪ੍ਰੋਫਿਟ, ਉਹਨਾਂ ਦਾ ਆਪਰੇਟਿੰਗ ਐਕਸਪੈਂਸਿਸ ਕਿੰਨੇ ਸੀ। ਜੀ ਤੇ ਸੋ ਬਿਲਕੁਲ ਇਹ ਜਿਹੜਾ ਸੀਗਾ ਜਿਹੜਾ ਤੁਸੀਂ ਦੱਸ ਰਹੇ ਆ ਵੀ ਇਹ ਜਿਹੜਾ ਹੈ ਡਿਜ਼ਾਸਟਰ ਲੋਨ ਦੇ ਅੰਡਰ ਹੀ ਆਉਂਦਾ ਆ, ਬਟ ਇਹ $10,000 ਗ੍ਰਾਂਟ ਜਿਹੜੀ ਤੁਹਾਨੂੰ ਇਮੀਡੀਏਟਲੀ ਇੱਕ ਵੀਕ ਦੇ ਵਿੱਚ ਵੀ, ਇਨਫੈਕਟ 3-4 ਦਿਨਾਂ ਦੇ ਵਿੱਚ ਉਹ ਤੁਹਾਨੂੰ ਉਸ ਦਾ ਸਟੇਟਸ ਜਿਹੜਾ ਉਹ ਦੱਸ ਦੇਣਗੇ ਵੀ ਅਪਰੂਵਲ ਆ ਜਾਂ ਨਹੀਂ। ਇਹ ਵੀ ਗੁਰਪ੍ਰੀਤ ਜਿਹੜਾ ਅਪਰੂਵਲ ਜਾਂ ਜਿੱਦਾਂ ਵੀ ਆ ਰਿਜੈਕਸ਼ਨ ਆ ਇਹ ਉੱਥੇ ਇਨਸਾਨ ਹੀ ਆ ਜਿਹੜਾ ਮੈਨੂਅਲੀ ਸਾਰਾ ਕੁਝ ਹੋ ਰਿਹਾ ਚੈੱਕ ਕਰ ਰਿਹਾ। I mean, obviously, ਹਾਂਜੀ, I think it's not considered ਕੁਛ ਹਲੇ ਪਤਾ ਨਹੀਂ ਹੈ ਐਗਜ਼ੈਕਟਲੀ ਕਿੱਦਾਂ ਉਹ ਕਰੋਗੇ, ਪਰ ਉਹਨਾਂ ਨੇ ਇਹ ਜੋ ਲਿਖਿਆ ਬਿੱਲ ਵਿੱਚ ਵੀ ਲਿਖਿਆ ਆ ਆਫਟਰ ਸਬਮਿਟਿੰਗ ਦਿਸ ਐਪਲੀਕੇਸ਼ਨ ਜੇ ਐਮਰਜੈਂਸੀ ਵਿੱਚ ਕੁਆਲੀਫਾਈ ਕਰੋਗੇ ਤੁਹਾਨੂੰ 3 ਦਿਨਾਂ ਵਿੱਚ ਪੈਸੇ ਮਿਲੂਗੇ। ਹੁਣ ਮੈਨੂੰ ਇਹ ਨਹੀਂ ਪਤਾ ਉਹਨਾਂ ਦਾ ਕ੍ਰਾਈਟੇਰੀਆ ਕੀ ਆ ਜੀ। ਸੋ ਬਿਲਕੁਲ ਉਹਦੇ ਬਾਰੇ ਮੈਂ ਥੋੜਾ ਜਿਹਾ ਐਡ ਕਰਦਾ ਗੁਰਪ੍ਰੀਤ। ਮਨੂਚਨ ਜਿਹੜੇ ਆ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਵੀ ਸਾਡੇ ਕੋਲ ਮੈਨ ਪਾਵਰ ਬਹੁਤ ਘੱਟ ਆ ਵੀ ਅਸੀਂ ਟਰਾਈ ਕਰ ਰਹੇ ਹੈਗੇ ਆ। ਕੋਈ ਫਾਈਨੈਂਸ਼ੀਅਲ ਜਿਹੜੀ ਆਰਗੇਨਾਈਜੇਸ਼ਨ ਹੋਵੇ, ਸ਼ਾਇਦ ਉਹਨੇ ਇੱਕ ਨਾਮ ਵੀ ਦਿੱਤਾ ਸੀ ਮੈਂ ਭੁੱਲ ਗਿਆ, ਉਹਦੇ ਨਾਲ ਵੀ ਉਹ ਗੱਲਬਾਤ ਕਰ ਰਹੇ ਹੈਗੇ ਆ ਵੀ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਹਾਇਰ ਕਰਕੇ ਉਹ ਪ੍ਰੋਸੈਸ ਕਰਨ ਜੀ। ਹਾਂਜੀ ਕਿਉਂਕਿ ਉਹਨਾਂ ਕੋਲ ਐਜ਼ ਯੂ ਕੈਨ ਸੀ ਕਿੰਨੇ ਲੋਕਾਂ ਨੇ ਅਪਲਾਈ ਕਰਨਾ, ਉਹਨਾਂ ਕੋਲ ਇੰਨਾ ਹੈ ਨਹੀਂ। ਇਟਸ ਦ ਸੇਮ ਥਿੰਗ ਵਿਦ ਅਨਪਲੋਇਮੈਂਟ ਆਫਿਸ ਜਿਹੜਾ ਕੈਲੀਫੋਰਨੀਆ ਵਿੱਚ, ਵਾਸ਼ਿੰਗਟਨ ਵਿੱਚ, ਸਾਰਿਆਂ ਦੀ ਸੇਮ ਹੀ ਪ੍ਰੋਬਲਮ ਆ ਕਿ ਐਪਲੀਕੇਸ਼ਨਾਂ ਨਹੀਂ ਆਉਣੀਆਂ ਤੇ ਅਪਰੂਵ ਕਰਨ ਨੂੰ ਸਟਾਫ ਹੈ ਨਹੀਂ ਜੀ। ਸੋ ਬਿਲਕੁਲ ਐਪਲੀਕੇਸ਼ਨ ਹਰ ਇੱਕ ਨੂੰ ਭਰਨੀ ਚਾਹੀਦੀ ਹੈ, ਨਥਿੰਗ ਰੋਂਗ ਉਹਦੇ ਵਿੱਚ। ਸੋ ਇੱਕ ਤਾਂ ਇਹ ਹੋ ਗਈ ਗੁਰਪ੍ਰੀਤ ਆਪਣੀ ਇਹ ਐਮਰਜੈਂਸੀ ਗ੍ਰਾਂਟ ਆ ਰਾਈਟ, $10,000 ਦੀ ਹੈ ਰਾਈਟ। ਸੋ ਇੱਕ up to 10,000 ਇੱਕ ਫॉरਗਿਵੇਬਲ ਲੋਨ ਵੀ ਹੈਗਾ up to 10,000। ਉਹ ਡਿਫਰੈਂਟ ਚੀਜ਼ ਆ ਜਾਂ ਸੇਮ ਹੀ ਆ? ਨਹੀਂ ਸੋ ਉਹ ਫॉरਗਿਵੇਬਲ ਲੋਨ ਨਹੀਂ up to 10,000। ਸੋ ਉਹ 10 ਮਿਲੀਅਨ ਸੌਰੀ ਯਾ ਸੋ ਇਹ ਗ੍ਰਾਂਟ ਆ ਹੀ ਆਉਂਦੀ ਆ ਡਿਜ਼ਾਸਟਰ ਲੋਨ ਥੱਲੇ, ਪ੍ਰੋਗਰਾਮ ਥੱਲੇ ਇੱਕ ਹੋਰ ਉਹਨਾਂ ਪ੍ਰੋਗਰਾਮ ਕੱਢਿਆ ਉਹ ਹੈਗਾ ਆ ਉਹਨੂੰ ਕਹਿੰਦੇ PPL
ਜੀ ਪੇਚੈਕ ਪ੍ਰੋਟੈਕਸ਼ਨ ਐਕਟ ਜਿਹੜਾ ਜੀ। ਕੱਢਿਆ ਆ ਜੀ ਉਹ ਕੱਢਿਆ ਆ ਉਹ ਤੁਹਾਨੂੰ ਐਕਚੁਅਲੀ ਆਨਲਾਈਨ ਹੀ ਅਪਲਾਈ ਹੋਣਾ, ਹਲੇ ਉਹਦੀ ਹੋਰ ਆਉਣਾ ਆ ਕੀ ਕਿੱਦਾਂ ਹੋਣਾ ਆ। ਉਹ ਮੋਸਟਲੀ ਉਹ ਤੁਹਾਨੂੰ ਆਪਣੀ ਬੈਂਕ ਕੋਲ ਜਾਣਾ ਪੈਣਾ ਜਿੱਥੇ ਤੁਸੀਂ ਲੈਂਡਿੰਗ ਕਰਦੇ ਆ। ਜੀ ਉਹ ਹਲੇ ਲਿਸਟ ਕੱਢਣੀ ਆ, ਹਲੇ ਕਿੱਥੇ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਆ। ਉਹ SBA ਲੈਂਡਰਸ ਜਿਹੜੇ ਹੋਊਗੇ ਉਹ ਲੋਨ ਕਰੋਗੇ, ਜੀ ਉਹ ਲੋਨ ਫੋਰਗਿਵੇਬਲ ਹੋਣਾ ਆ। ਉਹਦਾ ਏਦਾਂ ਹੋਣਾ ਆ, ਉਹਨਾਂ ਨੇ ਕੀ ਕਰਨਾ ਹੈ ਤੁਹਾਡੇ ਪਿਛਲੇ ਸਾਲ ਦੇ ਉਹਨਾਂ ਦੇਖਣਾ ਕਿ ਪਿਛਲੇ ਸਾਲ ਕਿੰਨਾ ਪੇਰੋਲ ਸੀ, ਪੇਰੋਲ ਕੀਤਾ। ਜੀ ਜੇ ਤੁਸੀਂ 1,20,000 ਪੇਰੋਲ ਕੀਤਾ ਪਿਛਲੇ ਸਾਲ, ਉਹਨੇ ਡਿਵਾਈਡ ਕਰਨਾ ਹੈ 12 ਨਾਲ। ਜੀ ਤੁਹਾਨੂੰ ਤਾਂ ਸਾਲ ਦਾ ਬਣਿਆ ਤਾਂ ਮਹੀਨੇ ਦਾ ਬਣਿਆ 10,000 ਰੁਪਈਆ, ਫਿਰ ਉਹਨੂੰ ਮਲਟੀਪਲਾਈ ਕਰਨਾ ਹੈ 2.5। ਜੀ ਜੀ ਫਿਰ ਤੁਹਾਨੂੰ 25,000 ਤੱਕ ਲੋਨ ਮਿਲਣਾ ਆ। ਜੀ ਜੇ ਤੁਸੀਂ ਉਹ ਲੋਨ 25,000 ਆਪਣੇ EMPLOYEEਆਂ ਨੂੰ ਦੇਣ ਨੂੰ ਚੈੱਕ ਦਿੱਤੇ ਆ, ਜੀ ਉਹ ਲੋਨ ਫੋਰਗਿਵ ਹੋ ਜਾਣਾ ਆ। ਜੀ ਸੋ ਉਹਦਾ ਮਤਲਬ ਆਈ ਡੋਨਟ ਨੋ ਕਿੰਨਾ ਕੁ ਤੁਸੀਂ ਉਹਨੂੰ ਸਟੱਡੀ ਕੀਤਾ। ਉਹਦਾ ਮਤਲਬ ਇਹ ਹੈ ਵੀ ਜੇ ਸਮਾਲ ਬਿਜ਼ਨਸ ਆ, ਜਿੱਦਾਂ ਮੰਨ ਲਓ ਹੁਣ ਆਪਣੇ ਬਹੁਤ ਵਿਚਾਰੇ ਆਪਣੇ ਜਿਹੜੇ ਭਰਾ ਸੀ ਜਿਨ੍ਹਾਂ ਦੇ ਰੈਸਟੋਰੈਂਟ ਆ ਜਾਂ ਸਮਾਲ ਫਰੈਂਚਾਈਜ਼ੀ ਆ, ਉਹ ਉਹਨਾਂ ਨੂੰ ਹੁਣ ਬੰਦ ਕਰਨੇ ਪਏ, ਰਾਈਟ। ਸੋ ਦੇ ਲੇਡ ਆਫ ਆਲ ਦਾ EMPLOYEES। ਪਰ ਜੇ ਉਹ ਲੋਨ ਲੈਂਦੇ ਆ, ਮੇਰੇ ਖਿਆਲ ਨਾਲ ਉਹਦੇ 'ਚ ਇੱਕ ਆਪਸ਼ਨ ਸੀ ਇਫ ਯੂ ਰੀਹਾਇਰ, ਫਿਰ ਉਹ ਫੋਰਗਿਵ ਹੋ ਸਕਦਾ। ਯੂ ਹੈਵ ਟੂ, ਜੇ ਤੁਸੀਂ ਸਟਾਫਿੰਗ ਉਹਨਾਂ ਨੇ ਲਿਖਿਆ ਜੂਨ 30 ਤੱਕ, ਜੀ ਜੇ ਮੁੜ ਕੇ 75% ਸਟਾਫਿੰਗ ਮੁੜ ਕੇ ਤੁਸੀਂ ਕਰ ਲਈ, ਫਿਰ ਫੋਰਗਿਵ ਹੋ ਜਾਣਾ ਆ। ਓ ਅੱਛਾ ਜੀ ਜੀ ਕੀ ਉਸ ਦੇ ਉੱਤੇ ਕੋਈ ਬੰਦਿਸ਼ ਵੀ ਆ ਵੀ ਜੂਨ ਤੱਕ ਜੇ ਹਾਇਰ ਕਰ ਲਈ ਤਾਂ ਅਗਲੇ ਮਹੀਨੇ ਨਾ ਕੱਢ ਦੇਣ? ਉਹ ਨਹੀਂ ਲਿਖਿਆ ਹੈਗਾ, ਜੂਨ ਲਿਖਿਆ ਹੈ ਕਿ ਜੂਨ ਦੇ 30 ਦੇ ਪੇਰੋਲ ਦੇਖਣੇ ਆ ਆਈ ਥਿੰਕ। ਪਰ ਅਗੇਨ ਤੁਸੀਂ ਇਹ ਸਮਝੋ ਕਿ ਇਹ ਨਵੀਂ ਹਾਲੇ ਜੇ ਏਦਾਂ ਚੱਲਦਾ ਰਿਹਾ, ਡਿਜ਼ਾਸਟਰ ਚੱਲ ਰਿਹਾ ਹੈ, ਬਹੁਤ ਕੁਝ ਚੇਂਜ ਹੋਣਾ ਆ। ਜੀ ਸੋ ਜੇ ਤੁਸੀਂ ਇਹ ਲੋਨ ਅਪਲਾਈ ਕਰਨਾ ਚਾਹੁੰਦੇ, ਆਈ ਥਿੰਕ ਇਟ ਗੁੱਡ ਆ, ਕਿਉਂਕਿ ਜਿੰਨਾ ਚੀਜ਼ਾਂ ਚ ਅਪਲਾਈ ਕਰਨਾ ਵਧੀਆ, ਕਿਉਂਕਿ ਪਤਾ ਨਹੀਂ ਇਸ ਵੇਲੇ ਕੀ ਹੋਣਾ, ਫਿਊਚਰ ਚ ਕੀ ਨਹੀਂ ਹੋਣਾ ਹੈਗਾ। ਸੋ ਇਸ ਦੇ ਲਈ ਵੀ ਜਿਹੜੀ ਗੁਰਪ੍ਰੀਤ ਐਪਲੀਕੇਸ਼ਨ ਸੇਮ ਹੀ ਆ, ਡਿਫਰੈਂਟ ਆ, ਉਹਦੇ ਬਾਰੇ ਵੀ ਜੇ ਤੁਸੀਂ ਥੋੜਾ ਜਿਹਾ ਹੋਰ ਥੋੜਾ ਦੱਸ ਦਿਓ। ਹਾਂਜੀ, ਇਸ ਵੇਲੇ ਇਸ ਵੀ ਲੋਨ ਐਪਲੀਕੇਸ਼ਨ ਕਿਤੇ ਵੀ ਹੈ ਨਹੀਂ। ਓਕੇ, ਬੈਂਕ ਕੋਲ ਵੀ ਜਾਓਗੇ ਉਹ ਕੋਲ ਵੀ ਹੈ ਨਹੀਂ। ਓਕੇ, ਸੋ ਅਜੇ ਸੈਟਅਪ ਕਰ ਰਹੇ ਆ ਉਹ। ਸੋ ਬਿਲਕੁਲ ਇਹ ਬੈਂਕਸ ਦੇ ਨਾਲ ਹੀ ਸੈਟਅਪ ਕਰ ਰਿਹਾ, ਕਿਉਂਕਿ ਬੈਂਕਸ ਮੇਰੇ ਖਿਆਲ ਨਾਲ SBA ਕਹਿੰਦੇ ਵੀ ਅਸੀਂ 75% ਤੱਕ ਉਹਨੂੰ ਬੈਕਅਪ ਕਰਾਂਗੇ। ਸੋ ਇਹਦੇ 'ਚ ਹੋ ਸਕਦਾ ਬੈਂਕ ਵਾਲੇ ਤੁਹਾਡਾ ਮੇਬੀ ਕ੍ਰੈਡਿਟ ਵੀ ਚੈੱਕ ਕਰਨ। ਜੀ for this one actually it's 100%। ਜੀ ਅੱਛਾ ਜੀ, SBA 100%, ਓਕੇ। PP ਲੋਨ ਆ, ਬੈਂਕਾਂ ਨੂੰ 100% ਗਾਰੰਟੀ ਮਿਲ ਰਹੀ ਹੈ SBA ਤੋਂ। तो फिर बैंकों को फिर उस डर दिया नहीं, फिर बैंक डर जाना कि ਅਸੀਂ ਲੋਨ ਨਹੀਂ ਦੇਣਾ, ਫਿਰ 100% ਗਾਰੰਟੀ ਮਿਲ ਰਹੀ ਆ ਕਿ ਅਸੀਂ ਪੂਰੇ ਪੈਸੇ ਤੁਹਾਨੂੰ ਗਾਰੰਟੀ ਕਰਾਂਗੇ ਜੀ। ਪਰ ਕਿਉਂਕਿ ਸੋ ਇਹਦੇ ਵਿੱਚ ਕੋਈ ਕੋਲੈਟਰਲ ਨਹੀਂ ਹੋਣਾ ਹੈਗਾ, ਕੋਈ ਪਰਸਨਲ ਗਾਰੰਟੀ ਨਹੀਂ ਹੋਣੀ ਹੈਗੀ, ਜਿਹੜਾ ਆਹ ਲੋਨ ਹੋਣਾ PPP ਵਾਲਾ। ਸੋ ਜੇ PP ਜਿਹੜਾ ਤੁਸੀਂ ਦੱਸ ਰਹੇ ਆ ਪੇਰੋਲ ਪ੍ਰੋਟੈਕਸ਼ਨ ਵਾਲਾ ਜਿਹੜਾ ਆ, ਜੇ ਕੋਈ ਇਸ ਨੂੰ ਪੇਰੋਲ ਦੇ ਲਈ ਨਹੀਂ ਵਰਤਦਾ ਤੇ ਫਿਰ ਉਹ ਫੋਰਗਿਵੇਬਲ ਨਹੀਂ, ਫਿਰ ਉਹ ਇੱਕ ਲੋਨ ਦੇ ਵਿੱਚ ਕਨਵਰਟ ਹੋ ਜਾਊਗਾ, ਰਾਈਟ? ਹਾਂਜੀ, ਉਹ ਜੇ ਤੁਸੀਂ EMPLOYEE ਨਹੀਂ ਰੱਖੇ ਹੈਗੇ ਤੁਸੀਂ ਹੋਰ ਤੁਸੀਂ ਇਹ ਵੀ ਕਰ ਸਕਦੇ ਆ ਕਿ ਤੁਸੀਂ ਲੈ ਸਕਦੇ ਆ, ਕਿਤੇ ਹੋ ਕਿਤੇ ਖਰਚ ਸਕਦੇ ਆ। ਪਰ ਜੇ ਜੂਨ 30 ਤੱਕ ਤੁਸੀਂ EMPLOYEE ਰੱਖ ਲਏ ਫਿਰ ਇਟਸ ਫਾਈਨ, ਓਕੇ, ਉਹ ਨਹੀਂ EMPLOYEE 75% ਤੱਕ ਜੀ ਰੱਖ ਲੈ, ਮੁੜ ਕੇ ਹਾਇਰ ਕਰ ਲਏ। ਜੇ ਤੁਸੀਂ ਲੈ ਕੇ EMPLOYEE ਨਹੀਂ ਰੱਖੇ ਹੈਗੇ, ਫਿਰ ਇਹ 10 ਸਾਲਾਂ 'ਚ ਕਨਵਰਟ ਹੋ ਜਾਣਾ ਆ 4% ਵਿਆਜ ਤੇ। ਓਕੇ, ਠੀਕ ਹੈ। ਸੋ ਇਹ ਸਾਰੇ ਜਾਣੇ ਜਿੰਨੇ ਵੀ ਆਪਣੇ ਕੰਪਨੀਆਂ ਵਾਲੇ ਆ, ਜਿੰਨੇ ਵੀ ਸਮਾਲ ਬਿਜ਼ਨਸ ਵਾਲੇ ਆ, ਉਹ ਧਿਆਨ ਦੇਣ। ਤੇ ਸਮਾਲ ਬਿਜ਼ਨਸ ਵਾਲੇ ਕਲੀਅਰ ਜਿਹੜਾ ਜੀ ਗੁਰਪ੍ਰੀਤ, ਜਿਹੜੇ 500 ਤੋਂ ਜਿਹੜੇ ਘੱਟ EMPLOYEE ਜਿਨ੍ਹਾਂ ਦੇ ਹੁੰਦੇ ਉਹ ਸਮਾਲ ਬਿਜ਼ਨਸ ਦੇ ਅੰਡਰ ਆਉਂਦੇ ਆ। ਸੋ ਮੈਜੋਰਿਟੀ 'ਚ ਆਪਣੇ ਸਾਰੇ ਇਹੀ ਆਣੇ ਆ, 99%। ਸਾਡੇ ਆ ਆਈ ਥਿੰਕ 99% ਸਾਡੇ ਮੈਨੂੰ ਲੱਗਦਾ ਓਵਰਆਲ ਅਮਰੀਕਾ ਦੇ ਵਿੱਚ ਮੈਜੋਰਿਟੀ ਜਿਹੜੇ ਸਮਾਲ ਬਿਜ਼ਨਸ ਵਾਲੇ ਹੀ ਜਿਹੜੇ ਉਹ ਹੁੰਦੇ ਨੇ, ਜਿਹੜੇ 500 ਤੋਂ ਥੱਲੇ ਵਾਲੇ। ਸੋ ਇੱਕ ਲਈ ਫੇਰ ਕਲੀਅਰਲੀ ਦੱਸ ਦਈਏ, ਜਿਹੜਾ 10 ਮਿਲੀਅਨ ਵਾਲਾ ਪੇਰੋਲ ਪ੍ਰੋਟੈਕਸ਼ਨ ਵਾਲਾ, ਜਿਸ ਦਾ ਕੋਈ ਫਾਰਮ ਆਇਆ ਨਹੀਂ ਹੈ, ਇਹ ਉਸ ਨੂੰ ਸੈਟਅਪ ਕਰ ਰਹੇ ਨੇ। ਪਰ ਇਸ ਦੇ ਜਿਹੜੇ ਪੁਆਇੰਟਸ ਆ ਉਹ ਉਹਨਾਂ ਨੇ ਆਪਣੇ ਨਾਲ ਗੁਰਪ੍ਰੀਤ ਨੇ ਜਿਹੜੇ ਸ਼ੇਅਰ ਕੀਤੇ ਆ ਵੀ ਇਸ ਦੇ ਅਧੀਨ ਉਹਨਾਂ ਨੇ ਕੀ ਕੁਝ ਲਿਖਿਆ ਆ। ਸੋ ਵਨਸ ਇਟ ਸੈਟਅਪ, ਮੋਸਟ ਪ੍ਰੋਬਬਲੀ ਜਿੱਦਾਂ ਨੇ ਕਿਹਾ ਵੀ ਬੈਂਕਾਂ ਦੇ ਨਾਲ ਮਿਲ ਕੇ SBA ਨੇ ਉਸ ਨੂੰ ਸੈਟਅਪ ਕਰਨਾ ਆ। ਫਿਰ ਉਹਨਾਂ ਦੇ ਨਾਲ ਤੁਹਾਨੂੰ ਜਿਹੜੀ ਉੱਥੇ ਗੱਲਬਾਤ ਕਰਨੀ ਪਊਗੀ, ਜੋ ਵੀ ਉਹ ਡਾਕੂਮੈਂਟੇਸ਼ਨ ਜੋ ਵੀ ਮੰਗਣਗੇ, ਫਿਰ ਤੁਸੀਂ ਉੱਥੇ ਡਾਇਰੈਕਟਲੀ ਜਿਹੜਾ ਕਰ ਸਕਦੇ ਆ। ਪਰ ਆ ਜਿਹੜਾ $10,000 ਵਾਲਾ ਜਿਹੜਾ ਡਿਜ਼ਾਸਟਰ ਲੋਨ, ਜਿਹੜਾ ਕਿ ਗ੍ਰਾਂਟ ਦੇ ਰੂਪ ਦੇ ਵਿੱਚ ਆ ਸਕਦਾ, ਉਸ ਦੀ ਆਨਲਾਈਨ ਐਪਲੀਕੇਸ਼ਨ ਆਲਰੇਡੀ ਮੌਜੂਦ ਹੈਗੀ ਆ SBA.gov ਦੇ ਉੱਤੇ। ਤੇ ਇਹ ਬਹੁਤ ਜ਼ਰੂਰੀ ਵਾਲੀ ਗੱਲ ਹੈਗੀ ਆ, ਫਸਟ ਕਮ ਫਸਟ ਸਰਵ ਵਾਲਾ ਹੀ ਆ। ਜਿਹੜੇ ਪਹਿਲੇ ਲੋਕਾਂ ਨੇ ਅਪਲਾਈ ਕੀਤਾ ਉਹਨਾਂ ਦੇ ਵਿੱਚੋਂ 1 ਮਿਲੀਅਨ ਲੋਕਾਂ ਨੂੰ, 1 ਮਿਲੀਅਨ ਬਿਜ਼ਨਸਿਸ ਨੂੰ ਉਹਨਾਂ ਨੇ ਇਹ ਲੋਨ ਜਿਹੜਾ ਡਿਜ਼ਾਸਟਰ ਐਮਰਜੈਂਸੀ ਫੰਡ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਪ੍ਰੋਵਾਈਡ ਕਰਨਾ ਆ। ਸੋ ਤੁਸੀਂ ਜਲਦ ਤੋਂ ਜਲਦ SBA.gov ਦੀ ਜਿਹੜੀ ਵੈਬਸਾਈਟ 'ਤੇ ਜਾ ਕੇ ਇਸ ਨੂੰ ਤੁਸੀਂ ਜਿਹੜਾ ਆ ਉਹ ਭਰ ਸਕਦੇ ਆ।
ਇਹਨਾਂ ਦੀ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਹੋਈ ਆ, ਗੁਰਪ੍ਰੀਤ ਤੇ ਉਹਨਾਂ ਦੀ ਸਿਸਟਰ ਹਰਪ੍ਰੀਤ ਨੇ ਮਿਲ ਕੇ ਵੀ ਇਹ ਕਿੱਦਾਂ ਜਿਹੜਾ ਉਹ ਭਰ ਸਕਦੇ ਆ। ਪੰਜਾਬੀ ਦੇ ਵਿੱਚ ਉਹਨਾਂ ਨੇ ਬੜਾ ਸੋਹਣਾ 9-10 ਮਿੰਟ ਦੀ ਜਿਹੜੀ ਵੀਡੀਓ ਉਸ ਦੇ ਵਿੱਚ ਸਮਝਾਇਆ ਆ। punjabihelpdesk.com ਦੇ ਉੱਤੇ ਜਾਓ ਤੇ $10,000 ਗ੍ਰਾਂਟ ਵਾਲੀ ਵੀਡੀਓ ਜਿਹੜੀ ਆ ਉਹ ਤੁਸੀਂ ਦੇਖ ਕੇ ਉਸ ਦੀ ਹੈਲਪ ਲੈ ਕੇ ਉਹ ਤੁਸੀਂ ਭਰ ਸਕਦੇ ਹੋ। ਬਿਲਕੁਲ, ਆਪਾਂ ਲਿੰਕ ਜਿਹੜਾ ਹੈ ਉਹ ਆਪਾਂ ਫੇਸਬੁੱਕ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੋ ਰਿਹਾ ਨਾ ਉਹਦੇ ਥੱਲੇ ਬਿਲਕੁਲ ਆਪਾਂ ਲਿੰਕ ਪਾ ਦਾਂਗੇ ਜੀ। ਸੋ ਗੁਰਪ੍ਰੀਤ, ਹੋਰ ਇਸ ਦੇ ਬਾਰੇ ਤੁਸੀਂ ਕੀ ਕੁਛ ਜਿਹੜਾ ਉਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ? ਹੋਰ ਕੀ ਕੁਛ ਜਿਹੜੇ ਲੋਕ ਆ ਉਹ ਕਰ ਸਕਦੇ ਆ? ਕਿਉਂਕਿ ਓਵਰਆਲ ਲੋਕ ਕਾਫੀ ਜ਼ਿਆਦਾ ਜਿਹੜੇ ਡੈਫੀਨੇਟਲੀ ਘਬਰਾਏ ਹੋਏ ਆ, ਕਿਉਂਕਿ ਇਕਨੋਮਿਕ ਡਾਊਨਟਰਨ ਆਪਾਂ ਨੂੰ ਦਿਖ ਰਿਹਾ ਆ, ਰਿਸੈਸ਼ਨ ਵੱਲ ਨੂੰ ਜਿਹੜਾ ਅਮਰੀਕਾ ਹੈ ਉਹ ਵੱਧ ਰਿਹਾ ਹੈ। ਹਾਂਜੀ ਡੈਫੀਨਿਟਲੀ ਮੈਂ ਇਹੀ ਕਹਿ ਸਕਦੀ ਜਿੰਨੀਆਂ ਆਪਸ਼ਨਾਂ ਹੈਗੀਆਂ ਇਸ ਵੇਲੇ ਉਹਦੀ ਯੂਜ਼ਫੁਲ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਲੋਨ ਅਪਲਾਈ ਕਰਨਾ ਹੈ ਕਰ ਲਓ, ਅਨਪਲੋਇਮੈਂਟ ਕਰਨੀ ਹੈ ਕਰ ਲਓ, ਬਿਕਾਜ਼ ਸਾਰੀਆਂ ਪ੍ਰੋਗਰਾਮ ਵਿੱਚ ਡਿਲੇ ਹੈ ਇਸ ਵੇਲੇ ਜੀ। ਸੋ ਜਿੰਨੇ ਵੀ ਪ੍ਰੋਗਰਾਮ ਅਪਲਾਈ ਕਰ ਸਕਦੇ ਆ ਇਸ ਵੇਲੇ ਕਰ ਲਓ। ਆਪ ਜੋ ਤੁਹਾਨੂੰ ਮਿਲ ਜਾਓਗੇ ਫਿਰ ਤੁਸੀਂ ਡਿਸਾਈਡ ਕਰ ਸਕਦੇ ਬਾਅਦ ਚ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਹੈਗਾ ਜੀ। ਸੋ ਬਿਲਕੁਲ, ਇੱਕ ਕਿਸੇ ਦਾ ਕੁਐਸਚਨ ਆਵੇ 1099 ਤੇ ਆਵੇ ਮੇਰੇ ਡਰਾਈਵਰਸ ਹੈਗੇ ਆ, ਮੇਰਾ ਬਿਜ਼ਨਸ, ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਆ। ਇੱਕ ਹੋਰ ਉਹਨਾਂ ਨੇ ਸੀਗਾ ਵੀ ਮੇਰੇ 2 ਬਿਜ਼ਨਸ, ਨੋ ਮੈਟਰ ਤੁਹਾਡੇ ਕੋਲ 10 ਬਿਜ਼ਨਸ ਹੋ ਸਕਦੇ ਆ, ਮੇ ਬੀ ਹਰ ਬਿਜ਼ਨਸ ਤੇ ਡਿਫਰੈਂਟ ਇੰਪਲਾਈ ਤੁਸੀਂ ਰੱਖੇ ਆ। ਈਚ ਕਾਰਪੋਰੇਸ਼ਨ ਦਾ ਤੁਹਾਡਾ ਜਿਹੜਾ ਸੈਪਰੇਟ ਐਪਲੀਕੇਸ਼ਨ ਤੁਸੀਂ ਭਰ ਸਕਦੇ ਆ ਜੀ। ਹਾਂਜੀ, ਇੱਕ ਮੈਂ ਹੋਰ ਕਹਿਣਾ ਸੀ, ਮੈਨੂੰ ਐਕਚੁਅਲੀ ਬਹੁਤ ਫੋਨ ਆ ਰਹੇ ਫਿਰ ਮੈਂ ਸਾਰੇ ਨਾਮ ਸੇ ਇੱਦਾਂ ਉਹਨਾਂ ਨੂੰ ਕਈ ਚੁੱਕ ਨਹੀਂ ਵੀ ਹੋਏ। ਅਸੀਂ ਐਕਚੁਅਲੀ punjabihelpdesk.com ਤੇ ਇੱਕ ਫਾਰਮ ਬਣਾਤਾ ਹੈ, ਜੇ ਤੁਸੀਂ ਉੱਥੇ ਜਾ ਕੇ ਮੈਂ ਕੁਐਸਚਨ ਪਾ ਦੂੰਗੇ ਤੁਹਾਨੂੰ ਫਿਰ ਤੁਹਾਨੂੰ ਅਪਲਾਈ ਕਰ ਸਕਦੇ ਸੌਖਾ ਤਰ੍ਹਾਂ ਜੀ। ਸੋ ਬਿਲਕੁਲ ਉਹਨਾਂ ਨੇ ਸਭ ਤੋਂ ਉੱਤੇ ਜਿਹੜਾ ਕੁਐਸਚਨ ਪਾਤਾ ਹੈ, ਆਪਣਾ ਨਾਮ ਤੇ ਫੋਨ ਨੰਬਰ ਜਿਹੜਾ ਉਹ ਦੱਸ ਦਿਓ ਤੇ ਕਿੱਦਾਂ ਦਾ ਬਿਜ਼ਨਸ ਆ ਉਹ ਦੱਸ ਦਿਓ ਤੇ ਫਿਰ ਆਪਣਾ ਮੈਸੇਜ ਜਿਹੜਾ ਉਹਨਾਂ ਨੂੰ ਤੁਸੀਂ ਉੱਥੇ ਘੱਲ ਸਕਦੇ ਹੈਗੇ ਆ। ਸੋ ਨਾਲ ਹੀ ਉੱਥੇ YouTube ਸਾਈਟ ਦੇ ਉੱਤੇ ਜਿਹੜਾ ਉਹ ਹੈਗਾ ਆ, ਸੋ ਉਹ ਵੀ ਜਿਹੜੀ ਆ ਜ਼ਰੂਰ ਤੁਸੀਂ ਜਿਹੜਾ ਉਹ ਦੇਖ ਲਿਓ ਵੀ ਉੱਥੇ ਜਾ ਕੇ ਕਿੱਦਾਂ ਇਸ ਨੂੰ ਫਿਲ ਕਰਨਾ ਆ, ਉਹ ਤੁਸੀਂ ਭਰ ਸਕਦੇ ਹੈਗੇ ਆ। ਸੋ ਵਧੀਆ ਜਿਹੜਾ ਇਹਨਾਂ ਦੇ ਦੁਆਰਾ ਉਪਰਾਲਾ ਹੈਗਾ ਆ। ਸੋ ਇਹ ਟਰਾਈ ਕਰ ਰਹੀਆਂ, ਦੇਖੋ ਵੀ ਆਪਣੇ ਜਿਹੜੇ ਲੋਕ ਆ ਜਿਨ੍ਹਾਂ ਦੇ ਬਿਜ਼ਨਸਿਸ ਹੁਣ ਡਾਊਨ ਹੋਏ ਆ ਉਹ ਥੋੜ੍ਹਾ ਜਿਹੜਾ ਉੱਭਰ ਕੇ ਜਿਹੜਾ ਉਹ ਬਾਹਰ ਆ ਸਕਣ। ਅਤੇ ਗੁਰਪ੍ਰੀਤ ਬਹੁਤ ਆਪਾਂ ਥੈਂਕ ਯੂ ਕਰਦੇ ਹਾਂ। ਅਤੇ ਹੋਪਫੁਲੀ ਜਦੋਂ ਉਹ ਲੋਨਸ ਦਾ ਕਲੇਮ ਜਿਹੜਾ ਲੋਨ ਕਰਨ ਵਾਲਾ ਹੈਗਾ ਆ ਦੂਜਾ ਉਹ ਸੈਟਅਪ ਹੋ ਜਾਊਗਾ ਤਾਂ ਫਿਰ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ ਅਤੇ ਉਸ ਨੂੰ ਆਪਾਂ ਕਿੱਦਾਂ ਭਰ ਸਕਦੇ ਹਾਂ। ਬਹੁਤ ਸ਼ੁਕਰੀਆ ਗੁਰਪ੍ਰੀਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ, ਜਿੰਨੇ ਵੀ ਸਰੋਤੇ ਆ ਜਿਨ੍ਹਾਂ ਦੇ ਬਿਜ਼ਨਸ ਹੈਗੇ ਸਮਾਲ ਬਿਜ਼ਨਸ, ਤੁਸੀਂ ਅਪਲਾਈ ਕਰ ਸਕਦੇ। ਮੇਕ ਸ਼ੋਰ ਕਰੋ ਹਰ ਇੱਕ ਇਨਫੋਰਮੇਸ਼ਨ ਕਰੈਕਟ ਹੋਵੇ, ਕੋਈ ਗਲਤ ਇਨਫੋਰਮੇਸ਼ਨ ਨਾ ਭਰਿਓ ਅੰਡਰ ਪਰਜਰੀ। ਹਾਂ, ਲੋਨ ਦੇ ਵੈਸੇ ਕਿਸੇ ਵੀ ਮਾਮਲੇ ਦੇ ਵਿੱਚ ਜਿਹੜਾ ਉਹ ਝੂਠ ਨਹੀਂ ਤੁਹਾਨੂੰ, ਕਿਉਂਕਿ ਇਹ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟ ਆ। ਸੋ ਐਂਡ ਤੇ ਤੁਸੀਂ ਸਾਈਨ ਕਰਦੇ ਆ ਅੰਡਰ ਪਰਜਰੀ, ਉਹਦਾ ਜਿਹੜੇ ਚਾਰਜ ਆ ਜੇ ਉਹ 'ਚ ਗਲਤ ਇਨਫੋਰਮੇਸ਼ਨ ਹੋਈ ਉਹ ਫੈਲਨੀ ਹੈਗੀ ਆ। ਸੋ ਜਿਹੜੇ ਸਹੀ ਆ ਜਿਨ੍ਹਾਂ ਦੇ ਬਿਜ਼ਨਸ ਸੱਚਮੁੱਚ ਹੀ ਡੁੱਬੇ ਹੈਗੇ ਆ, ਬਹੁਤਿਆਂ ਦੇ ਡੁੱਬੇ ਆਪਾਂ ਦੇਖੇ ਆ, ਕੋਈ ਪੀਜ਼ਾ ਰੈਸਟੋਰੈਂਟ, ਕਿਸੇ ਦੀ ਬਿਊਟੀ ਸ਼ਾਪ ਬੰਦ ਹੋਈ ਹੋ, ਬਹੁਤ ਕੁਛ ਜਿਹੜੇ ਟਰੱਕਾਂ ਵਾਲਿਆਂ ਦੇ ਵੀ ਕਈਆਂ ਦੇ ਜਿਹੜੇ ਉੱਦਾਂ ਦੀ ਲਾਈਨ ਵਾਲੇ ਆ ਉਹਨਾਂ ਦੇ ਬੰਦ ਹੋਏ ਹੈਗੇ ਆ। ਸੋ ਜ਼ਰੂਰ ਤੁਸੀਂ ਉਹ ਐਪਲੀਕੇਸ਼ਨ ਭਰ ਸਕਦੇ ਆ, ਉਹਦੀ ਕੋਈ ਫੀਸ ਨਹੀਂ ਹੈ, ਬੜਾ ਈਜ਼ੀ ਆ, 5-10 ਮਿੰਟ ਲੱਗਦੇ ਭਰਨ ਨੂੰ। ਪਰ ਉਹਦਾ ਜਿਹੜਾ ਫਾਈਨਲ ਕਿਸ ਤਰ੍ਹਾਂ ਉਹਨੀ ਪਿਕ ਕਰਨਾ, ਕਿੱਦਾਂ ਪੈਸੇ ਮਿਲਣੇ ਆ, ਉਹਦੇ ਬਾਰੇ ਹਜੇ ਕੋਈ ਡਿਟੇਲ ਨਹੀਂ। ਉਹ ਆਪਾਂ ਜ਼ਰੂਰ ਰੋਜ਼ ਪ੍ਰੋਗਰਾਮ ਸਾਡਾ ਸੁਣਦੇ ਰਹੋ, ਅਸੀਂ ਅਪਡੇਟ ਤੁਹਾਨੂੰ ਕਰਦੇ ਰਹਾਂਗੇ ਜੀ। ਅਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ। ਕਈ ਜਿਹੜੇ ਅਜੇ ਪੁੱਛ ਰਹੇ ਵੀ ਭਾਈ ਅਸੀਂ ਜੇ ਡਿਸੇਬਿਲਟੀ ਹੁਣ ਭਰ ਦਈਏ ਅਤੇ ਕੀ ਤੁਹਾਨੂੰ ਜਿਹੜਾ $600 ਉਹ ਮਿਲੂਗਾ। ਇਹ ਚੀਜ਼ ਜਿਹੜੇ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ। ਡਿਸੇਬਿਲਿਟੀ ਇੱਕ ਵੱਖਰੀ ਚੀਜ਼ ਆ, ਅਨਇੰਪਲੋਇਮੈਂਟ ਇੱਕ ਵੱਖਰੀ ਚੀਜ਼ ਆ। ਇਹ ਦੋਨੋਂ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਮੈਚ ਜਿਹੜੀਆਂ ਉਹ ਨਹੀਂ ਕਰਦੀਆਂ। ਅਨਇੰਪਲੋਇਮੈਂਟ ਉਸ ਨੂੰ ਆਖਿਆ ਜਾਂਦਾ ਹੈ ਜੇ ਤੁਹਾਡੀ ਨੌਕਰੀ ਸੀਗੀ ਅਤੇ ਆਈਦਰ ਤੁਹਾਡੀ ਨੌਕਰੀ ਤੋਂ ਇਹ ਸ਼ੈਲਟਰ ਇਨ ਪਲੇਸ ਦੇ ਕਰਕੇ, ਨਾਨ ਅਸੈਂਸ਼ੀਅਲ ਬਿਜ਼ਨਸ ਬੰਦ ਹੋਣ ਦੇ ਕਰਕੇ ਜਿਹੜਾ ਉਹ ਚਲਾ ਗਿਆ ਆ, ਜਾਂ ਆਵਰਜ਼ ਚੇਂਜ ਹੋਣ ਕਰਕੇ ਤੁਹਾਡੀ ਕੰਪਨੀ ਦੇ ਘੰਟੇ ਜਿਹੜੇ ਉਹ ਘੱਟ ਗਏ ਨੇ, ਅਤੇ ਜਾਂ ਜੇ ਤੁਹਾਡੀ ਸਿਟੀ ਨੇ, ਤੁਹਾਡੀ ਕਾਊਂਟੀ ਨੇ ਆਖਿਆ ਵੀ ਇੰਨੀ ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕ ਕੰਮ 'ਤੇ ਨਾ ਜਾਓ, ਤਾਂ ਤੁਹਾਨੂੰ ਕੰਮ ਜਿਹੜਾ ਉਹ ਛੱਡਣਾ ਪਿਆ ਆ। ਸੋ ਉਹ ਜਿਹੜੇ ਲੋਕ ਅਨਇੰਪਲੋਇਮੈਂਟ ਦੇ ਲਈ ਅਪਲਾਈ ਕਰ ਸਕਦੇ ਆ। ਇਸ ਦੇ ਵਿੱਚ ਊਬਰ ਵਾਲੇ ਵੀ ਆ ਰਹੇ ਨੇ, ਇਸ ਦੇ ਵਿੱਚ ਜਿਹੜੇ 1099 ਦੇ ਉੱਤੇ ਟਰੱਕਿੰਗ ਵਾਲੇ ਆ ਉਹ ਵੀ ਹੈਗੇ ਨੇ, ਫੋਟੋਗ੍ਰਾਫਰ ਵੀ ਆ, ਸਲੂਨ ਵਾਲੀਆਂ, ਬਿਊਟੀ ਪਾਰਲਰ ਵਾਲੇ, ਜੇ ਕੋਈ ਨੈਨੀ ਦਾ ਕੰਮ ਕਰਦੇ ਸੀਗੇ ਪਰ ਮੇਕ ਸ਼ੋਰ ਆ ਵੀ ਜੇ ਉਹ ਐਕਚੁਅਲ ਦੇ ਵਿੱਚ ਉਹ ਸ਼ੋਅ ਕਰਦੇ ਸੀ ਜਾਂ 1099 ਉਹਨਾਂ ਨੂੰ ਇਸ਼ੂ ਹੁੰਦਾ ਸੀਗਾ, ਜਾਂ W2 ਜਿਹੜਾ ਉਹਨਾਂ ਦਾ ਉਹ ਹੁੰਦਾ ਸੀਗਾ, ਡੇ ਕੇਅਰ ਦਾ ਜਿਨ੍ਹਾਂ ਦਾ ਕੋਈ ਇੱਦਾਂ ਦਾ ਕੰਮ ਸੀਗਾ, ਪਰ ਉਹ ਜਿਹੜੇ ਡਾਲਰ ਸ਼ੋਅ ਕੀਤੇ ਹੋਏ ਹੋਣੇ ਚਾਹੀਦੇ ਆ, ਉਹ ਸਾਰੇ ਜਿਹੜੇ ਅਨਇੰਪਲੋਇਮੈਂਟ ਦੇ ਲਈ ਫਿਰ ਉਹ ਐਲੀਜੀਬਲ ਹੋ ਸਕਦੇ ਨੇ, ਉਹ ਅਪਲਾਈ ਕਰ ਸਕਦੇ ਨੇ।
ਸਾਨੂੰ ਬਹੁਤ ਸਾਰੇ ਲੋਕ ਪੁੱਛਦੇ ਨੇ ਵੀ ਸਾਨੂੰ ਜਿਹੜੀ ਵੈਬਸਾਈਟ ਦੱਸ ਦਿਓ। ਵੈਬਸਾਈਟ ਲੱਭਣ ਦਾ ਇੱਕ ਹੀ ਤਰੀਕਾ ਹੈ, ਕਿਉਂਕਿ ਆਪਾਂ ਨੂੰ ਸਾਰੇ ਹੀ ਮੁਲਕ ਦੇ ਵਿੱਚ ਜਿਹੜੇ ਸੁਣ ਰਹੇ ਨੇ, ਹਰ ਇੱਕ ਸਟੇਟ ਦੀ ਵੱਖੋ ਵੱਖਰੀ ਵੈਬਸਾਈਟ ਆ। ਜੇ ਕੈਲੀਫੋਰਨੀਆ ਦੇ ਵਿੱਚ ਆ, ਤੁਸੀਂ ਜਿਹੜਾ ਗੂਗਲ ਦੇ ਉੱਤੇ ਸਰਚ ਕਰਨਾ ਆ ਕੈਲੀਫੋਰਨੀਆ ਅਨਇੰਪਲੋਇਮੈਂਟ ਫਾਈਲ ਕਲੇਮ। ਇਸੇ ਤਰੀਕੇ ਦੇ ਨਾਲ ਜਿਹੜੇ ਵੀ ਸੂਬੇ ਦੇ ਵਿੱਚ ਆ ਅਨਇੰਪਲੋਇਮੈਂਟ ਕਲੇਮ ਫਾਈਲ ਲਿਖ ਕੇ ਉਸ ਤੋਂ ਪਹਿਲਾਂ ਆਪਣੇ ਸੂਬੇ ਦਾ, ਆਪਣੀ ਸਟੇਟ ਦਾ ਨਾਮ ਲਿਖ ਦਿਓ। ਗੂਗਲ ਦੇ ਉੱਤੇ ਜਿਹੜਾ ਮੋਸਟ ਪ੍ਰੋਬਬਲੀ .gov ਕਰਕੇ ਤੁਹਾਨੂੰ ਕੋਈ ਨਾ ਕੋਈ ਵੈਬਸਾਈਟ ਉਸ ਦੇ ਵਿੱਚ ਤੁਹਾਡੀ ਸਟੇਟ ਦੇ ਨਾਲ ਸੰਬੰਧਿਤ ਆ ਜਾਵੇਗੀ। ਤੁਸੀਂ ਉੱਥੇ ਜਾ ਕੇ ਜਿਹੜਾ ਆਪਣਾ ਫਾਈਲ ਆ ਉਹ ਕਲੇਮ ਆ ਉਸ ਨੂੰ ਉੱਥੇ ਫਾਈਲ ਕਰ ਸਕਦੇ ਹੋ। ਇਹੀ ਸਭ ਤੋਂ ਬੈਸਟ ਜਿਹੜਾ ਆ ਇਹ ਤਰੀਕਾ ਹੈਗਾ ਆ। ਸੋ ਹਰ ਇੱਕ ਦੇ ਲਈ ਦੱਸਣਾ ਸਾਡੇ ਲਈ ਵੀ ਨਾਮੁਮਕਿਨ ਹੁੰਦਾ ਆ। ਥੋੜ੍ਹੀ ਜਿਹੀ ਮਸ਼ੱਕਤ ਜਿਹੜੀ ਆ ਉਹ ਤੁਸੀਂ ਖੁਦ ਵੀ ਜਿਹੜੀ ਉਹ ਨਾਲ ਜ਼ਰੂਰ ਕਰ ਲਓ। ਅਤੇ ਬਾਕੀ ਜਿਹੜੇ ਸਮਾਲ ਬਿਜ਼ਨਸਿਸ ਨੂੰ ਇਹ $10,000 ਦੀ ਜਿਹੜੀ ਗ੍ਰਾਂਟ ਦੇ ਅਪਲਾਈ ਕਰਨਾ ਚਾਹੁੰਦੇ ਆ, ਉਹਦੇ ਲਿੰਕ ਵਗੈਰਾ ਅਸੀਂ ਆਲਰੇਡੀ ਇਸ ਦੇ ਵਿੱਚ ਪਾਏ ਹੋਏ ਨੇ। ਜਿਨ੍ਹਾਂ ਦਾ ਡਾਊਨ ਹੋਇਆ ਆ ਬਿਜ਼ਨਸ, ਜਿਨ੍ਹਾਂ ਦਾ ਬਿਜ਼ਨਸ ਬੰਦ ਹੋਣ ਦੀ ਕਗਾਰ 'ਤੇ ਆ, ਉਹ ਜਿਹੜੇ ਜ਼ਰੂਰ ਇਸ ਨੂੰ ਜਿਹੜਾ ਉਹ ਅਪਲਾਈ ਕਰ ਦਿਓ। ਜੇ ਉਹਨਾਂ ਨੇ 3-4 ਦਿਨਾਂ ਦੇ ਵਿੱਚ ਦੱਸ ਦੇਣਾ ਜੇ ਅਪਰੂਵ ਹੋਇਆ ਆ ਜਾਂ ਨਹੀਂ ਹੋਇਆ। ਸੋ ਬਿਲਕੁਲ ਅਨਪਲਾਈਮੈਂਟ ਦੇ ਥੋੜ੍ਹੇ ਕੁਐਸਚਨ ਆ ਪਈ ਜੀ। ਆਪਾਂ ਬਹੁਤ ਵਾਰ ਦੱਸੇ ਆ, ਪ੍ਰੋਗਰਾਮ ਸੁਣਿਆ ਕਰੋ। ਪਈ ਅਨਪਲਾਈਮੈਂਟ ਹਰ ਇੱਕ ਬੰਦਾ ਲੈ ਸਕਦਾ ਐਜ਼ ਲੌਂਗ ਐਜ਼ ਉਹ ਲੀਗਲ ਆ। ਨੋ ਮੈਟਰ ਪੋਲੀਟੀਕਲ ਸਾਈਲਮ, ਵਰਕ ਪਰਮਿਟ ਆ, ਗ੍ਰੀਨ ਕਾਰਡ, ਸਟੇਟਸ ਲੀਗਲ ਹੋਣਾ ਚਾਹੀਦਾ ਆ। ਦੂਸਰਾ ਇਹ ਸੀ ਵੀ ਜੇ ਅਨਪਲਾਈਮੈਂਟ ਲੈਂਦੇ ਆ ਤੁਸੀਂ ਫਿਊਚਰ 'ਚ ਘਰ ਲੈਂਦੇ ਉਹ 'ਤੇ ਅਸਰ ਪਊਗਾ, ਤੁਹਾਡੇ ਕ੍ਰੈਡਿਟ 'ਤੇ ਉਹਦਾ ਕੋਈ ਅਸਰ ਨਹੀਂ ਪਊਗਾ। ਪਰ ਜਦੋਂ ਤੁਸੀਂ ਘਰ ਬਾਈ ਕਰਨਾ ਆ, ਕਿਉਂਕਿ ਉਦੋਂ ਤੁਹਾਡੀ ਇਨਕਮ ਕਾਊਂਟ ਕਰਦੇ ਆ। ਜੇ ਤੁਸੀਂ ਉਸ ਟਾਈਮ ਵੀ ਅਨਪਲਾਈਡ ਹੋਏ ਅਤੇ ਉਹ ਨੈਚੁਰਲੀ ਫਿਰ ਤੁਹਾਡੀ ਇਨਕਮ ਘੱਟ ਹੋਣੀ ਹੈ ਅਤੇ ਕੁਆਲੀਫਾਈ ਕਰਨਾ ਜਿਹੜਾ ਹਾਰਡ ਹੋਣਾ ਹੈਗਾ। ਸੋ ਉੱਦਾਂ ਕੋਈ ਉਹਦੀ ਜਿਹੜੀ ਕੋਈ ਬੈਡ ਨਹੀਂ ਹੈਗੀ। ਇਹ ਵੀ ਦੱਸਦੀ ਜਾਈਏ ਜਦੋਂ ਤੁਸੀਂ ਅਨਪਲਾਈਮੈਂਟ ਫਾਈਲ ਕਰਨੀ ਆ ਉੱਥੇ ਨਹੀਂ, ਉਹਨੇ ਵੈਰੀਫਾਈ ਵੀ ਕਰਨਾ ਹੈਗਾ, ਤੁਹਾਡੇ ਇੰਪਲਾਇਰ ਤੋਂ ਵੀ ਵੈਰੀਫਾਈ ਕਰਨਾ। ਕਈ ਜਿਹੜੇ ਸੈਲਫ ਇੰਪਲਾਈਡ ਆ ਉਹਨਾਂ ਨੇ ਤੁਹਾਡੇ ਚੈੱਕ ਉਹ ਵੀ ਦੇਖਣਾ ਹੈ ਵੀ ਟੈਕਸ ਕਿੰਨਾ ਫਾਈਲ ਕੀਤਾ। ਸੋ ਹੁਣੇ ਪਤਾ ਲੱਗਣਾ ਆ ਵੀ ਤੁਸੀਂ ਕਿੰਨਾ ਕੁ ਟੈਕਸ ਦਿੰਦੇ ਸੀ, ਕੀ ਫਾਈਲ ਕਰਦੇ ਸੀ। ਕਈ ਵਾਰੀ ਆਪਾਂ ਫਿਰ ਭਰਦੇ ਨਹੀਂ ਹੈ ਜਾਂ ਬਹੁਤ ਘੱਟ ਭਰਦੇ ਆ, ਫਿਰ ਅਨਪਲਾਈਮੈਂਟ ਵੀ ਉਹਦੇ ਹਿਸਾਬ ਨਾਲ ਹੀ ਜਿਹੜੀ ਆ ਉਹ ਮਿਲਣੀ ਹੈਗੀ ਆ। ਜੀ ਬਿਲਕੁਲ। ਇਹ ਇੱਕ ਵਧੀਆ ਕਹਿ ਲਓ ਵੀ ਲੋਕਾਂ ਨੂੰ ਜਾਗਣ ਦਾ ਆ ਟਾਈਮ, ਵੀ ਜਿਹੜਾ ਕੋਈ ਸੀਗਾ ਹੈ ਇੰਪਲੋਈ ਅਤੇ ਕੰਮ ਜਿਹੜਾ ਉਹ 1099 'ਤੇ ਕਰੀ ਜਾਂਦਾ ਸੀਗਾ, ਅਤੇ ਬਾਅਦ ਦੇ ਵਿੱਚ ਉਹ ਪ੍ਰੋਬਲਮ ਜਿਹੜੀ ਜੇ ਅਜਿਹੀ ਆਉਂਦੀ ਆ ਅਤੇ ਉਹ ਸਾਰਿਆਂ ਨੂੰ ਜਿਹੜੇ ਸਮਝਣ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਆ। ਖਾਸ ਕਰਕੇ ਉਹ ਜਿਹੜੇ ਟਰੱਕਰਸ ਜਿਹੜੇ ਕਹਿੰਦੇ ਨਹੀਂ 1099 ਇਜ਼ ਬੈਟਰ ਦੈਨ W2, ਅਤੇ W2 ਦੇ ਵਿੱਚ ਉੱਦਾਂ ਹੋਰ ਵੀ ਕਈ ਕੁਛ ਜਿਹੜਾ ਆ ਆਪਾਂ ਦੇਖਦੇ ਹਾਂ ਵੀ ਉਸ ਦੇ ਫਾਇਦੇ ਮੁਨਾਫੇ ਜਿਹੜੇ ਉਹ ਹੋ ਸਕਦੇ। ਹੁਣ ਤਾਂ ਚਲੋ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਤਾਂ ਕਰੋਨਾ ਵਾਇਰਸ ਦੇ ਕਰਕੇ ਇਹਨਾਂ ਨੇ ਸਾਰਿਆਂ ਨੂੰ ਸ਼ਾਮਿਲ ਕਰ ਲਿਆ, ਪਰ ਬਾਅਦ ਦੇ ਵਿੱਚ ਨਹੀਂ ਇਹ ਹੋਣਾ ਵੀ ਰੱਬ ਨਾ ਕਰੇ ਬਾਅਦ 'ਚ ਜੇ ਜੋਬ ਚਲੇ ਜਾਂਦੀ ਹੈ ਜਾਂ ਕੁਛ ਹੋ ਜਾਂਦਾ ਆ ਤਾਂ ਫਿਰ ਬਾਅਦ ਦੇ ਵਿੱਚ ਕਿੱਧਰ ਨੂੰ ਜਿਹੜਾ ਉਹ ਜਾਣਾ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ ਕਈ ਜਿਹੜੇ ਜਿੱਦਾਂ ਹਰਜੋਤ ਜੀ ਨੇ ਵੀ ਦੱਸ ਹੀ ਦਿੱਤਾ ਆ, ਤੁਹਾਡਾ ਸਟੇਟਸ ਲੀਗਲ ਹੋਣਾ ਚਾਹੀਦਾ। ਵਿਜ਼ਿਟਰ ਵੀਜ਼ੇ ਵਾਲੇ ਨਾ ਭਾਈ ਅਨਇੰਪਲੋਇਮੈਂਟ ਫਾਈਲ ਕਰਨ ਲੱਗ ਜਾਓ, ਨਾ ਇੰਟਰਨੈਸ਼ਨਲ ਸਟੂਡੈਂਟ, ਨਾ ਉਹ ਵੀਜ਼ਾ ਇਹਨਾਂ ਕੈਂਸਲ ਕਰਾ ਕੇ ਬਹਿ ਜਾਓ ਬਾਅਦ ਦੇ ਵਿੱਚ, ਕਿਉਂਕਿ ਔਨ ਦੋਜ਼ ਵੀਜ਼ਾਸ ਯੂ ਆਰ ਨਾਟ ਅਲਾਊਡ ਟੂ ਵਰਕ। ਤੁਸੀਂ ਕੰਮ ਨਹੀਂ ਕਰ ਸਕਦੇ ਆਈਦਰ ਵਿਜ਼ਿਟਰ ਵੀਜ਼ੇ ਦੇ ਉੱਤੇ ਅਤੇ ਜਾਂ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ। ਸਟੂਡੈਂਟ ਵੀਜ਼ੇ ਵਾਲੇ ਸਿਰਫ ਅਤੇ ਸਿਰਫ ਕੈਂਪਸਿਸ ਦੇ ਵਿੱਚ ਜਿਹੜਾ ਉਹ ਕੰਮ ਕਰ ਸਕਦੇ ਹੁੰਦੇ ਆ। ਸੋ ਆਈ ਐਮ ਨਾਟ ਸ਼ਿਓਰ ਉਹਦੇ ਉੱਤੇ ਵੀ ਉਹ ਅਪਲਾਈ ਹੋਊਗਾ ਕਿ ਨਹੀਂ ਹੋਊਗਾ। ਉਹ ਅਨਇੰਪਲੋਇਮੈਂਟ ਮੇ ਵੀ ਹੋ ਵੀ ਸਕਦਾ ਹੋਵੇ, ਕਿਉਂਕਿ ਇਨ ਦੀ ਐਂਡ ਟੈਕਸ ਤਾਂ ਹਰਜੋਤ ਸਿੰਘ ਜੀ ਉਹਨਾਂ ਦਾ ਵੀ ਘੱਟਦਾ ਹੀ ਆ ਉਸ ਦੇ ਵਿੱਚੋਂ। ਸੋ ਜਿਨ੍ਹਾਂ ਦੀ ਲੀਗਲ ਜੋਬ ਹੈਗੀ ਆ ਸਟੂਡੈਂਟ ਵੀਜ਼ੇ ਵਾਲਿਆਂ ਦੀ, ਉਹ ਮੇ ਵੀ ਅਪਲਾਈ ਕਰ ਸਕਦੇ ਆ, ਦੂਜੇ ਨਹੀਂ ਜਿਹੜੇ ਬਾਹਰ ਜਿਹੜੇ ਉਹ ਕਰ ਰਹੇ ਆ। ਸੋ ਬਿਲਕੁਲ। ਇੱਕ ਭਾਈ ਸਾਹਿਬ ਪੁੱਛਦੇ ਪਏ ਫੈਮਿਲੀ ਪੇਡ ਲੀਵ ਕਈ ਸਟੇਟਾਂ 'ਚ, ਕੈਲੀਫੋਰਨੀਆ 'ਚ ਅਲਾਊਡ ਹੈਗੀ ਜੀ, ਅਲਾਊਡ ਹੈਗੀ, ਪਰ ਉਹ ਤੁਹਾਨੂੰ ਦੇਖਣਾ ਪੈਣਾ ਵੀ ਬਿਜ਼ਨਸ ਕਿੱਦਾਂ ਦਾ। ਜੇ ਉਹ ਬਿਜ਼ਨਸ 'ਚ 3 ਬੰਦੇ ਕੰਮ ਕਰਦੇ ਆ ਅਤੇ ਉਹ ਫੈਮਿਲੀ ਲੀਵ 'ਤੇ ਚਲੇ ਗਿਆ ਤਾਂ ਉਹੀ ਨਾ ਹੋਏ ਮੁੜ ਕੇ ਉਹ ਬੰਦੇ ਦਾ ਵੀ ਬਿਜ਼ਨਸ ਬੰਦ ਹੋ ਜਾਏ। ਸੋ ਉਹ ਤੁਹਾਨੂੰ ਦੇਖਣਾ ਪੈਣਾ ਆ ਵੀ ਜਿੱਥੇ ਤੁਸੀਂ ਕੰਮ ਕਰਦੇ ਹੈਗੇ ਕਿੱਦਾਂ ਦੀ ਕੰਪਨੀ ਹੈਗੀ ਆ। ਵੱਡੀ ਕੰਪਨੀ ਆ, ਕੋਈ ਵੱਡੀ ਇਸ਼ੂ ਨਹੀਂ ਹੈਗੀ। ਸੋ ਇਹ ਜਿਹੜੇ ਡਿਫਰੈਂਟ ਹੈਗੇ ਆ। ਹੋਪਫੁਲੀ ਜਿੰਨੀ ਕੁ ਰਾਜਕਰਮਵੀਰ ਸਿੰਘ ਜੀ ਆਪਾਂ ਇਨਫੋਰਮੇਸ਼ਨ ਦਿੰਦੇ ਆ, ਆਪਾਂ ਨੂੰ ਆਸ ਆ ਵੀ ਜਿੰਨੇ ਵੀ ਆਪਣੇ ਪੰਜਾਬੀ ਆ ਭੈਣ ਭਰਾ ਉਹਨਾਂ ਨੂੰ ਵੱਧ ਤੋਂ ਵੱਧ ਇਹਦਾ ਜਿਹੜਾ ਫਾਇਦਾ ਹੋਊਗਾ। ਪਲੀਜ਼ ਵੱਧ ਤੋਂ ਵੱਧ ਜਿਹੜਾ ਆ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਦੱਸਿਆ ਕਰੋ ਵੀ ਪ੍ਰੋਗਰਾਮ ਸੁਣੋ। ਸਾਨੂੰ ਫਿਰ ਕਾਲਾਂ ਬਹੁਤ ਆਉਂਦੀਆਂ ਬਾਅਦ 'ਚ, ਭਾਜੀ ਮੈਨੂੰ ਕਿਸੇ ਫਰੈਂਡ ਨੇ ਦੱਸਿਆ ਸੀ, ਫਿਰ ਸਾਨੂੰ ਸਾਰੀ ਚੀਜ਼ ਰਿਪੀਟ ਕਰਨੀ ਆ। ਤੁਹਾਨੂੰ ਪਤਾ ਵੀ ਸਾਨੂੰ ਕੋਈ ਇੱਥੇ ਗੌਰਮੈਂਟ ਪੇ ਤਾਂ ਨਹੀਂ ਕਰਦੀ, ਆਪਾਂ ਵਲੰਟਰੀ ਜਿਹੜੀ ਆ ਇਹ ਜੋਬ ਕਰਦੇ ਹੈਗੇ ਆ, ਹੈ ਨਾ। ਸੋ ਇਹ ਅੰਡਰਸਟੈਂਡ ਕਰਨਾ ਚਾਹੀਦਾ। ਪਲੀਜ਼ ਸੁਣਿਆ ਕਰੋ ਪ੍ਰੋਗਰਾਮ ਤਾਂ ਕਿ ਵੱਧ ਤੋਂ ਵੱਧ ਫਾਇਦਾ ਹੋ ਜਾਏ। ਅਤੇ ਜਾਂਦੇ ਜਾਂਦੇ ਜਿੰਨੇ ਵੀ ਗੁਰੂ ਘਰ, ਜਿੰਨੀਆਂ ਵੀ ਔਰਗਨਾਈਜੇਸ਼ਨਾਂ ਆਪਣੇ ਪੰਜਾਬੀ ਸਿੱਖ ਔਰਗਨਾਈਜੇਸ਼ਨਾਂ ਇਸ ਮਹਾਂਮਾਰੀ ਦੇ ਵਿੱਚ ਹੈਲਪ ਕਰ ਰਹੀਆਂ ਹੈਗੀਆਂ, ਕਿੱਦਾਂ ਵੀ ਕੋਈ ਲੰਗਰ ਲਾ ਕੇ, ਕੋਈ ਕਿਸੇ ਤਰ੍ਹਾਂ ਦਾ ਫੇਸ ਮਾਸਕ ਦੇ ਕੇ, ਵੱਖ-ਵੱਖ ਤਰੀਕੇ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਧ ਚੜ੍ਹ ਕੇ ਆਪਣੀ ਕੌਮ ਨੂੰ ਇਹਦੇ 'ਚ ਹਿੱਸਾ ਲੈਣਾ ਚਾਹੀਦਾ। ਅਤੇ ਜ਼ਰੂਰ ਹਰ ਇੱਕ ਜਣਾ ਜਿਹੜਾ ਆ ਜਦੋਂ ਵੀ ਆਪਾਂ ਅਰਦਾਸ ਕਰਨੀ ਆ,
ਪੂਰੀ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਨੀ ਆ, ਤਾਂ ਕਿ ਕਿਸੇ ਦਾ ਵੀ ਭੈਣ ਭਰਾ ਮਾਤਾ ਪਿਤਾ ਪੁੱਤਰ ਇਸ ਜਿਹੜੀ ਮਹਾਮਾਰੀ ਆ ਇਹਦੀ ਭੇਂਟ ਨਾ ਚੜੇ। ਆਪਾਂ ਇਹ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ। ਇੱਕ ਚੀਜ਼ ਜਿਹੜਾ ਜ਼ਰੂਰ ਕਲੀਅਰ ਕਰਦੇ ਜਾਈਏ, ਇਹ ਸਾਰਿਆਂ ਦਾ ਸ਼ੁਕਰੀਆ ਹੋਣਾ ਚਾਹੀਦਾ, ਪ੍ਰਮਾਤਮਾ ਦਾ ਸ਼ੁਕਰ ਕਰੋ ਜਿਨ੍ਹਾਂ ਦੀਆਂ ਜੌਬਾਂ ਹੈਗੀਆਂ ਜੀ, ਕਿਉਂਕਿ ਪ੍ਰੋਜੈਕਸ਼ਨ ਆਉਣ ਵਾਲੇ ਸਮੇਂ ਦੀ ਕੋਈ ਚੰਗੀ ਨਹੀਂ ਨਜ਼ਰ ਆ ਰਹੀ। ਜੀ, ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਡਾਊਨ ਜਾ ਰਹੇ ਆ ਤੇ ਅਨਇੰਪਲੋਇਮੈਂਟ ਜਿਹੜਾ ਹੁਣ ਇਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ 32% ਤੱਕ। 3.5% ਸੀ ਅੱਜ ਤੋਂ ਮਹੀਨਾ ਪਹਿਲਾਂ ਜਿਹੜੀ ਅਨਇੰਪਲੋਇਮੈਂਟ, ਤੇ ਉਹ 32% ਤੱਕ, ਯਾਨੀ ਕਿ 47 ਮਿਲੀਅਨ ਲੋਕ ਜਿਹੜੇ ਅਮਰੀਕਨਸ ਆ ਉਹ ਆਊਟ ਆਫ ਇੰਪਲੋਇਮੈਂਟ ਹੋ ਸਕਦੇ ਆ, ਉਹ ਕੰਮ ਤੋਂ ਜਿਹੜੇ ਉਹ ਬਾਹਰ ਹੋ ਸਕਦੇ ਆ। ਸੋ ਇਹ ਜਿਹੜਾ ਸਮਝਣ ਦੀ ਜ਼ਰੂਰਤ ਆ ਜਿਨ੍ਹਾਂ ਦਾ ਕੰਮ ਹੈਗਾ ਆ, ਜੇ ਤੁਹਾਡੀ ਸਿਹਤ ਅਲਾਓ ਕਰਦੀ ਆ, ਤੁਸੀਂ ਇਸ ਦੇ ਵਿੱਚ ਠੀਕ ਆ, ਸਾਰਾ ਕੁਝ ਕਰ ਸਕਦੇ ਆ, ਸੋਸ਼ਲ ਡਿਸਟੈਂਸਿੰਗ ਪ੍ਰੋਪਰ ਹਾਈਜੀਨ ਜਿਹੜਾ ਉਹ ਕਰ ਸਕਦੇ ਆ, ਤੇ ਉਸ ਨੂੰ ਕਰੋ ਤੇ ਆਪਣੀ ਜੌਬ ਨੂੰ ਜਿਹੜਾ ਨਾਲ ਦੇ ਨਾਲ ਕਰੀ ਚੱਲੋ। ਆ ਜਿਹੜਾ $1200 ਦਾ ਬਾਰ-ਬਾਰ ਪੁੱਛੀ ਜਾ ਰਹੇ ਆ ਵੀ ਭਾਈ ਕੀ ਫਾਈਲ ਕਰਨਾ ਪੈਣਾ, ਕੀ ਕਰਨਾ ਪੈਣਾ, ਕੁਛ ਨਹੀਂ। ਤੁਸੀਂ ਕਦੀ ਸਰਕਾਰ ਨੂੰ ਟੈਕਸ ਦਿੱਤਾ? ਜੇ ਹਾਂ ਦੇ ਵਿੱਚ ਤੁਹਾਡਾ ਇਹ ਆਨਸਰ ਹੈਗਾ ਆ, ਉਹਨਾਂ ਦੇ ਕੋਲ ਤੁਹਾਡੀ ਇਨਫੋਰਮੇਸ਼ਨ ਹੈਗੀ ਆ, ਉਹਨਾਂ ਨੇ ਤੁਹਾਨੂੰ ਜਿਹੜਾ ਉਹ ਘੱਲ ਦੇਣਾ ਆ। ਕੋਈ ਉਸ ਦੇ ਲਈ ਫਾਰਮ ਨਹੀਂ ਭਰਨਾ, ਕੋਈ ਉਸ ਦੇ ਲਈ ਕਿਤੇ ਕੁਝ ਫਾਈਲ ਨਹੀਂ ਕਰਨਾ। 2017, 18, 19 ਦੇ ਵਿੱਚ ਜੇ ਕੋਈ ਵੀ ਟੈਕਸ ਤੁਸੀਂ ਇਸ ਦੇ ਵਿੱਚ ਇਹਨਾਂ ਸਾਲਾਂ ਦੇ ਵਿੱਚ ਭਰਿਆ ਹੈਗਾ ਆ, ਉਹਨਾਂ ਨੇ ਇਨਫੋਰਮੇਸ਼ਨ ਦੇਖਦੇ ਹੋਏ, ਤੁਹਾਡੀ ਇਨਕਮ ਨੂੰ ਦੇਖਦੇ ਹੋਏ $1200 ਪਰ ਅਡਲਟ ਦੇ ਹਿਸਾਬ ਦੇ ਨਾਲ ਤੁਹਾਡੀ ਇਨਕਮ ਬੇਸ ਜਿਹੜੀ ਹੈਗੀ ਆ ਉਹਨਾਂ ਨੇ ਰੱਖੀ ਹੋਈ ਆ, ਬੈਂਚਮਾਰਕਸ ਉਸ ਦੇ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਘੱਲ ਦੇਣੇ ਆ। ਬਾਰ-ਬਾਰ ਇਹ ਨਾ ਪੁੱਛੋ ਜੀ ਮਿਲੂਗਾ ਨਹੀਂ ਮਿਲੂਗਾ, ਜਿਹਨੂੰ ਮਿਲ ਗਿਆ ਉਹਨੂੰ ਪਤਾ ਲੱਗ ਜਾਣਾ, ਜਿਹਨੂੰ ਨਹੀਂ ਮਿਲ ਗਿਆ ਉਹਨੂੰ ਵੀ ਪਤਾ ਲੱਗ ਜਾਣਾ। ਇੱਕ ਭੁਲੇਖਾ ਹੋਰ ਵੀ ਰਾਜਕਰਮੀਤ ਸਿੰਘ ਜੀ ਮੈਂ ਕਲੀਅਰ ਕਰਦਾ ਵੀ ਇੱਕ ਕਿਸੇ ਨੇ ਕਮੈਂਟ ਪਾਇਆ ਸੀ ਵੀ ਮੇਰੇ ਕੋਲ ਜੌਬ ਤਾਂ ਹੈਗੀ ਆ ਪਰ ਅਨਪਲਾਈਮੈਂਟ ਤੇ ਜ਼ਿਆਦਾ ਪੈਸੇ ਮਿਲਣੇ ਆ। ਭਾਈ ਇੱਦਾਂ ਦਾ ਕੰਮ ਨਾ ਕਰਿਓ। ਜਦੋਂ ਅਨਪਲਾਈਮੈਂਟ ਬੰਦ ਹੋ ਗਈ ਸਾਰੀ ਉਮਰ ਨਹੀਂ ਲੱਗਣੀ ਅਨਪਲਾਈਮੈਂਟ, ਕੁਛ ਮਹੀਨੇ ਲੱਗਣੀ ਹੈਗੀ ਆ, ਮੁੜ ਕੇ ਵੀ ਤੁਹਾਨੂੰ ਕੰਮ ਨਹੀਂ ਲੱਭਣਾ ਹੈਗਾ। ਸੋ ਇਸ ਕਰਕੇ ਜਿਹਦਾ ਹੈਗਾ ਉਹ ਗੁਰੂ ਮਹਾਰਾਜ ਦਾ ਸ਼ੁਕਰ ਮਨਾਓ ਵੀ ਭਾਈ ਹਾਂ ਠੀਕ ਆ ਸਾਡੇ ਕੋਲ ਜੌਬ ਹੈਗੀ ਆ, ਬਹੁਤ ਵਧੀਆ ਹੈ ਜੀ। ਬਿਲਕੁਲ। ਸੋ ਜਿਹੜਾ ਉਹ $1200 ਆਪਣੇ ਆਪ ਮਿਲ ਜਾਣਾ, ਉੱਦਾਂ ਇਹ ਦੱਸਦੇ ਜਾਈਏ 1200 ਦਾ ਆંકੜਾ ਆਇਆ ਕਿੱਥੋਂ, ਜਿਹੜੇ ਰਫ ਐਸਟੀਮੇਟ ਆ। ਫੈਡਰਲ ਮਿਨੀਮਮ ਵੇਜ ਹੈਗੀ $7.25, 40 ਘੰਟੇ ਦੇ ਨਾਲ ਦੇ ਹਿਸਾਬ ਦੇ ਨਾਲ ਜੇ ਤੁਸੀਂ ਉਹ ਕਰਦੇ ਆ ਤਾਂ ਫਿਰ ਜਿਹੜਾ $1160 ਬਣਦੇ ਆ ਤੁਹਾਡੇ ਮਹੀਨੇ ਦੇ, ਤਾਂ ਉਹਨਾਂ ਨੇ ਜਿਹੜੇ ਆ ਰਾਊਂਡ ਅਬਾਊਟ ਕਰਕੇ ਉਹਨਾਂ ਨੇ $1200 ਜਿਹੜਾ ਉਹ ਕਰ ਦਿੱਤਾ। ਸੋ ਇਸ ਲਈ ਇਹ ਵੀ ਇੱਕ ਬੜੀ ਵੱਡੀ ਮੰਗ ਆ ਵੀ ਭਾਈ ਮਿਨੀਮਮ ਵੇਜ ਫੈਡਰਲ ਲੈਵਲ ਦੇ ਉੱਤੇ ਵਧਾਈ ਜਾਵੇ। ਇਹ ਕੋਈ ਲਿਵਿੰਗ ਵੇਜ ਕੈਲੀਫੋਰਨੀਆ ਦੇ ਵਿੱਚ ਇੱਕ ਅਡਲਟ ਬੇ ਏਰੀਆ ਦੇ ਵਿੱਚ, ਕਿ ਹੁਣ ਮੈਂ ਨਾ ਵੀ ਹੋਰ ਥਾਵਾਂ ਦੇ ਉੱਤੇ ਵੀ ਹਰਜੋਤ ਸਿੰਘ ਜੀ ਜੇ ਕੱਲ੍ਹ ਨੂੰ ਮੰਨ ਲਓ ਕਿਤੇ $500-600 ਵੀ ਜਿੱਥੇ ਰੈਂਟ ਹੋਊਗਾ ਉਹਦੇ ਲਈ ਵੀ $1200 ਤੇ ਗੁਜ਼ਾਰਾ ਕਰਨਾ ਔਖਾ ਹੈਗਾ ਆ। ਸੋ ਬਿਲਕੁਲ ਇੱਕ ਭਾਈ ਸਾਹਿਬ ਕਹਿੰਦੇ 1200 ਨਾਲ ਰਿਚ ਬਣਨਾ ਵੀ ਭਾਈ ਇਹ ਮੁਫਤ ਦੇ ਪੈਸੇ ਆ ਰਹੇ ਆ, ਸਰਕਾਰ ਦੀ ਕੀ ਮਜਬੂਰੀ ਆ ਤੁਹਾਨੂੰ ਪੈਸੇ ਦੇਈਏ। ਆਪਾਂ ਦੇਖਦੇ ਹਾਂ ਜਿਹੜੇ ਮੁਲਕ ਤੋਂ ਆਏ ਆ ਇੰਡੀਆ ਤੋਂ, ਉੱਥੇ ਤਾਂ ਕੋਈ ਪੈਕੇਜ ਵੀ ਨਹੀਂ ਦਿੱਤਾ। ਸੋ ਜੇ ਇੱਕ ਫੈਮਿਲੀ 4 ਜਾਣੇ ਆ ਐਕਸਟਰਾ ਪੈਸੇ ਮਿਲਣੇ ਆ, ਹਸਬੈਂਡ ਵਾਈਫ 2 ਬੱਚੇ ਆ 3400 ਮਿਲਣਾ, ਪਲੱਸ ਤੁਸੀਂ ਅਨਪਲਾਈਮੈਂਟ ਫਾਈਲ ਕਰ ਸਕਦੇ ਜੇ ਲੇ ਆਫ ਹੋਏ ਆ, ਪਲੱਸ ਜੇ ਕੰਮ ਕਰਦੇ ਹੋ ਤਾਂ ਕੰਮ ਕਰੀ ਜਾਂਦੇ ਆ। ਠੀਕ ਹੈ ਕਿ ਨਹੀਂ? ਸੋ ਜਿਹੜਾ ਮਿਲ ਰਿਹਾ ਉਹਦਾ ਸ਼ੁਕਰ ਕਰਨਾ ਚਾਹੀਦਾ ਜੀ। ਬਿਲਕੁਲ ਵੀ ਹੈਲਪ ਜਿਹੜੀ ਉਹ ਆਪਣੇ ਵੱਲੋਂ ਟਰਾਈ ਉਹ ਕਰ ਰਹੇ ਹੈਗੇ ਆ। ਸੋ ਇਹ ਸਾਰੇ ਜਾਣੇ ਜਿਹੜਾ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਰੱਖੋ। ਆਪਾਂ ਇੱਦਾਂ ਨਾ ਕਰੀਏ ਵੀ $1200 ਨੂੰ ਇੱਦਾਂ ਦੇਖ ਰਹੇ ਆ ਵੀ ਜਿੱਦਾਂ ਕਦੀ $1200 ਪਹਿਲਾਂ ਦੇਖਿਆ ਨਹੀਂ ਸੀਗਾ। ਇੱਦਾਂ ਨਾ ਕਰੋ। ਜਿਹਨੂੰ ਜ਼ਰੂਰਤ ਆ ਉਸ ਨੂੰ ਜਿਹੜਾ ਐਲੀਜੀਬਲ ਆ ਉਹਨਾਂ ਨੇ ਆਪੇ ਹੀ ਜਿਹੜਾ ਤੁਹਾਨੂੰ ਉਹ ਘੱਲ ਦੇਣਾ ਆ। ਬਾਰ-ਬਾਰ ਪੁੱਛਣ ਦੀ ਜ਼ਰੂਰਤ ਨਹੀਂ ਆ ਵੀ ਡਿਸੇਬਿਲਟੀ ਵਾਲੇ ਨੂੰ ਮਿਲਣਾ ਆ ਕਿ ਨਹੀਂ ਮਿਲਣਾ ਆ। ਜਿਨ੍ਹਾਂ ਨੇ ਟੈਕਸ ਭਰਿਆ 17, 18, 19 ਦੇ ਵਿੱਚ ਜਿਸ ਹਿਸਾਬ ਦੇ ਨਾਲ ਭਰਿਆ ਆ ਉਸ ਹਿਸਾਬ ਦੇ ਨਾਲ ਉਹਨਾਂ ਨੇ ਦੇਖ ਕੇ ਤੁਹਾਨੂੰ ਜਿਹੜਾ ਉਹ ਘੱਲ ਦੇਣਾ ਹੈਗਾ ਤੁਹਾਡੀ ਇਨਕਮ ਨੂੰ ਦੇਖਦੇ ਹੋਏ। ਸੋ ਇੱਥੇ ਹੀ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।